उस्ताद जी जो मैं अगे आया ना तो उन्होंने सुक्कियां रोटियां दे 4-5 थैले खा गए तिन्ना चाहे पहली चढ़ाई असी चढ़ी है तो पिछों बाबे ने टांके खुल गए चढ़ाई एंड ओनू कह दिता मैं क्या शट अप इधर आओ इधर आओ ए यूसी जी बड़े सोहने लगन खैर होवे ਤੁਹਾਡੀ जोड़ी प्यारी लगन रही है क्या करे जी। अस्सलाम वालेकुम नाज़रीन, टी टाइम में खुश आमदीद। डर का दूसरा नाम यूसी बदमाश, दहशत का तीसरा नाम यूसी, दूसरा कप कपी का चौथा नाम यूसी, अच्छा हरासो फरास का दूसरा नाम, पांचवा नाम यूसी, तहलका अंदाजी का छठा नाम यूसी, अच्छा तहलका अंदाजी 7वां 8वां हो जाता इदां दे, सातवां नाम यूसी, हां खौफो हरास का 8वां नाम यूसी, हां ठीक, जिन्हां दे घर दाने उन्हां दे कमले भी बदमाश, 9वां नाम यूसी। ओए होए होए ओए वन मैन आर्मी। अख दी लाली खत्म हुई दसन डई आ अख दी लाली। यार यूसी साहब की हाल चाल है? उस्ताद जी की हाल जी? ले यूसी साहब को वाकया मजेदार जिहा, क्योंकि मौसम बड़ा अच्छा हो रहा, तुहानू पता लग गया मौसम दी मुनासबत दे नाल कोई ऐसा वाकया, क्योंकि बाहर मौसम ठंड पा रहा, अंदर अग लगनी चाहिए सुन के भी यूसी ने की खड़ाक कीते ने। उस्ताद जी खुराक ਵੱਡੇ ਹੀ ਹੋ ਗਏ। अच्छा एक सजेशन आ, ਅਸੀਂ ਅਗਲਾ ਸ਼ੋਅ ਜਿਹੜਾ ਯੂਸੀ ਦਾ ਕਰੀਏ, ਜਿਵੇਂ ਕਹਾਣੀਆਂ ਸੁਣਦੇ ਸੀ ਨਾ ਪੁਰਾਣੇ ਲੋਕ, ਮੱਚ ਬਾਲ ਕੇ ਨਾ ਬਾਹਰ ਬਹਿ ਕੇ ਸੁਣਾਓ। हाँ ਠੀਕ ਹੈ ਨਾ, ਉਹਦੇ ਉਹਦੇ ਚ ਚ ਈਜ਼ੀ ਵੀ ਰਹੇਗਾ। ਈਜ਼ੀ ਆ ਏਸੀ ਚਲਾ ਲਈਏ ਤੇਰਾ 10 ਮਿੰਟ ਸਿਰਫ। ਉੱਥੇ ਮੈਨੂੰ ਡਰ ਲੱਗਣਾ ਆ ਅੱਗ ਦੇ ਲਾਗੇ। ਨਹੀਂ ਨਹੀਂ ਇੱਥੇ ਉਹ ਭਾਈ ਮੈਨੂੰ ਲੱਗਦਾ ਵਾ। ਨਹੀਂ ਜੀ यूसी साहब कोई ऐसा वाकया ਜਿਹੜਾ ਤੈਨੂੰ ਅੱਜ ਤੱਕ ਭੁੱਲ ਗਿਆ ਹੋਵੇ? ਬਿਲकुल ਮੈਨੂੰ ਤਾਂ ਬੰਦ ਕਰੋ। ਉਹ ਬੰਦ ਹੀ ਹੈ ਮੈਨੂੰ ਕੋ ਲੱਗਦਾ ਉਹ ਯਾਰ ਉਹ ਨਹੀਂ ਚੱਲ ਰਿਹਾ ਨਾ, ਉਹ ਕੰਪਰੈਸਰ ਵੀ ਚੱਲ ਰਿਹਾ, ਜਸਟ ਫੈਨ ਚੱਲ ਰਿਹਾ। ਦੇਖ ਲਓ ਤੁਸੀਂ ਜਦੋਂ ਉੱਥੋਂ ਤੁਰੇ ਹੋ ਤੁਸੀਂ ਕਹਾ ਤੁਹਾਨੂੰ ਨਿੱਗੀ ਜਗ੍ਹਾ ਤੇ ਭਾਈਜਨ ਫੈਨ ਚੱਲ ਰਿਹਾ यूसी साहब, ਫੈਨ। ਨਾਲੇ ਉਹ ਬਾਹਰ ਵਾਲੀ ਵੀ ਥੋੜੀ ਥੋੜੀ ਆ ਰਹੀ। ਮੈਂ ਪਹਿਲਾਂ ਦਿਮਾਗ 'ਚ ਠੰਡ ਕੱਢ ਲਾਂ। ਜੀ ਲਓ ਜੀ ਉਸਤਾਦ ਜੀ ਜਾਸਤਾ ਉਸਤਾਦ ਜੀ ਗੱਲ ਵੱਡੀ ਆ ਤੇ ਹੌਸਲੇ ਨਾਲ ਸੁਣਨੀ ਪੈਣੀ ਜ਼ਰਾ। ਓਏ ਸੁਣ ਲੈ ਬੇਟੇ, ਧਿਆਨ ਨਾਲ ਜਰਾ ਹੌਸਲੇ ਨਾਲ ਕਾਇਮ ਹੋ ਕੇ। ਉਸਤਾਦ ਜੀ ਹਰ ਵਾਰੀ ਜਾਂ ਹਰ ਕਹਾਣੀ 'ਚ ਨਾ ਕਾਫੀ ਦਫਾ ਮੈਨੂੰ ਇਦਾਂ ਹੈ ਕਿ ਮੈਨੂੰ ਘਰੋਂ ਜਾਣਾ ਪਿਆ ਬਾਹਰ। ਹਾਂ ਇਹ ਜਿਹੜਾ ਮੈਂ ਤੁਹਾਨੂੰ ਗੱਲ ਦੱਸਣ ਲੱਗਾ, ਮੈਂ ਪਹਿਲਾਂ ਹੀ ਬਾਹਰ ਸੀ। ਅੱਛਾ ਓਏ ਇੱਕ ਦੋਸਤ ਹੈਗਾ ਸੀ ਉਸਤਾਦ ਜੀ, ਉਹਦੀ ਪੰਚਾਇਤ ਦੇ ਵਿੱਚ ਸ਼ਹਿਰੋਂ ਬਾਹਰ ਸੀ ਮੈਂ, ਓਕੇ ਠੀਕ ਹੈ। ਉਹਦੇ ਨਾਲ ਪੰਚਾਇਤ ਪੰਚੂਚ ਥਾਣਿਆਂ 'ਚ ਰੌਲਾ ਨਿਬੇੜਿਆ। ਉਹ ਫਿਰਦੇ ਤੁਰਦੇ ਬਰੋਸਟ ਖਾਂਦੇ, ਚਰਗੇ ਖਾਂਦੇ, ਸਾਨੂੰ ਤੜਕਾ ਹੋ ਗਿਆ। ओके। ਇਹ ਸਰ तड़का मतलब कि सुबह चढ़ गई, सुबह दिन का वक्त हो गया, मॉर्निंग होगी। ਅਸੀਂ ਆਬਜੈਕਸ਼ਨ ਕਰ ਸਕਨੇ? ਇਹਦੇ ਚ ਤਾਂ ਕਿਤੇ ਬਣਦੀ ਤਾਂ ਨਹੀਂ ਵੈਸੇ ਹਿਸਾਬ ਨਾਲ। ਨਹੀਂ ਚਰਗੇ ਤੇ ਬੁਰਗੇ ਉਹਦੇ ਵੱਲੋਂ ਬਣਦੀ ਹੈ ਸਰ ਨਹੀਂ ਉਹ ਇਹਨੇ ਨਹੀਂ, ਉਹ ਜਿਹੜੀ ਪੰਚਾਇਤ ਚ ਗਿਆ, ਪੰਚਾਇਤ ਦਾ ਰੌਲੇ ਚ ਨਹੀਂ ਗਿਆ ਉਹ, ਚੱਲਦੇ ਰਹੇ। ਉਹਨੂੰ ਪਤਾ ਸੀ ਪੰਚਾਇਤ ਤੋਂ ਬਾਅਦ ਇਹ ਪੰਚਾਇਤ ਬਹਿਣੀ ਹੈ। ਸਰ ਤੁਸੀਂ ਪੰਚਾਇਤ ਕਿਹਾ ਤਾਂ ਓਕੇ ਹੋ ਗਿਆ। ਪੰਚਾਇਤ ਯਾਰ ਨਹੀਂ ਖਾ ਸਕਦਾ ਉਹ ਚਰਗੇ, ਇੰਨੇ ਤੇ ਲੋਕੀ ਛੱਡ ਕੇ ਜਾਂਦੇ ਵਿੱਚ ਯਾਰ। ਭਾਜੀ ਨੇ ਐਲਾਨ ਹੁੰਦਾ ਸੀ ਕਿ ਅੱਜ ਫਲਾਂ ਚੌਧਰੀ ਇਕਬਾਲ ਸਾਹਿਬ ਦੇ ਘਰ ਪੰਚਾਇਤ ਆ ਤੇ ਪੰਚਾਇਤ ਤੋਂ ਬਾਅਦ ਰੋਟੀ ਵੀ ਆ। ਉਸ ਪੰਚਾਇਤ ਚ यूसी ਹੁੰਦਾ ਸੀ। ਹਾਂ ਰੋਟੀ ਵਾਲੀ ਜੀ ਇਹਦੇ ਘਰ ਕਹਿੰਦਾ ਹੁੰਦਾ ਸੀ ਭੁੱਖ ਲੱਗੀ ਤੇ ਭਾਬੀ ਕਹਿੰਦੇ ਜਾ ਪੰਚਾਇਤ ਚ ਹੋਇਆ ਕਿਤੇ। ਆਹੋ ਜੀ ਉਸਤਾਦ ਜੀ ਵਾਪਸੀ ਤੜਕੇ ਦਾ ਟਾਈਮ, ਤੜਕਾ ਸੁਬਹ ਸ਼ਿਖਰ। ਹਾਂ, ਤੇ ਤਕਰੀਬਨ 8-9 ਵਜੇ ਹੋਏ। ਇੰਜ ਕਰਕੇ ਚੌਂਕ 'ਚ ਬ੍ਰੇਕ ਵੱਜੀ। ਓਏ ਉਸਤਾਦ ਜੀ ਏਸੀ ਚੱਲਿਆ। ਓਏ ਪੰਪ ਚੱਲਿਆ, ਚੰਡਾ ਨਾ ਖਾ ਲਈ ਯਾਰ ਭਾਜੀ। ਮੀਟਰ ਚੱਲਿਆ ਵਾ। ਅੱਛਾ ਫਿਰ ਉਸਤਾਦ ਜੀ ਤੁਹਾਡਾ ਭਰਾ ਗੱਡੀ ਤੋਂ ਥੱਲੇ ਉਤਰਿਆ ਵਾ। ਉਹਨਾਂ ਨੂੰ ਮੈਂ ਕਿਹਾ ਜਾਓ ਰੱਬ ਦੇ ਹਵਾਲੇ, ਤੁਹਾਨੂੰ ਜਾਓ ਤੁਸੀਂ ਹੁਣ। ਉਹਨਾਂ ਨੂੰ ਕਿਹਾ ਜਿਹੜੇ ਉਹਦੇ ਨਾਲ ਮੁੰਡਾ ਉਹਨੇ ਰੌਲਾ ਨਿਬੇੜ ਦਿੱਤਾ ਨਾ। ਓਕੇ ਹੋ ਗਿਆ, ਹੱਸਦੇ ਮੁਸਕਰਾਉਂਦੇ ਉਹ ਜਾਣ ਨਾਲੇ ਪੈਰਾਂ ਨੂੰ ਹੱਥ ਲਾਉਣ ਤੇ यूसी ਭਲਵਾਨ ਤੇਰੀ ਖੈਰ ਹੋ। ਮੈਂ ਕਿਹਾ ਜਿਉਂਦਾ। ਓਹੋ ਫਿਰ ਸਾਜੀ ਰੂਹ 'ਚ ਕੀ ਤਮੰਨਾ ਹੋਈ ਆ ਕਿ यूसी ਅੱਜ ਚਾਹ ਤਾਂ ਪੀ ਬਾਹਰੋਂ ਹੀ। ਓਏ ਹੋਏ ਚਾਹ ਵਾਲੇ ਕੋ ਜਾ ਕੇ ਬੈਠ ਗਿਆ ਤੁਹਾਡਾ ਭਰਾ, ਤੇ ਚਾਹ ਵਾਲਾ ਵੀ ਕੰਬੇ ਵੀ यूसी ਹੈ ਇਸ ਟਾਈਮ ਦੁਕਾਨ 'ਚ। ਸੁਬਹ ਸੁਬਹ ਹੀ ਨੈਸ਼ੀ। ਮੇਰੇ ਮੌਲਾ ਨਾ ਯਾਰ ਉਹਦਾ ਡੀਗ੍ਰੇਡ ਨਾ ਕਰੋ ਯਾਰ। ਉਸਤਾਦ ਜੀ ਉਹਨੇ ਜਦੋਂ ਮੇਰੇ ਵੱਲ ਦੇਖਣ ਲੱਗਾ, यूसी ਤੇਰੀਆਂ ਅੱਖਾਂ ਦੀ ਰੌਸ਼ਨੀ ਦੱਸਣ ਡਈ ਕਿ ਤੂੰ ਚਾਹ ਪੀਣੀ।
ਤੇ ਉਹਦੀ ਦੁਕਾਨ ਚਾਹ ਦੀ ਸੀ ਚਾਹ ਦੀ ਦੁਕਾਨ। ਤੇ ਉਹਨੂੰ ਕਿੱਦਾਂ ਪਤਾ ਲੱਗਾ ਕਿ ਚਾਹ ਨਹੀਂ ਪੀਣੀ ਮੇਰੀ ਦੁਕਾਨ? ਸਰ ਯੂਸੀ ਦੀਆਂ ਅੱਖਾਂ ਸਾਜੀ ਨਹੀਂ ਇਹ ਹੈਰਾਨਗੀ ਲਿਖਾ ਨਾ ਕਿ ਤੁੱਕ ਨਹੀਂ ਬੰਦਾ ਕਿ ਚਾਹ ਦੀ ਦੁਕਾਨ ਤੇ ਗਿਆ ਤੇ ਚਾਹ ਵਾਲਾ ਇਹਨੂੰ ਪੁੱਛ ਰਿਹਾ ਕਿ ਤੇਰੀਆਂ ਅੱਖਾਂ ਦੱਸਦੀਆਂ ਤੂੰ ਚਾਹ ਪੀਣੀ। ਹਾਂ ਹਾਲਾਂਕਿ ਉਹਨੇ ਆਈਸਕ੍ਰੀਮ ਪੁੱਛਣੀ ਹਾਂ ਚਾਹੀਦੀ ਲੱਗੇ ਹਾਂ ਸਹੀ ਗੱਲ ਹਨਾ ਜਾਂ ਉਹਨੂੰ ਪੁੱਛਣਾ ਭਾਜੀ ਤੁਸੀਂ ਉਹ ਵੀ ਕੋਈ ਪਹੁੰਚੀ ਦੁਨੀਆ ਪਹੁੰਚੀ ਦੁਨੀਆ। ਅੱਛਾ ਡਰਿਆ ਫਿਰ ਸੀ ਡਰਿਆ ਡਰਿਆ ਸੀ ਅੱਛਾ ਉਸਤਾਦ ਜੀ ਚਾਹ ਉਹਨੇ ਸਾਹਮਣੇ ਰੱਖੀ ਤੇ ਇੰਜ ਕਰਕੇ ਪਹਿਲਾ ਘੁੱਟ ਚਾਹ ਦਾ ਭਰਿਆ ਵਾ ਤੇ ਇਧਰੋਂ ਬੱਦਲ ਆਉਣੇ ਸ਼ੁਰੂ ਹੋ ਗਏ, ਅੱਛਾ ਧੜਧੱਲੀ ਪੈਣੀ ਸ਼ੁਰੂ ਹੋ ਗਈ ਬੱਦਲਾਂ ਦੀ ਤੇ ਤੇ ਬੱਦਲਾਂ ਦੀ ਧੜਥੱਲੀ ਕਦੀ ਪਈ ਵੇਖੀ? ਹਾਂਜੀ ਹਾਂਜੀ ਇਹ ਜਦੋਂ ਬੱਦਲ ਇਕੱਠੇ ਹੋ ਕੇ ਆਉਂਦੇ ਫਿਰ ਤਰਥੱਲੀ ਪਾਉਂਦੇ ਗੜ 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 ਕੱਲਾ ਕੱਲਾ ਹੋਵੇ ਤੇ ਗੜ 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 ਇਦਾਂ ਨਹੀਂ ਹੁੰਦਾ। ਹਾਂਜੀ ਸਾਈ ਜਦੋਂ ਦੂਜਾ ਘੁੱਟ ਭਰਿਆ ਚਾਹ ਦਾ ਤੇ ਮੇਰੇ ਬੱਦਲ ਪਿੱਛੇ ਪਰਨਾਲੇ ਚੋਂ ਆ ਰਹੇ ਸੀ ਗੜ 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 ਗੜ। ਯੂਸੀ ਆ ਕੁਝ ਵੀ ਕਰ ਸਕਦਾ ਅੱਛਾ ਕੁਝ ਵੀ ਹੋ ਸਕਦਾ ਇੱਥੇ ਅੱਛਾ ਫਿਰ ਇੰਟਰਸ਼ਪ ਬਹੁਤ ਹੋਣ ਡਈ ਵਿੱਚ ਗੱਲ। ਅੱਛਾ ਇੰਟਰਪਸ਼ਨ ਇਨਸ਼ਪ ਇਨਸ਼ਪ ਹੁੰਦੀ ਅੱਛਾ ਉਸਤਾਦ ਜੀ ਦੂਜਾ ਘੁੱਟ ਚਾਹ ਦਾ ਭਰਿਆ ਤੇ ਪਿੱਛੇ ਮੇਰੇ 3 ਕਰੈਕਟਰ ਬੈਠੇ ਹੋਏ ਤੇ ਉਹ ਕੀ ਕਹਿਣ ਡਿਆ ਆਪਸ ਚ ਇੱਕ ਦੂਸਰੇ ਨੂੰ, ਯਾਰ ਯੂਸੀ ਦੇ ਮਹੱਲੇ ਬੈਠੇ ਆ, ਯੂਸੀ ਨਹੀਂ ਲੱਭਣ ਡਿਆ, ਸਾਨੂੰ ਯੂਸੀ ਚਾਹੀਦਾ ਵਾ। ਓਏ ਹੋਏ ਉਸਤਾਦ ਜੀ ਇੰਜ ਕਰਕੇ ਤੁਹਾਡੇ ਭਰਾ ਨੇ ਗਾਟਾ ਮੋੜਿਆ। ਉਹ ਚਾਹ ਦੀ ਦੁਕਾਨ ਤੋਂ? ਨਹੀਂ ਉਹਨਾਂ ਬੰਦਿਆਂ ਵੱਲ ਨੂੰ। ਅੱਛਾ ਨਹੀਂ ਚਾਹ ਦੀ ਦੁਕਾਨ ਤੇ ਬੈਠਾ ਸੀ? ਹਾਂਜੀ ਮੈਂ ਅੱਗੇ ਬੈਠਾ ਸੀ, ਉਹ ਪਿੱਛੇ ਬੈਠੇ ਸੀ। ਅੱਛਾ ਇਹਨੇ ਗਾਟਾ ਮੋੜਿਆ, ਉਹਨੇ ਕਿਹਾ ਮੈਂ ਇਦਾਂ ਨਹੀਂ ਨੱਸਣਾ, ਇਹ 5ਵੀਂ 6ਵੀਂ ਵਾਰੀ ਤੂੰ ਇਦਾਂ ਗਾਟਾ ਮੋੜ ਕੇ ਨਿਕਲੇ ਇਹ ਬੇਟਾ ਸਾਡੇ ਨਾਲ ਇੱਥੇ ਤੈਨੂੰ ਚਾਹ ਪੀਣੀ ਪਈ। ਇਹਨੇ ਪਿਆਰ ਚ ਉਹਨੇ ਕਿਹਾ ਵੀ ਤੂੰ ਜਦੋਂ ਉਹਨਾਂ ਬਹਿੰਦਾ ਨਹੀਂ। ਅੱਛਾ ਉਸਤਾਦ ਜੀ ਮੈਂ ਜੋ ਪਿੱਛੇ ਮੁੜ ਕੇ ਦੇਖਿਆ ਮੈਂ ਕਿਹਾ ਖੈਰ ਆ ਜਵਾਨੋ ਯੂਸੀ ਨੂੰ ਲੱਭਦੇ ਫਿਰਦੇ ਆ। ਕਹਿੰਦੇ ਯਾਰ ਸਾਨੂੰ ਪਤਾ ਲੱਗਾ ਵਾ ਕਿ ਸਾਨੂੰ ਇਸ ਇਲਾਕੇ ਦੇ ਵਿੱਚ ਯੂਸੀ ਤੋਂ ਬਹਾਦਰ ਬੰਦਾ ਨਹੀਂ ਲੱਭ ਸਕਦਾ। ਚਾਚੇ ਵਾਹ। ਮੈਂ ਕਿਹਾ ਯਾਰ ਰੌਲਾ ਹੀ ਕੋਈ ਨਹੀਂ, ਤੁਸੀਂ ਹੁਕਮ ਕਰੋ, ਯੂਸੀ ਤਾਂ ਹੁਣ ਰਾਤ ਪੰਚਾਇਤ ਨਿਬੇੜ ਕੇ ਆਇਆ ਵਾ ਤੇ ਅਗਲੀ ਸਹੀ। ਹਾਂ ਉਸਤਾਦ ਜੀ ਜਦੋਂ ਮੈਂ ਗਾਟਾ ਮੋੜਿਆ ਨਾ ਤਾਂ ਉਹਨਾਂ ਦੇ ਸਾਹਮਣੇ ਫੇਸ ਟੂ ਫੇਸ ਹੋਏ। ਫੇਸ ਟੂ ਫੇਸ ਹਾਂ ਫੇਸ ਟੂ ਫੇਸ ਹੋ ਗਿਆ। ਯਾਰ ਵਾਹ ਉਸਤਾਦ ਜੀ ਅੱਖਾਂ ਚੱਖਾਂ ਪਈਆਂ ਤੇ ਉਹ ਨਾਲ ਕੰਬਣਾ ਸ਼ੁਰੂ ਹੋ ਗਿਆ। ਮੈਂ ਕਿਹਾ ਕੰਬੋ ਨਾ, ਮੈਂ ਹੀ ਆ ਯੂਸੀ, ਹੌਸਲਾ ਰੱਖੋ। ਤੋ ਪੈਰਾਂ 'ਚ ਡਿੱਗ ਪਿਆ, ਸਾਡੀ ਮੁਸ਼ਕਲ ਹੱਲ ਹੋ ਗਈ, ਸਾਡੀਆਂ ਟੈਨਸ਼ਨਾਂ ਖਤਮ ਹੋ ਗਈਆਂ। ਅਸੀਂ ਯੂਸੀ ਨੂੰ ਲੱਭਦੇ ਫਿਰਦੇ, ਯੂਸੀ ਸਾਡੇ ਤੋਂ ਮੋਹਰੇ ਬੈਠਾ। ਹਾਂ ਮੈਂ ਕਿਹਾ ਕੰਮ ਦੱਸੋ ਏ। ਉਹ ਚਾਹ ਲਿਖਦਾ ਨਾ, ਚਾਹ ਲੈ ਕੋਈ ਇੱਕ ਤਰੀਕਾ ਸੀ। ਹਮੇਸ਼ਾ ਇਦਾਂ ਹੁੰਦਾ ਸੀ ਕਿ ਜਦੋਂ ਚਾਹ ਪੀਂਦਾ ਨਾ ਪਿੱਛੋਂ 3 ਜਣੇ ਆਉਂਦੇ ਨੇ ਕਿ ਉਹ ਇਹ ਕਹਿ ਕੇ ਇਹਨੂੰ ਲੈ ਜਾਂਦੇ ਉੱਥੋਂ। ਠੀਕ ਹੈ ਉਹ ਇਦਾਂ ਹੀ ਕਿੰਨੀ ਵਾਰੀ ਨਾ ਉਹਨੂੰ ਹੁਣ ਸਮਝ ਆ ਗਈ ਕਿ ਜਦੋਂ ਇਹਨੇ ਚਾਹ ਪੀਣੀ ਹੁਣ 3 ਜਣੇ ਲਿਆਉਣਾ ਲੈਣ। ਉਹਨੇ ਤਿੰਨਾਂ ਦਾ ਸੈੱਟ ਬਣਾਇਆ। ਉਹਨੂੰ ਪਤਾ ਕਿ ਇਹਨਾਂ ਨੇ ਆਉਣਾ ਹੀ ਆਉਣਾ ਔਰ ਇਹਨੇ ਇੱਥੋਂ ਇੱਕਦਮ ਘਬਰਾ ਕੇ ਨਿਕਲਣਾ। ਹਾਂ ਤੇ ਅੱਛਾ ਉਸਤਾਦ ਜੀ ਉਹਨਾਂ 3 ਜਾਣਿਆਂ ਨੇ ਜਦੋਂ ਦੇਖ ਕੇ ਡਰੇ, ਕੰਬੇ, ਘਬਰਾਏ। ਮੈਂ ਕਿਹਾ ਤੁਸੀਂ ਘਬਰਾਓ ਨਾ, ਤੁਸੀਂ ਆਪਣਾ ਮੁੱਦਾ ਬਿਆਨ ਕਰੋ। ਤੁਸੀਂ ਵੀ ਉਸਤਾਦ ਜੀ ਉਹ ਕਹਿੰਦੇ ਕਿ ਭਾਵੇਂ ਸਾਡੇ 15-16 ਕਜ਼ਨ ਵਾ, ਉਹਨਾਂ ਨੇ ਪੂਰੇ ਨਿਜ਼ਮ ਤੇ ਜਾਣਾ ਵਾ। ਕਿੱਥੇ? ਪੂਰੇ ਨਿਜ਼ਮ ਤੇ। ਕੀ ਹੋਇਆ ਉਹ ਯਾਰ ਕੀ ਭਾਜੀ ਅਸੀਂ ਨਹੀਂ ਖੇਡਦੇ, ਕੀ ਬਕਵਾਸ ਕਰ ਰਹੇ ਤੁਸੀਂ ਸਾਰੇ ਕਮੈਂਟ ਪੂਰਾ ਭਾਈ? ਉਹਨਾਂ ਨੇ ਪੂਰੋਰਿਜ਼ਮ ਤੇ ਜਾਣਾ ਤਾਂ ਸੈਰ ਕਰਨ ਨਹੀਂ ਚਾਹੀਦਾ। ਅਤੇ ਪੂਰੋਰਿਜ਼ਮ ਕਿਦੋਂ? ਪੂਰੋਰਿਜ਼ਮ ਹੀ ਆ ਪੂਰਾ ਲੈ ਕੇ ਜਾਂਦੇ ਬੰਦੇ ਟੂਰ। ਹਾਂਜੀ ਪੂਰੇ ਨਿਜ਼ਮ ਤੇ ਜਾਣਾ ਕਹਿੰਦੇ। ਮੈਂ ਕਿਹਾ ਯਾਰ ਤੁਸੀਂ ਉਹਨਾਂ ਨੇ ਇਸ ਤਰ੍ਹਾਂ ਸ਼ਨੂਮਲ ਕਰ ਰਹੇ ਹੋ, ਨਮੋਸ਼ਲ ਕਰ ਰਹੇ ਤੁਸੀਂ। ਉਹ ਰਿਜ਼ਮ ਭਾਈ ਓਏ ਓਏ ਯਾਰ ਚੱਲਦੇ ਨਾ ਚੱਲ। ਮੈਂ ਕਿਹਾ ਬੰਦੇ ਕਿੰਨੇ ਆ? ਕਹਿੰਦਾ ਉਸਤਾਦ ਜੀ ਸਾਡੇ 15-16 ਬੰਦੇ ਆ ਤੇ ਉਹਨਾਂ ਦਾ ਜ਼ਿਹਨ ਹੈਗਾ ਵਾ ਕਿ ਅਸੀਂ ਪੂਰੇ ਨਿਜ਼ਮ ਤੇ ਜਾਣਾ, ਸਾਡੇ ਕੋਲ ਪੈਸੇ ਹੈਗੇ ਆ। ਉਸਤਾਦ ਜੀ ਫੇਰ ਹੱਸ ਗਏ। ਤੂੰ ਕਰੀ ਜਾ ਗੱਲ ਪਰੇ। ਉਸਤਾਦ ਜੀ ਉਹ ਕਹਿੰਦਾ ਸਾਡੇ ਕੋਲ ਨਾ ਪੈਸੇ ਹੈਗੇ ਆ, ਸਾਡੇ 15-16 ਬੰਦੇ ਦੇ ਸਾਨੂੰ ਨਾ ਪੂਰੇ ਦਿਨ ਤੇ ਬੰਦਾ ਚਾਹੀਦਾ ਜਿਹੜਾ ਫਰਾ ਕੇ ਲਿਆਵੇ ਸਾਨੂੰ। ਉਹ ਮੈਂ ਕਿਹਾ ਟੈਨਸ਼ਨ ਹੀ ਕੋਈ ਨਹੀਂ, ਤੇ ਚ ਕਿਹੜੀ ਪਰੇਸ਼ਾਨੀ। ਅੱਛਾ ਯਾਨੀ ਮੇਨ ਲੀਡਰ ਚਾਹੀਦਾ ਇੱਕ। ਉਹ ਕਹਿੰਦੇ ਰਸਤੇ ਦੇ ਵਿੱਚ ਆਉਣੀਆਂ ਚੌਂਕੀਆਂ, ਬੰਦੇ ਵਾਧੇ ਘੱਟ, ਜੰਗਲਾਤ ਸਾਨੂੰ ਉਹ ਬੰਦਾ ਚਾਹੀਦਾ ਜਿਹੜਾ ਕਿਸੇ ਕੋ ਨਾ ਡਰਦਾ, ਨਾ ਡਰ ਬੰਦਾ ਚਾਹੀਦਾ। ਤੇ ਉਹ ਕਹਿੰਦੇ ਸਾਨੂੰ ਪੂਰੇ ਦਿਨ ਤੇ ਫਿਰਦਿਆਂ ਸਾਨੂੰ ਕੋਈ ਟੈਨਸ਼ਨ ਨਾ ਹੋਵੇ। ਮੈਂ ਕਿਹਾ ਯਾਰ ਤੁਸੀਂ ਟੈਨਸ਼ਨ ਹੀ ਨਾ ਲਵੋ, ਤੁਹਾਡੇ ਕੋਲ ਯੂਸੀ ਹੈ, ਕੋਈ ਟੈਨਸ਼ਨ। ਉਸਤਾਦ ਜੀ ਉਹਨਾਂ ਨੇ ਮੈਂ ਪੁੱਛਿਆ, ਮੈਂ ਕਿਹਾ ਜਾਣਾ ਕਦੋਂ? ਕਿ ਤੁਹਾਡੇ ਕੋਲ ਪੈਸੇ ਪੂਸੇ ਦਾ ਕੀ ਹਿਸਾਬ ਤਾਂ? ਕਹਿੰਦੇ ਜੀ ਫੀ ਬੰਦਾ ਲੱਖ ਰੁਪਈਆ ਦਊਗਾ ਤੁਹਾਨੂੰ। ਹਾਂ ਠੀਕ ਹੈ। ਉਹ ਲੱਖ ਜ਼ਿਆਦਾ ਨਹੀਂ, 15 ਬੰਦੇ ਨੇ 15 ਲੱਖ ਚ 15 ਬੰਦੇ ਵੀ ਨੇ, ਹੋਟਲ ਲੈਣਾ ਟੂਰਿਜ਼ਮ ਕਦੇ ਐਵੇਂ ਹੋ ਜਾਣਾ, ਖਰਚੇ ਥੋੜੇ ਹੁੰਦੇ। ਹਾਂ ਉਸਤਾਦ ਜੀ ਉਹਨਾਂ ਨੂੰ ਮੈਂ ਕਿਹਾ ਠੀਕ ਆ, ਤੁਸੀਂ ਮੈਨੂੰ ਪੈਸੇ ਜਮ੍ਹਾਂ ਕਰਾਓ, ਮੈਂ ਤੁਹਾਡੇ ਬੰਦੇ ਲੈ ਜਾਣਾ। ਹਾਂ ਉਸਤਾਦ ਜੀ ਉਹ ਕਹਿੰਦਾ ਹੈਲੋ ਪੈਸੇ ਉਸੇ ਟਾਈਮ ਤੇ ਦੇ ਦਿੱਤੇ ਉਹਨਾਂ ਨੇ। ਵਾਹ ਟੱਕ। ਹਾਂ ਪਰ ਉਹਨਾਂ ਨੇ ਮੇਰਾ ਗੁੱਟ ਫੜ ਲਿਆ। ਕਹਿੰਦੇ ਪੈਸੇ ਨਹੀਂ ਇੱਥੋਂ ਖਰਚਣੇ, ਸਾਡੇ ਨਾਲ ਸਾਡੇ ਸਾਹਮਣੇ ਖਰਚਣੇ, ਅਗਰ ਵਾਪਸੀ ਤੇ ਜਿੰਨੇ ਪੈਸੇ ਬਚੇ ਉਹ ਤੇਰੇ ਆ। ਆ ਲੈ ਆ ਕਮਾਈ ਸੀ, ਲੇਕਿਨ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਸਾਡੇ ਸਾਹਮਣੇ ਪੈਸੇ ਲੱਗੇ ਆ। ਮੈਂ ਕਿਹਾ ਐਡਰੈਸ ਦਿਓ। ਕਹਿੰਦੇ ਸੈਂਟਰ ਜੇਲ੍ਹ ਦੀ ਬੈਕ ਸਾਈਡ ਤੇ ਸਿੰਧ ਫਾਟਕ। ਕਿਹੜਾ? ਸਿੰਧ ਫਾਟਕ। ਹਾਂ ਉਹ ਜੇਲ੍ਹ ਉਹ ਸੰਤ ਸਿੰਘ ਪਾਠਕ ਆ, ਉਹੀ ਸਿੰਧ ਫਾਟਕ। ਅੱਛਾ ਉੱਥੇ ਕਹਿੰਦਾ ਸਾਡਾ ਘਰ ਵਾ, ਤੁਸੀਂ ਯੂਸੀ ਸਾਹਿਬ ਸੁਬਾ ਗੱਡੀ ਲੈ ਕੇ ਆ ਜਾਓ, ਸਾਡੇ ਸਾਰੇ ਜੀ ਲੈ ਜੀ।
ਅੱਛਾ ਮੈਂ ਕਿਹਾ ਠੀਕ ਹੋ ਗਿਆ ਉਸਤਾਦ ਜੀ। ਉਸਤਾਦ ਜੀ ਉਹਨਾਂ ਕੋਲ ਮੈਂ 15 ਲੱਖ ਰੁਪਇਆ ਫੜਿਆ ਕਾਹਦਾ ਭਲਾ? ਪੂਰੇ ਨਿਜ਼ਮ ਦਾ। ਹਾਂ ਅੱਛਾ। ਉਸਤਾਦ ਜੀ ਉਹਦੇ ਕੋਲ ਮੈਂ ਨਾ ਇੱਕ ਫੋਨ ਉੱਥੇ ਮਾਰਿਆ ਚਾੜੇ ਨੂੰ, ਮੈਂ ਕਿਹਾ ਤੇਰਾ ਕੋਈ ਡਰਾਈਵਰ ਵਾਕਫ ਹੈਗਾ ਤੇ? ਡਰਾਈਵਰ? ਹਾਂ। ਉਹ ਕਹਿੰਦਾ ਯੂਸੀ ਬਾਦਸ਼ਾਹ ਇਦਾਂ ਦੇ ਪੂਰੇ ਨਿਜ਼ਮ ਲਿਜਾਣ ਵਾਲੇ ਬੇਭਾਵ ਬੰਦੇ ਆਪਣੇ ਕੋਲ। ਮੈਂ ਕਿਹਾ ਬੁਲਾ। ਯਾਰ ਉਸਤਾਦ ਜੀ ਉਹਨਾਂ ਤੇਲ ਪਾਣੀ ਸਾਰਾ ਕੁਝ ਮੁੱਕ ਮੁਕਾ ਕੇ ਨਾ 3 ਲੱਖ ਚ ਗੱਲ ਤੈਅ ਹੋ ਗਈ ਗੱਡੀ ਵਾਲੇ ਨਾਲ। ਗੱਡੀ ਵਾਲੇ। ਕਾਹਦੀ ਭਲਾ? ਪੂਰੇ ਨਿਜ਼ਮ ਤੇ ਜਾਣਾ ਸੀ ਤੇ ਚੂਹਾ ਗੱਡੀ ਉਹਦੇ ਕੋਲ ਮੈਂ ਕਰਾਈ 22 ਸੀਟਰ। ਚੂਹਾ ਗੱਡੀ? ਚੂਹਾ ਗੱਡੀ। ਅੱਛਾ ਅੱਛਾ। ਉਸਤਾਦ ਜੀ ਉਹ ਬੰਦਾ ਆ ਗਿਆ, ਕਹਿੰਦਾ ਸਰ ਉਸਤਾਦ ਚੂਹਾ ਗੱਡੀ ਤੇ ਆਬਜੈਕਸ਼ਨ ਹੈ ਸਰ ਚੂਹਾ ਇੱਕ ਗੱਡੀ ਹੁੰਦੀ ਸੀ ਇੱਕ ਨਾ ਅੱਜ ਤੋਂ 15-20 ਸਾਲ ਪਹਿਲੇ ਪੈਂਥਰ ਟਾਈਪ ਇੱਕ ਗੱਡੀ ਆਈ ਸੀ ਛੋਟੀ, ਉਹਨੂੰ ਕਹਿੰਦੇ ਸੀ ਚੂਹਾ। ਚੂਹਾ ਗੱਡੀ। ਔਰ ਚੂਹਾ ਗੱਡੀ ਇਹਨੇ ਕਹਿਤਾ ਕਈ ਲੋਕ ਘਰਾਂ 'ਚ ਕਹਿੰਦੇ ਸੀ ਯਾਰ ਚੂਹਾ ਕਰਾ ਲਾਂਗੇ, ਹਾਂਜੀ ਕਈ ਇਹ ਵੀ ਕਹਿੰਦੇ ਸੀ ਹਾਂਜੀ ਕਿ ਯਾਰ ਪਿੰਡੀ ਫਲਾਂ ਵਿਆਹ ਤੇ ਜਾਣਾ ਜਾਂ ਫੌਤਗੀ ਹੋ ਗਈ ਏਦਾਂ ਕਰੋ ਚੂਹਾ ਕਰਾ ਚੂਹਾ ਕਰਾ। ਹਾਂਜੀ ਉਦੋਂ ਇਹ ਕਿਤੇ ਗੱਡੀ ਨਾਲ ਕਹਿ ਕੇ ਫਿਰ ਵੀ ਠੀਕ ਕਰਤਾ, ਇਕੱਲਾ ਚੂਹਾ ਕਹਿੰਦੇ ਰਹੀ ਇਹ ਕੌਮ। ਅੱਛਾ ਉਸਤਾਦ ਜੀ ਯਾਨੀ ਕੋਈ ਗੱਡੀ ਇਦਾਂ ਦੀ ਭਮੱਕੜ ਵਰਗੀ ਬੰਦਾ ਕਹੇ ਭਮੱਕੜ ਗੱਡੀ? ਨਹੀਂ ਚੂਹਾ ਗੱਡੀ ਉਹਦਾ ਸੀ। ਨਾਮ ਪਿਆ ਯਾਰ ਤੂੰ ਗੱਲ ਸੁਣ ਲੈ, ਮੇਰੇ ਕੋਲ ਭੁੱਲ ਜਾਣੀ ਆ, ਚਲੀਏ ਜਾਈਏ ਤੂੰ ਗੱਲ ਪੂਰੀ ਹੋਣੀ। ਅੱਛਾ ਜੀ ਚਲੋ। ਉਸਤਾਦ ਜੀ ਹੁਣ ਉਹਨਾਂ ਨੂੰ ਮੈਂ ਪੂਰੇ ਨਿਜ਼ਮ ਤੇ ਲੈ ਜਾਣਾ ਸੀ ਤੇ ਉਹਨੂੰ ਮੈਂ ਬੰਦੇ ਨੂੰ ਸੱਦ ਲਿਆ। ਮੈਂ ਕਿਹਾ ਉਸਤਾਦ ਜੀ 3 ਲੱਖ ਰੁਪਏ, ਉਹਨਾਂ ਦਾ 12 ਲੱਖ ਰੁਪਏ ਮੇਰੇ ਕੋਲ ਬਕਾਇਆ ਬਚ ਗਿਆ। ਉਹਨਾਂ ਨੂੰ ਮੈਂ ਬੁਲਾ ਲਿਆ, ਮੈਂ ਕਿਹਾ ਬੰਦੇ ਨਾਲ ਗੱਲ ਤੈਅ ਹੋ ਗਈ ਆ ਗੱਡੀ ਵਾਲਾ ਤੇ ਸਾਨੂੰ ਨਾਲ ਲਿਜਾਏ। ਓਕੇ। ਕਹਿੰਦਾ ਠੀਕ ਆ ਜੀ। ਮੈਂ ਕਿਹਾ ਆਪਣੇ ਬੈਗ ਬੂਗ ਤਿਆਰ ਕਰ ਲਓ। ਓਕੇ। ਠੀਕ ਸਵੇਰ 8 ਵਜੇ ਅਸੀਂ ਨਿਕਲਣਾ ਇੱਥੇ ਕਿੱਥੇ? ਪੂਰੇ ਨਿਜ਼ਮ ਤੇ। ਓਕੇ। ਉਹ ਮੈਨੂੰ ਅੱਗੋਂ ਕਹਿੰਦਾ ਕਿ ਉਸਤਾਦ ਜੀ ਅਸੀਂ 8 ਵਜੇ ਨਹੀਂ ਨਿਕਲਣਾ, ਸਾਨੂੰ ਲੈ ਕੇ ਜਾਓ ਤੜਕੇ ਜ਼ਾਨਾ ਵੇਲੇ ਸੁਬਹ। ਮੈਂ ਕਿਹਾ ਯਾਰ ਇਹ ਟਾਈਮ ਨਹੀਂ ਸਹੀ ਹੈਗਾ, 7 ਵਜੇ ਦਾ ਕਰ ਲਓ। ਕਹਿੰਦਾ ਨਹੀਂ ਮੂੰਹ ਨੇ ਰਹੀ। ਮੈਂ ਹਿਸਾਬ ਲਾਇਆ, ਮੈਂ ਕਿਹਾ ਪੈਸੇ ਬੇਬਾ 12 ਲੱਖ ਰੁਪਇਆ ਯੂਸੀ ਉੱਤੋਂ ਪੂਰੇ ਨਿਜ਼ਮ ਤੇ ਆਪੇ ਫਿਰਦੇ ਰਹਿਣਗੇ, ਤੂੰ ਗੱਡੀ 'ਚ ਬੈਠੇ ਰਹਿਣਾ। ਓਕੇ ਕਰਾ। ਉਸਤਾਦ ਜੀ ਮੈਂ ਕਿਹਾ ਠੀਕ ਆ ਜੀ। ਓਕੇ। ਉਸਤਾਦ ਜੀ ਗੱਡੀ ਠੀਕ 5 ਵਜੇ ਉਹਨਾਂ ਦੇ ਬੂਹੇ ਮੁੜੇ ਸੁਬਹ ਤੜਕੇ ਸੰਤ ਸਿੰਘ ਪਾਠਕ ਦੇ ਉੱਤੇ ਨਾ ਗੱਡੀ। ਓਕੇ। 5 ਵਜੇ ਉਹਦੇ ਬੂਹੇ ਮੁੜੇ ਉਸਤਾਦ ਜੀ ਉਹ ਅੰਦਰੋਂ ਇਦਾਂ ਨਿਕਲੇ ਆ ਕਿ ਜਿੱਦਾਂ ਸਕੂਲੋਂ ਛੁੱਟੀ ਹੁੰਦੀ ਹੈ, ਜੇਲੋਂ ਨਹੀਂ ਛੁੱਟੀ ਹੁੰਦੀ, ਤਿਆਰ ਬੈਠੇ ਇੰਜ ਕਰਕੇ ਗੱਡੀ ਦਾ ਦਰਵਾਜ਼ਾ ਖੁੱਲਿਆ, ਇਧਰੋਂ ਦਰਵਾਜ਼ੇ ਚੋਂ ਨਿਕਲੇ, ਇੱਧਰ ਗੱਡੀ ਚੋਂ। ਇੰਨੀ ਉਹਨਾਂ ਨੂੰ ਚਾਹ ਸੀ ਇੰਨੇ ਚੜੇ। ਕਿੱਥੇ ਜਾਂਦਾ ਭਲਾ? ਪੂਰੇ ਨਿਜ਼ਮ ਤੇ। ਹਾਂ। ਉਸਤਾਦ ਜੀ ਉਹ ਬਹਿ ਗਿਆ ਗੱਡੀ 'ਚ। ਡਰਾਈਵਰ ਨੂੰ ਮੈਂ ਕਿਹਾ ਲੈ ਵੀ ਦੋਸਤਾ ਇਹਨਾਂ ਨੂੰ ਹੁਣ ਪੂਰੇ ਨਿਜ਼ਮ ਤੇ ਲੈ ਕੇ ਜਾਣਾ ਵਾ ਤੇ ਗੱਡੀ ਪਾ ਦੇ ਉਧਰ ਨੂੰ। ਠੀਕ ਹੈ। ਪੂਰੇ ਨਿਜ਼ਮ ਵਾਲ ਪਾ ਦੇ। ਹਾਂ ਇਧਰ ਸਵਾਦ ਕਲਰ ਘਾਟ ਤੇ ਇਧਰਲੀ ਸਾਈਡ ਤੇ ਗੱਡੀ ਚਮਨ ਵਾਲੀ ਸਾਈਡ ਤੇ ਕਲਰ ਘਾਟ ਤੇ ਚਮਨ ਵਾਲੀ ਸਾਈਡ ਤੇ। ਓਕੇ। ਉਸਤਾਦ ਜੀ ਹੱਸੀ ਜਾਂਦਾ ਪਹਿਲੇ ਤਾਂ ਬਿਮਾਰੀ ਹੈ ਇਹਨੂੰ। ਅੱਛਾ ਤੇਰਾ ਭਾਰ ਨਹੀਂ। ਅੱਛਾ ਪਹਿਲੇ ਤੂੰ ਕਿੱਧਰ ਨੂੰ ਗਿਆ? ਉਸਤਾਦ ਜੀ ਅਸੀਂ ਗੱਡੀ ਪਾਉਂਦੇ ਸਾਰ ਇਹਨਾਂ ਨੂੰ ਮੈਂ ਕਿਹਾ ਹਾਂ ਵੀ ਕਹਿ ਨੂੰ ਜਾਣਾ। ਉਹ ਕਹਿੰਦੇ ਭਾਜੀ ਸਾਡੇ ਥੋੜੇ ਜਿਹਾ ਰਿਸ਼ਤੇਦਾਰ ਆ, ਅਸੀਂ ਸਮਾਨ ਲੈਣਾ ਉੱਥੋਂ, ਉਹ ਸਮਾਨ ਵੀ ਵਿੱਚ ਗੱਡੀ ਦੇ ਰੱਖ ਕੇ ਲੈ ਜਾਣਾ। ਮੈਂ ਕਿਹਾ ਚਲੋ। ਉਹਨਾਂ ਦੇ ਰਿਸ਼ਤੇਦਾਰ ਹੈਗੇ ਸੀ ਇੱਧਰ ਜੜਾਂ ਵਾਲੇ ਰੋਡ ਤੇ, ਨਹੀਂ ਆਵਾਗਤ, ਇੱਧਰਲੀ ਸਾਈਡ ਤੇ। ਉਸਤਾਦ ਜੀ ਉਹਨਾਂ ਨੂੰ ਮੈਂ ਲੈ ਕੇ ਆਇਆ ਤੜਕੇ, ਉੱਥੋਂ 5 ਵਜੇ ਸੀ ਨਿਕਲੇ ਤੇ ਉਸਤਾਦ ਜੀ ਜਦੋਂ ਮੈਂ ਨਾ ਹਾਲੇ ਸ਼ਹਿਰ ਹੀ ਕ੍ਰਾਸ ਵੀ ਨਹੀਂ ਕੀਤਾ ਤੇ ਇੱਕ ਬਹੁਤ ਅੱਛਾ ਹੋਟਲ ਆ ਗਿਆ ਨਾਸ਼ਤੇ ਵਾਲਾ। ਅੱਛਾ। ਉਹ 15 ਦੇ 15 ਹੀ ਕਹਿਣ ਭਾਈ ਅਸੀਂ ਤਾਂ ਘਰੋਂ ਭੁੱਖੇ ਤੁਰੇ ਆ, ਨਾਸ਼ਤਾ ਕਰਨਾ, ਸਾਨੂੰ ਨਾਸ਼ਤਾ ਕਰਾਓ ਇੱਥੇ। ਅੱਛਾ। ਉਹਨਾਂ ਨੇ 15 ਲੱਖ ਨਹੀਂ ਦਿੱਤੇ? 15 ਲੱਖ ਰੁਪਇਆ ਉਸਤਾਦ ਜੀ। ਹੁਣ ਵਿੱਚ 3 ਲੱਖ ਤਾਂ ਲੱਗ ਗਿਆ ਸੀ, 12 ਲੱਖ ਓਕੇ ਓਕੇ। ਫਿਰ ਉਸਤਾਦ ਜੀ ਉਹਨਾਂ ਨੇ ਏਦਾਂ ਨਾਨ ਖਾਣੇ ਸ਼ੁਰੂ ਕੀਤੇ, ਏਦਾਂ ਚਣੇ ਖਾਣੇ ਸ਼ੁਰੂ ਕੀਤੇ ਸ਼ੋਅ ਦੇ ਆਮ ਨੂੰ। ਉਸਤਾਦ ਜੀ ਉਹਨਾਂ ਨੇ ਪਤੀਲੇ ਸਾਰੇ ਕੜਕਾ ਕੜਕੂ ਕੇ 43-42 ਹਜ਼ਾਰ ਰੁਪਇਆ ਡੰਡੀ ਤੇ ਕੱਟ ਦਿੱਤਾ ਉਹਨਾਂ ਨੇ ਵਿੱਚ। ਭਾਈ ਖੱਦਾਂ ਖੁੱਦਾਂ ਪਾਵੇ ਮਗਜ਼ ਉਸਤਾਦ ਜੀ ਮੈਂ ਬੜਾ ਨਾਨ ਨਿਜ਼ਾਮ। ਹਾਂ ਤੇ ਜਦੋਂ ਮੈਂ ਦੇਖਿਆ ਮੈਂ ਕਿਹਾ ਯਾਰ ਕੋਈ ਮਸਲਾ ਨਹੀਂ, ਹਾਲੇ ਪਿੱਛੇ 11 ਲੱਖ ਰੁਪਇਆ ਪਿਆ ਵਾ। 11.5 ਪਿਆ, ਇਹਨਾਂ ਨੇ ਪੂਰਨ ਫਿਰਦੇ ਰਹਿਣਾ, ਪੈਸੇ ਸਾਰੇ ਮੈਂ ਤਾਂ ਲੈ ਲੈਣੀ। ਅੱਲਾ ਤੇ ਖੈਰ ਸੱਲਾ। ਅੱਛਾ ਫਿਰ ਉਸਤਾਦ ਜੀ ਅਸੀਂ ਥੋੜਾ ਜਿਹਾ ਸ਼ਹਿਰ ਵੱਲੋਂ ਕ੍ਰਾਸ ਕੀਤਾ ਵਾ ਤੇ ਉਹਨਾਂ ਨੂੰ ਕਹਿਣਾ ਸੀ ਇਹ ਤੇ ਪੂਰਨਿਜ਼ਮ ਤੇ ਜਾ ਕੇ ਖਾਵਾਂਗੇ ਨਾ, ਤੁਸੀਂ ਤੇ ਘਰੋਂ ਤੇ ਖਾ ਕੇ ਆਓ, ਤੁਸੀਂ ਤੇ ਘਰੋਂ ਨਿਕਲਦੇ ਹੀ ਮਹੱਲੇ 'ਚ ਮੈਨੂੰ ਬਟੀਕ ਪਾਤੀ। ਤਰਸ ਜੀ ਆਇਆ ਸੀ, ਕਹਿੰਦੇ ਭੁੱਖ ਲੱਗੀ। ਚਲੋ ਅੱਛਾ ਫਿਰ ਅੱਛਾ ਤੁਸੀਂ ਪੂਰਨਿਜ਼ਮ ਨਾ ਕਹੋ, ਤੁਸੀਂ ਤੇ ਸਹੀ ਕਹੋ। ਪੂਰਨਿਜ਼ਮ ਆ ਲਫ਼ਜ਼ ਹੀ ਪੂਰਨਿਜ਼ਮ ਸਹੀ ਕੀ ਨਾਮ ਹੀ ਪੂਰਨਿਜ਼ਮ। ਅੱਛਾ ਅਸੀਂ ਗਲਤ ਕਰਨੇ। ਅੱਛਾ ਉਸਤਾਦ ਜੀ ਉਹਨਾਂ ਨੂੰ ਮੈਂ ਲੈ ਕੇ ਤੁਰਿਆ ਵਾ ਤੇ ਉਹ ਕਹਿੰਦੇ ਜੀ ਸਾਨੂੰ ਚੀਜ਼ਾਂ ਵੀ ਲੈ ਕੇ ਦਿਓ। ਜਦੋਂ ਮੈਂ ਦਿਨ ਚੜ ਗਿਆ, ਰੋਸ਼ਨੀ ਹੋ ਗਈ ਤੇ ਉਸਤਾਦ ਜੀ ਜਦੋਂ ਮੈਂ ਦੇਖਿਆ ਤੇ ਉਹਨਾਂ ਨੇ ਸਾਰੇ ਨੇ ਇੱਕੋ ਜਿਹੇ ਕੱਪੜੇ ਪਾਏ ਹੋਏ। 15 ਦੇ 15 ਹੀ। ਮੈਂ ਕਿਹਾ ਯਾਰ ਇਹ ਫੈਕਟਰੀ ਏਰੀਏ ਚੋਂ ਆਏ ਆ ਜਾਂ ਸਕੂਲੋਂ ਆਏ ਆ, ਇਹ ਕੀ ਚੱਕਰ ਵਾ? ਕਿਸੇ ਦੇ 14 ਲਿਖਿਆ, ਕਿਸੇ ਦੇ 302 ਲਿਖਿਆ ਆਇਆ, ਕਿਸੇ ਦੇ 5 ਲਿਖਿਆ ਆਇਆ। ਮੈਂ ਕਿਹਾ ਖੈਰ ਗਿਣਤੀ ਨਾਲ ਵਾੜਦੇ ਹੋਣੇ, ਮੇਲੇ 'ਚ ਗਿਣਤੀ ਨਾਲ ਕੱਢ ਲੈਂਦੇ ਹੋਣੇ ਆ, ਇਹਨਾਂ ਦੀ ਕਿਹੜੀ ਗੱਲ ਆ। ਉਹਨਾਂ ਨੂੰ ਮੈਨੂੰ ਕਹਿੰਦੇ ਯੂਸੀ ਭਾਜੀ ਜਾਣਾ ਤਾਂ ਅਸੀਂ ਤੁਹਾਡੇ ਨਾਲ ਪੂਰੇ ਨਿਜ਼ਮ ਤੇ ਹੀ ਆ, ਲੇਕਿਨ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇੱਥੋਂ ਤੁਸੀਂ ਤਬਦੀਲੀ ਕਰ ਦਿਓ ਸਾਡੇ ਕੱਪੜਿਆਂ ਦੀ। ਉਸਤਾਦ ਜੀ ਉਹਨਾਂ ਨੂੰ ਮੈਂ ਫਿਰ ਵਰਕਸ਼ਾਪ 'ਚ ਲੈ ਗਿਆ ਜਿੱਥੋਂ ਕੱਪੜੇ ਕੁਪੜੇ ਮਿਲਦੇ। ਵਰਕਸ਼ਾਪ ਆ ਜਿੱਥੇ ਪੂਤਲੇ ਸ਼ੂਤਲੇ ਨਹੀਂ ਟੰਗੇ ਹੁੰਦੇ। ਅੱਛਾ ਮਾਲ 'ਚ ਕਿਸੇ 'ਚ ਉਹੀ ਵਰਕਸ਼ਾਪ ਕੱਪੜਿਆਂ ਦੀ। ਉਸ ਭਾਈ ਉਹਨਾਂ ਦੀ ਵਰਕਸ਼ਾਪ ਹੀ ਆ। ਉਸਤਾਦ ਜੀ ਮੈਂ ਉਹਨਾਂ ਨੂੰ ਉੱਥੇ ਲੈ ਗਿਆ ਤੇ ਮੈਂ ਕਿਹਾ ਇੱਥੋਂ
ਜਿਹੜੀ ਸ਼ਾਪਿੰਗ ਕਰਨੀ ਕਰ ਲਓ ਤੁਸੀਂ। ਉਹ ਕਹਿਣ ਇੱਥੇ ਕੈਮਰੇ ਲੱਗੇ ਹੋਣੇ ਆ, ਸਾਨੂੰ ਕਿਸੇ ਹੋਰ ਵਰਕਸ਼ਾਪ 'ਚ ਲਿਜਾ। ਮੈਂ ਬੜਾ ਪਰੇਸ਼ਾਨ, ਮੈਂ ਕਿਹਾ ਯਾਰ ਮੇਰੇ ਨਾਲ ਕਰਨ ਕੀ ਡਏ ਆ। ਖੈਰ ਮੈਂ ਕਿਹਾ ਚਲੋ ਆਓ, ਮੈਂ ਦੂਜੀ ਸਾਈਡ ਤੇ ਉਹਨਾਂ ਨੂੰ ਲਗਿਆ। ਉੱਥੇ ਉਹਨਾਂ ਨੇ ਉਸਤਾਦ ਜੀ ਆਪਣਾ ਨਾ ਜਿਹੜਾ ਉੱਪਰਲਾ 50,000 ਰੁਪਈਆ ਸੀ, ਉਹਦੇ ਕਿਸੇ ਨੇ ਜੁੱਤੀ ਲੈ ਲਈ, ਕਿਸੇ ਨੇ ਬਨੈਣ, ਕਿਸੇ ਨੇ ਪਰਫਿਊਮ, ਇਦਾਂ ਦੀਆਂ ਸ਼ਾਮਾਂ ਲੈ ਕੇ। ਤੇਰੇ ਕੋਲ ਰਹਿ ਗਿਆ 12, ਮੇਰੇ ਕੋਲ 11 ਰਹਿ ਗਿਆ। 11 ਲੱਖ ਰੁਪਈਆ ਉਸਤਾਦ ਉਹ ਰਹਿ ਗਿਆ ਨਾ। ਤੇ ਹਾਲੇ ਤੂੰ ਜਾਣਾ ਵਾ? ਹਾਲੇ ਅਸੀਂ ਜਾਣਾ ਕਿੱਥੇ ਭਲਾ? ਪੂਰਨ ਰਿਜ਼ਮ। ਹਾਂ ਉਸਤਾਦ ਜੀ ਅੱਲਾ ਖੈਰ ਕਰਤੇ ਨਾ, ਗੱਡੀ ਪਿੰਡੀ ਰਾਵਲਾ ਨੂੰ ਪਾ ਲਈ ਅਸੀਂ। ਓਹ ਯਾਰ ਪਿੰਡੀ ਰਾਵਲ ਨੂੰ ਪਾ ਲਈ ਜੇ। ਸ਼ੁਕਰ ਹੈ ਗੱਡੀ ਪਾਈ ਹੈ ਯਾਰ। ਪਿੰਡੀ ਰਾਵਲ? ਹਾਂਜੀ ਪਿੰਡੀ ਰਾਵਲ ਨੂੰ। ਉਸਤਾਦ ਜੀ ਜਦੋਂ ਉਹਨੂੰ ਗੱਡੀ ਪਾਈ ਨਾ ਤੇ 11 ਲੱਖ ਰੁਪਈਆ ਮੇਰੇ ਕੋਲ। ਇਹ ਬਾਦ ਸਲਾਮਾ ਦੇ ਕੋਲ ਨਹੀਂ? ਨਹੀਂ ਹਾਂਜੀ ਇਹ ਉਸ ਤੋਂ ਅੱਗੇ ਪੂਰ ਹਰੀ ਲੰਘ ਕੇ ਨਾ ਮੂਸੇ ਲਾਲੇ ਤੋਂ ਅੱਗੇ ਹੈ ਯਾਰ। ਅੱਛਾ ਪੂਰਾ ਸ਼ੇਖੂ ਤੋਂ ਅੱਗੋਂ ਲੰਘ ਜਾ ਕੇ। ਉਸਤਾਦ ਜੀ ਜਦੋਂ ਅਸੀਂ ਮੈਂ ਪਿੰਡੀ ਰਾਵਲਾ ਨੂੰ ਗੱਡੀ ਪਾਈ ਨਾ ਤੇ ਹੋਟਲ ਬੜਾ ਸੋਹਣਾ ਉੱਥੇ ਰਸਤੇ ਦੇ ਵਿੱਚ। ਦੁਪਹਿਰ ਹੋ ਗਈ, 2-3 ਦਾ ਟਾਈਮ ਹੋ ਗਿਆ ਤੇ ਉਹ ਕਹਿਣ ਕਿ ਯੂਸੀ ਸਾਹਿਬ ਭੁੱਖ ਲੱਗ ਗਈ ਆ। ਮੈਨੂੰ ਤਰਸ ਵੀ ਆਵੇ। ਮੈਂ ਕਿਹਾ ਯਾਰ ਕੋਈ ਰੌਲਾ ਨਹੀਂ। ਹੋਟਲ 'ਚ ਵੜੇ ਆ ਤੇ ਉਹ ਮੈਨੂੰ ਮੈਂ ਕਿਹਾ ਏਦਾਂ ਕਰ, ਇਹਨਾਂ ਨੂੰ 3-4 ਕੜਾਈਆਂ ਦੇ ਵਿੱਚ ਪਾ ਦੇ ਸਾਲਣ। ਉਹ ਜਿਹੜਾ ਹੁੰਦਾ ਨਹੀਂ ਕੜਾਈ ਦੇ ਵਿੱਚ ਖਾਂਦੇ ਤਸਲੇ ਜਾਏ, ਉਹਨਾਂ 'ਚ ਮੈਂ ਕਿਹਾ ਸ਼ੁਰੂ ਹੋ ਜਾਓਗੇ। ਉਸਤਾਦ ਜੀ ਉਹਨਾਂ ਨੇ ਤਸਲਿਆਂ 'ਚ ਰੋਟੀ ਖਾਣੀ ਸ਼ੁਰੂ ਕੀਤੀ ਆ। ਪਤਾ ਨਹੀਂ ਮੈਨੂੰ ਮਜ਼ਦੂਰ ਤਗਾਰੀ ਵਾਲੇ ਲੱਗੇ ਉਹ, ਉਹਨਾਂ ਨੇ 3-3 ਤਸਲੇ ਮਗਾ ਖਾਦੇ। ਮਜ਼ਦੂਰ ਤਗਾਰੀ ਵਾਲੇ ਯਾਰ ਉਹ ਜਾ ਰਹੇ ਸੀ ਤੇ ਪ੍ਰੋਰਿਜ਼ਮ ਤੇ ਹੁਣ ਭਾਜੀ ਉਹਨਾਂ ਨੇ ਪੈਸੇ ਦਿੱਤੇ, ਉਹਨਾਂ ਨੇ ਖਾਣਾ ਉਸਤਾਦ ਜੀ ਉਹ ਕੜਾਈ ਮੰਗਾਉਣ ਤੇ ਖਾਈ ਜਾਣ, ਕੜਾਈ ਮੰਗਾਉਣ ਤੇ ਖਾਈ ਜਾਣ। ਉਹ ਕਮ ਸੇ ਕਮ ਵੀ ਨਾ ਉਹਨਾਂ ਨੇ ਕੋਈ 8-9 ਕੜਾਈਆਂ, ਕੋਈ ਬੋਤਲਾਂ, ਕੋਈ ਹੋਰ ਲਵਾ 50-60 ਹਜ਼ਾਰ ਦਾ 50-60 ਹਜ਼ਾਰ ਦਾ, ਉਹ 80,000 ਰੁਪਏ ਦਾ ਨਿਜ਼ਾਮ ਹੋ ਗਿਆ। ਪਾਣਾ 1.5-2 ਕਿਲੋ ਦੀ ਕੜਾਈ 10,000 ਰੁਪਏ ਦੀ 14-1500 ਦੀ ਉਸਤਾਦ ਜੀ ਉਹ ਤਾਂ ਏਦਾਂ 14-1500 ਦੀ ਨਹੀਂ। ਹਾਂਜੀ ਕਿੱਥੇ 4,000 5,000 ਹਾਂਜੀ ਅੱਛਾ ਜੀ 80,000 ਰੁਪਇਆ ਉੱਥੇ ਲੱਗ ਗਿਆ। ਜਦੋਂ ਅਸੀਂ ਪੂਰਨ ਨਦਰ ਨੂੰ ਗੱਡੀ ਪਾਈ ਨਾ ਦੁਬਾਰਾ, ਤੇ ਉਹ ਮੈਨੂੰ ਕਹਿੰਦੇ ਭਾਜੀ ਕੋਈ ਲੇਜ਼, ਕੋਈ ਬੋਤਲ ਏਦਾਂ ਦੀਆਂ ਸ਼ਾਵਾਂ ਵਿੱਚ ਰੱਖ ਲਓ, ਸਫ਼ਰ ਦੂਰ ਦਾ ਵਾ। ਮੂੰਗਫਲੀ ਦਾ ਮੈਂ ਨਾ ਹੁਣ ਰਹਿ ਗਿਆ ਤਕਰੀਬਨ ਕੋਈ 10 ਨਹੀਂ ਕੀਤਾ ਮੈਂ 10 ਲੱਖ 20,000 ਰੁਪਇਆ। ਉਹ ਵੀ ਆ ਲੈ ਨਹੀਂ, ਉਹ ਵੀ 20,000 ਦੀਆਂ ਲੈ ਲਈਆਂ ਸਿਗਟਾਂ ਸੁਗਟਾਂ ਤੇ 10 ਲੱਖ ਰਹਿ ਗਿਆ ਤੇ ਹਾਲੇ ਤੂੰ ਪਿੰਡ ਹੀ ਨਹੀਂ ਪਹੁੰਚਿਆ। ਪਿੰਡੀ ਰਾਵਲ ਤੋਂ ਹੋ ਰਹੀ ਸੀ ਹਾਲੇ। ਅੱਛਾ ਉਸਤਾਦ ਜੀ ਉਹਨੇ ਜਦੋਂ ਨਾ ਪਿੰਡੀ ਰਾਵਲ ਤੋਂ ਗੱਡੀ ਬਾਅਦ ਸਲਾਮਾ ਮੁਹੰਮਦ ਬਖਸ਼ਾ ਉਧਰ ਨਹੀਂ ਗਿਆ ਯਾਰ ਤੂੰ ਬਾਅਦ ਫੈਸਲਾ ਤੋਂ ਨਿਕਲਣਾ। ਉਸਤਾਦ ਜੀ ਅਸੀਂ ਨਿਕਲ ਪਏ। ਓਕੇ ਕਲਰ ਘਾਟ ਵੱਲ ਨੂੰ ਗੱਡੀ ਤੁਰ ਪਈ। ਕਲਰ ਘਾਟ ਠੀਕ ਹੈ ਉਸਤਾਦ ਜੀ, ਹੁਣ ਗੱਡੀ ਜਾ ਰਹੀ ਹੈ ਸਾਡੀ ਏਦਾਂ, ਤੇ ਹਲੇ ਕਲਰ ਘਾਟ ਦੇ ਵਿੱਚ ਵੜੇ ਨਹੀਂ ਹੈਗੇ ਤੇ ਗੱਡੀ ਦਾ ਪਟਾਕਾ ਪੈ ਗਿਆ। ਗੱਡੀ ਦਾ ਟਾਇਰ ਆਇਆ ਠੋ। ਉਹ ਮੇਰੇ ਮੌਲਾ ਯੂਸੀ ਤੈਨੂੰ ਲੈ ਮੌਲਾ। ਓਏ ਹੋਏ ਹੋਏ ਉਸਤਾਦ ਜੀ ਜਦੋਂ ਨੇ ਠਾ ਕੀਤਾ ਨਾ ਤੇ ਦਿਲ ਮੇਰਾ ਵੀ ਇੱਕ ਵਾਰੀ ਡੁੱਬਿਆ। ਸਾਡਾ ਵੀ। ਮੈਂ ਕਿਹਾ ਓਏ ਡਰਾਈਵਰਾ ਤੇ ਨਾਲ ਗੱਲਬਾਤ ਮੁੱਕੀ ਸੀ, ਕਹਿੰਦਾ ਪੈਂਚਰਾਂ ਦੀ ਨਹੀਂ ਸੀ ਮੁੱਕੀ, ਤੇਲ ਤੂਲ ਦੀ ਇੱਧਰ ਉੱਧਰ ਦੀ ਮੁੱਕੀ ਸੀ। ਪੈਂਚਰ ਜਦੋਂ ਅਸੀਂ ਥੱਲੇ ਜਾ ਕੇ ਦੇਖਿਆ ਉਸਤਾਦ ਜੀ, ਆ ਮੇਰੀ ਬਾਂਹ ਜਿੱਡਾ ਪਾੜ ਆਇਆ ਹੋਇਆ ਟਾਇਰ, ਯਾਨੀ ਫਾਰਗ ਹੋ ਗਿਆ। ਟਾਇਰ ਹੀ ਫਾਰਗ ਹੋ ਗਿਆ। ਟਾਇਰ ਵੀ ਨਵਾਂ ਪੈਣਾ, ਟੂਬ ਵੀ ਨਵੀਂ, ਰਿਮ ਬਚ ਗਿਆ। ਓਹੋ ਉਸਤਾਦ ਜੀ ਉਹ ਸਾਰਾ ਲੋਹੇ ਦਾ ਵੀ ਇੰਜ ਚਿੱਬ ਜਿਹਾ ਪਿਆ। ਰਿਮ ਵੀ ਫਾਰਗ ਹੋ ਗਿਆ। ਯਾਨੀ ਲੱਖ ਦਾ ਸਿੱਧਾ ਸਦਾ ਹੈ। ਅੱਛਾ ਕਿਹੜਾ ਰਿਮ ਆ ਜਿਹੜਾ ਇੰਜ ਕਰਕੇ ਹੋ ਜਾਂਦਾ? ਚੜਾਈ ਹੋ ਰਹੀ ਸੀ ਨਾ। ਅੱਛਾ ਚਲੋ ਠੀਕ। ਉਸਤਾਦ ਜੀ ਮੈਂ ਉਹਨਾਂ ਨੂੰ 15 ਜਣਾਂ ਨੂੰ ਮੈਂ ਕਿਹਾ ਤੁਸੀਂ 15 ਦੇ ਵਿੱਚੋਂ ਤੁਹਾਡੇ ਚੋਂ ਪੂਰਨਿਜ਼ਮ ਚੋਂ ਨੈਸ਼ ਕਿਹੜਾ ਵਾ? ਉਹ ਸਾਰੇ ਨੇ ਇਹਦੇ ਉਂਗਲ ਕਰ ਲਈ। ਤੈਨੂੰ ਆਪ ਹੀ ਮੰਨਣਾ ਪਿਆ। ਅੱਛਾ ਉਹ ਇੱਕ ਦੂਸਰੇ ਨੂੰ ਉਂਗਲਾਂ ਕਰੀ ਜਾਣ। ਮੈਂ ਨਹੀਂ ਉਹ ਚੰਗਾ ਹੁੰਦਾ ਯਾਰ, ਕਿਸ ਟਾਈਮ ਇਸ ਤਰ੍ਹਾਂ ਹੁੰਦਾ ਕਿ ਇਹ ਵੀ ਇੱਕ ਨਿਜ਼ਾਮ ਦਾ ਹੋ ਜੇ ਨਾ ਤੇ ਅੱਗੋਂ ਫਿਰ ਤੁਸੀਂ ਈਜ਼ੀ ਹੋ ਜਾਂਦੇ। ਸ਼ੁਕਰ ਕਰ ਹਾਲੇ ਕਿ ਚੜਾਈ ਤੇ ਚੜਦਾ ਪੂਰਾ ਨਿਜ਼ਾਮ ਤੋਂ ਡੇਗ ਪੈਂਦਾ ਤਾਂ ਫਿਰ। ਉਸਤਾਦ ਜੀ ਉਹ ਪੂਰਾ ਟਾਇਰ ਤੇ ਪੂਰਾ ਸਰੀਆ ਜਿਹਾ ਵਿੱਚ ਪਾਉਣ ਦਾ ਨਾ, ਵੀਲ ਐਕਸਲ ਜਿਹਾ ਵੱਡਾ ਪਾ ਕੇ ਉਹਨੇ ਮੈਂ ਬਿੱਲ ਬਣਾਇਆ ਤੇ ਉਹਨੇ ਉਸਤਾਦ ਜੀ 1,45,000 ਰੁਪਇਆ ਬਣਾਇਆ। ਕਹਿੰਦਾ ਭਾਈ ਟੂਰ ਤੇ ਜਾਣਾ ਤੁਸੀਂ ਆਪਣਾ। ਉਹਦੇ ਨਾਲ ਇੰਜਨ ਵੀ ਕਰਾ ਲਿਆ ਜੇ ਸਾਰਾ। ਯਾਰ ਵਾਹ ਉਸਤਾਦ ਜੀ 1,45,000 ਰੁਪਏ ਦੇ ਉਹ ਸਾਨੂੰ ਦੋਵੇਂ ਜੱਗੂ ਜਿਹੇ ਟਾਇਰ ਪਏ ਜਿਹੜੇ ਮੋਟੇ ਮੋਟੇ ਹੁੰਦੇ ਪਿੱਛੇ ਜਿਹੜੇ ਪੈਂਦੇ। 8.65 ਪਾਏ ਨਾ ਵੱਡੇ ਟਾਇਰ ਨਾਲ ਪੈਣ ਟੂਪਾਂ ਰੇਮਾਂ ਇਹ ਉਹ ਲੋਇਆ ਗੱਡੀ ਉਹਨੇ ਥੱਲੇ ਸਾਰਾ ਸਸਪੈਂਸ਼ਨ ਓਕੇ ਕਰਾ ਲਈ। 8,55,000 ਉਸਤਾਦ ਜੀ ਮਗਰ 8 ਲੱਖ ਕਿਹੜੀ ਜਾਈ ਉਸਤਾਦ ਜੀ ਮਗਰ 8,55,000 ਰੁਪਇਆ ਰਹਿ ਗਿਆ ਤੇ ਹਾਲੇ ਅਸੀਂ ਪੂਰਨਿਜ਼ਮ ਚ ਪਹੁੰਚੇ ਨਹੀਂ। ਹਾਲੇ ਪੂਰਨਿਜ਼ਮ ਲਾਗੇ ਵੀ ਨਹੀਂ ਆਇਆ। ਲਾਗੇ ਵੀ ਨਹੀਂ ਆਇਆ। ਉਸਤਾਦ ਜੀ ਰੱਬ ਦੀ ਕਰਨੀ। ਹਾਲੇ ਪਿੰਡੀ ਰਾਵਲ ਦੇ ਕੋਲ ਪਹੁੰਚੇ ਆ। ਅੱਛਾ ਉਸਤਾਦ ਜੀ ਅਸੀਂ ਨਾ ਉੱਥੋਂ ਹੁਣ ਜਦੋਂ ਅਸੀਂ ਕਲਰ ਘਾਟ ਵੱਲ ਨੂੰ ਗੱਡੀ ਪਾਈ ਹਾਂ ਕਲਰ ਘਾਟ ਵੱਲ ਉੱਥੋਂ ਇੱਕ ਮੋੜ ਮੁੜਦਾ ਵਾ ਸਲਾਮਾਬਾਦ ਨੂੰ ਜਾਂਦਾ ਮੋੜਦਾ ਅੱਗੇ ਜਾ ਕੇ। ਉਸਤਾਦ ਜੀ ਅਸੀਂ ਹਲੇ ਸਲਾਮਾਬਾਦ ਤੱਕ ਪਹੁੰਚੇ ਹੀ ਆ। ਉੱਥੋਂ ਟਾਇਰ ਟੂਰ ਪਵਾ ਕੇ ਤੇ ਉਸਤਾਦ ਜੀ ਇੱਕ ਵਿੱਚ ਨਾ ਉਹਨਾਂ ਦੇ ਬੰਦਾ ਹੈਗਾ ਸੀ 45 ਸਾਲ ਦਾ, ਉੱਥੇ ਹੱਥ ਰੱਖ ਕੇ ਨਾ ਪੂਰਾ ਸਫ਼ਰ ਉਹਨੂੰ ਕਰ ਰਿਹਾ ਸੀ, ਮਤਲਬ ਦੇਖ ਰਿਹਾ ਸੀ। ਜਦੋਂ ਸਲਾਮਾਬਾਦ ਪਹੁੰਚੇ ਤਾਂ ਉੱਚੀ ਉੱਚੀ ਰੋਣ ਲੱਗ ਪਿਆ।
ਉਹ ਮੈਂ ਮਰ ਗਿਆ, ਉਹ ਮੈਂ ਮਰ ਗਿਆ, ਉਹ ਮੈਂ ਮਰ ਗਿਆ। ਜਦੋਂ ਮੈਂ ਲਾਗੇ ਜਾ ਕੇ ਦੇਖਿਆ ਉਸਤਾਦ ਜੀ, ਮੈਂ ਇੱਥੇ ਹੱਥ ਰੱਖ ਕੇ ਦੇਖਦਾ ਉਹਦੀ ਪੈਂਟ ਸਪਾਟ ਗਈ ਸੀ। ਕੀ ਪਾਟ ਗਈ ਸੀ? ਯਾਰ ਸਪੈਂਡਸ ਦੀ ਨਾੜ ਹੁੰਦੀ ਨਾ, ਪੂਰੇ ਨਿਜ਼ਮ ਇਹ ਕਿਤੇ ਡੈਮੇਜ ਬੰਦੇ ਲੈ ਕੇ ਟੁਰਿਆ ਇਹ ਉਹਦੀ ਪੈਂਡਸ ਨਹੀਂ ਪਾਟੀ ਬੇਟਾ, ਤੇਰੀ ਪੈਂਡਸ ਪਾੜ ਗਈ। ਦੀਨ ਦੀ ਪੈਂਟ ਸੀ। ਤੇ ਤੂੰ ਕਿੰਨਾ ਗੱਲੇ ਪੈਂਡਸ ਕੀਤਾ ਯਾਰ ਬਾਸ ਭਾਈ ਮੈਨੂੰ ਅੱਛਾ ਤੈਨੂੰ ਪਤਾ ਲੱਗਾ ਵੀ ਇਹਦੇ ਜਦੋਂ ਮੈਂ ਤੇ ਉਹਦਾ ਹੱਥ ਰੱਖਿਆ ਨਾ, ਮੈਂ ਕਿਹਾ ਲੈ ਵੀ ਇਹਦੀ ਪੈਂਟ ਸਪਾਟ ਗਈ, ਜਿੱਦਾਂ ਚੀਕਾਂ ਮਾਰਨ ਡਿਆ ਸੀ। ਬਦਮਾਸ਼ ਨੂੰ ਪਤਾ ਲੱਗ ਜਾਂਦਾ ਜੀ। ਅੱਛਾ ਲੋ ਜੀ ਉਸਤਾਦ ਜੀ, ਉਹ ਬਾਬੇ ਦੀ ਜਦੋਂ ਪੈਂਟ ਸਪਾਟ ਗਈ ਨਾ ਉਹਦੀ, ਤੇ ਮੈਨੂੰ ਬੜੀ ਟੈਨਸ਼ਨ ਬਣੀ। ਬਣਦੀ ਹੁਣ ਉਹ ਡਰਾਈਵਰ ਨੂੰ ਮੈਂ ਕਿਹਾ ਇਹਦਾ ਕੀ ਕਰੀਏ? ਕਹਿੰਦਾ ਅਸੀਂ ਇੱਥੇ ਪੂਰੇ ਦਿਨ ਤੇ ਫਿਰਦੇ ਤੁਰਦੇ ਦੇਰ ਲੱਗੇ ਹਸਪਤਾਲ ਆ, ਮੈਨੂੰ ਉੱਥੇ ਲੈ ਜਾਣਾ ਵਾ, ਤੇ ਇਹਨਾਂ ਨੂੰ ਕਿਤੇ ਬਿਠਾ ਦੇ। ਕੱਲ ਯਾਨੀ ਕਲਰ ਘਰ ਤੋਂ ਪਲੂਰਲਿਜ਼ਮ ਸ਼ੁਰੂ ਹੋ ਗਿਆ ਸੀ ਇਸਲਾਮਾਬਾਦ ਤੋਂ ਅੱਗੋਂ ਮੁੜ ਕੇ। ਹਾਂਜੀ, ਇਸਲਾਮਾਬਾਦ ਤੇ ਕਲਰ ਘਰ ਦੇ ਦਰਮਿਆਨ ਚ ਕਿਤੇ ਪੈਂਡਸ ਪਾਰਟੀ ਹੈ। ਉਸਤਾਦ ਜੀ ਉਹਨੂੰ ਮੈਂ ਡਰਾਈਵਰ ਨੂੰ ਕਿਹਾ, ਮੈਂ ਕਿਹਾ ਯਾਰ ਇਹਦਾ ਕੁਛ ਕਰ। ਠੀਕ ਕਹਿੰਦਾ ਯੂਸੀ ਬਦਮਾਸ਼ ਨੂੰ ਮੈਂ ਠੀਕ ਕਰਾ ਦਿੰਦਾ, ਇਹਨੂੰ ਮੈਂ ਲੈ ਜਾਣਾ ਹਸਪਤਾਲ, ਤੇ ਇਹਨਾਂ ਬਾਕੀਆਂ ਦਾ ਤੂੰ ਹਿਸਾਬ ਕਿਤਾਬ ਲਾ। ਮੈਂ ਕਿਹਾ ਓਕੇ ਕਰਾ। ਉਸਤਾਦ ਜੀ ਉਹਨੂੰ ਹਸਪਤਾਲ ਨੂੰ ਤੋਰਿਆ, ਬਾਕੀਆਂ ਨੂੰ ਮੈਂ ਕੋਟਾ ਦੁਕਾਨ 'ਚ ਬਣੀ ਸੀ ਉਹ, ਉੱਥੇ ਬਿਠਾਤਾ। ਮੈਂ ਕਿਹਾ ਇੱਥੇ ਚਾਹਾਂ ਚੂਹਾਂ ਪੀਓ, ਸੁੱਕੇ ਪਰੌਠੇ ਖਾਓ। ਉਹਨੂੰ ਮੈਂ ਕਿਹਾ, ਉਹਨੂੰ ਕਹਿ ਦਿੱਤਾ ਮੈਂ ਕਿਹਾ ਇਹਨੂੰ ਘਿਓ ਵਾਲੀ ਰੋਟੀ ਨਹੀਂ ਦੇਣੀ, ਚਾਹ ਨਾਲ ਰੋਟੀ ਖਾਣ ਬੈਠੇ ਇਹ ਜਿੰਨੇ ਵੀ, ਤੇ ਮੈਂ ਜ਼ਰਾ ਬਾਬੇ ਦਾ ਹਿਸਾਬ ਲਾ ਕੇ ਆਵਾਂ। ਸਾਜੀ 8,55,000 ਰੁਪਇਆ ਮੇਰੀ ਜੇਬ 'ਚ। ਮੈਂ ਕਿਹਾ ਦੇਖਾਂ ਬਾਬੇ ਦਾ ਕੀ ਹਿਸਾਬ ਕਿਤਾਬ ਹੋਇਆ। ਸਾਜੀ ਜਦੋਂ ਮੈਂ ਉਹਦਾ ਦੇਖਿਆ ਤੇ ਉਹਦੇ ਨਾ ਪੈਂਟਸ ਪਾਟਣ ਦੇ ਨਾਲ ਜ਼ਹਿਰ ਫੈਲ ਕੇ ਆਲੇ ਦੁਆਲੇ। ਓਏ ਹੋਏ ਹੋਏ ਹੋਏ, ਜਿਸਮ ਤੇ ਜ਼ਹਿਰ ਫੈਲ ਗਿਆ। ਮੁਸੀਬਤ ਪੈ ਗਈ ਯਾਨੀ ਕਿ। ਅੱਛਾ ਯਾਰ ਇਹਦੀ ਬਦਮਾਸ਼ੀ ਦੇ ਨਹੀਂ, ਇਹਦੀ ਮਾਸੂਮੀਅਤ ਦੇ ਵਾਕਿਆਤ ਲੱਗਦੇ। ਅੱਛਾ ਮੈਂ ਹੁਣ ਬੜਾ ਪਰੇਸ਼ਾਨ ਕਿ ਯੂਸੀ ਬਦਮਾਸ਼ ਤੂੰ 15 ਬੰਦੇ ਲੈ ਕੇ ਚੱਲਣਾ ਸੀ ਪੂਰਨ ਨਿਜ਼ਮ, ਤੇ ਇੱਕ ਵੀ ਘਟ ਗਿਆ ਤੇ ਤੇਰੀ ਰਹਿੰਦੀ ਨਹੀਂ ਹੈਗੀ। ਦਿਲ ਬੜਾ ਮੇਰਾ ਘਬਰਾਇਆ। ਉਸਤਾਦ ਜੀ ਉਹ ਬਾਬਾ ਮੈਂ ਹਸਪਤਾਲ ਦਾਖਲ ਕਰਾ ਕੇ ਬਾਹਰ ਇੰਜ ਖੜਾ ਕਿ ਜਿੱਦਾਂ ਬਾਬੇ ਦੇ ਨਾਲ ਡਿਲੀਵਰੀ ਹੋਣ ਡਈ, ਲੇਕਿਨ ਉਹਦੇ ਪੈਂਟਸ ਪਾਰਟੀ ਲਾਲ ਬੱਤੀ ਬੜੇ, ਕਦੀ ਕੁਛ ਹੋਵੇ, ਸਾਰਾ ਡਿਲੀਵਰੀ ਵਾਲਾ ਹਸਪਤਾਲ ਵਾਲਾ ਮਾਹੌਲ ਬਾਬੇ ਜੀ। ਅੱਛਾ ਫੇਰ ਉਸਤਾਦ ਜੀ ਡਾਕਟਰ ਮਿੰਟ ਬਾਅਦ ਆਵੇ, ਮੈਨੂੰ ਕਹੀ ਜਾਵੇ ਆਪ ਜੇ ਲੈ। ਮੈਂ ਫੇਰ ਦੌੜ ਜਾਵਾਂ ਥੱਲੇ ਨੂੰ, ਫੇਰ ਆਵਾਂ ਆਪ ਜੇ ਲੈ। ਮੈਂ ਕਿਹਾ ਬਾਬਾ ਮਰ ਰਿਹਾ ਕਿ ਨਹੀਂ, ਹਾਲੇ ਮੈਨੂੰ ਦਵਾਈ। ਡਾਕਟਰ ਹੁੰਦੇ ਨਾ, ਉਹਨੇ ਕਿੰਨਾ ਕੁਝ ਮੰਗਾ ਲਿਆ ਇਧਰ ਉਧਰ ਦੇ ਮਰੀਜ਼ਾਂ ਦਾ ਵੀ, ਹਾਂਜੀ ਬਾਅਦ ਚ ਵਾਪਸ ਕਰਕੇ ਫਿਰ ਮੈਡੀਕਲ ਸਟੋਰ ਤੋਂ ਪੈਸੇ ਵੀ ਲੈ ਲੈਂਦੇ। ਉਸਤਾਦ ਜੀ ਪੌਣੇ ਕੁ ਘੰਟੇ ਬਾਅਦ ਬਾਬੇ ਨੂੰ ਲੈ ਕੇ ਜਦੋਂ ਬਾਹਰ ਨਿਕਲੇ, ਤੇ ਬਾਬੇ ਦੇ ਨਾ ਇੱਥੇ ਚੰਗੇ ਉਹਨਾਂ ਨੇ ਤਸਮਿਆਂ ਵਾਂਗੂ ਟਾਂਕੇ ਬੰਨੇ ਹੋਏ। ਓਕੇ ਬਾਹਰ ਨੂੰ ਆਇਆ, ਦਵਾਈਆਂ ਲਈਆਂ। ਜਦੋਂ ਮੈਂ ਬਿੱਲ ਬਣਾਇਆ ਨਾ, ਤੇ ਉਹ ਸੀ ਪ੍ਰਾਈਵੇਟ ਹਸਪਤਾਲ ਤੇ ਮਹਿੰਗੇ ਡਾਕਟਰਾਂ ਦਾ। ਮੈਂ ਉਹਨੂੰ ਡਰਾਈਵਰ ਨੂੰ ਕਿਹਾ ਸੀ, ਮੈਂ ਕਿਹਾ ਨਾਰਮਲ ਜਗ੍ਹਾ ਤੋਂ ਟਾਂਕੇ ਲਵਾਈ, ਉਹ ਵੱਡੇ ਜਗ੍ਹਾ ਤੇ ਲੈ ਕੇ ਵੜ ਗਿਆ। ਉਸਤਾਦ ਜੀ ਲੱਖ ਰੁਪਇਆ ਬਾਬੇ ਤੇ ਲੱਗ ਗਿਆ। ਜਿਹੜੀਆਂ ਉਹਨੇ ਨਾਲ ਦਵਾਈਆਂ ਦਿੱਤੀਆਂ ਨਾ ਸਾਨੂੰ। ਕਿੰਨਾ ਰਹਿ ਗਿਆ ਯਾਰ? 755 ਰਹਿ ਗਏ। ਪ੍ਰੋਗਰਾਮ ਕਿੰਨਾ ਰਹਿ ਗਿਆ? ਪ੍ਰੋਗਰਾਮ ਅੱਧੇ ਘੰਟੇ ਦਾ ਰਹਿ ਗਿਆ। ਪੈਸੇ ਮੁੱਕ ਜਾਣੇ ਪ੍ਰੋਗਰਾਮ। ਅੱਛਾ ਉਸਤਾਦ ਜੀ ਹੁਣ ਉਹ ਲੱਖ ਰੁਪਇਆ ਤਾਂ ਬਾਬੇ ਤੇ ਲੱਗ ਗਿਆ, ਤੇ ਬਾਬੇ ਤੇ ਸਾਨੂੰ ਉੱਥੇ ਤਕਰੀਬਨ ਇੱਕ ਰਾਤ ਤੇ ਇੱਕ ਦਿਨ ਲੱਗਾ ਪੂਰਾ। ਉਹ ਪੈਂਟ ਸੇਤੀ ਥੋੜੀ ਪਾਰਟੀ ਹੋਵੇ, ਪੈਂਟ ਇਕੱਠੀ ਥੋੜੀ ਹੁੰਦੀ ਛੇਤੀ। ਉਹ ਬਾਬਾ ਜੀ ਪੈਂਡਸ ਹੁੰਦੀ ਕੀ ਵੈਸੇ? ਸਾਹ ਜੀ ਪਤਾ ਨਹੀਂ, ਇੱਥੇ ਕਹਿੰਦੇ ਪੈਂਟ ਸਪਾਟ ਜਾਣਾ, ਬੰਦਾ ਮਰ ਜਾਂਦਾ, ਜ਼ਹਿਰ ਫੈਲ ਜਾਂਦਾ। ਉਹ ਮੁੜ ਕੇ ਨਾ ਬਾਬੇ ਦੇ ਬਾਬਾ ਜੀ ਉਹਨਾਂ ਨੇ ਆਪਰੇਸ਼ਨ ਕੀਤਾ ਨਾ, ਤੇ ਨਾਲ ਉਹਨਾਂ ਨੇ ਮੈਨੂੰ ਏਡੀ ਗੁਥਲੀ ਜਿਹੀ ਦਿੱਤੀ। ਮੈਂ ਕਿਹਾ ਇਹ ਕੀ ਆ? ਕਹਿੰਦਾ ਜੀ ਪੈਂਟ ਚੋਂ ਛੱਲੀ ਨਿਕਲੀ ਬਾਹਰ, ਜਿਹੜੀ ਫਸੀ ਸੀ। ਮੈਂ ਕਿਹਾ ਇਹ ਬਾਬੇ ਦੀ ਆ, ਮੇਰੀ ਨਹੀਂ। ਇਹਨੇ ਖਾ ਕੇ ਮਰਨ ਡਿਆ ਸੀ, ਮੈਨੂੰ ਕੀ ਪਤਾ। ਲੋ ਜੀ ਉਸਤਾਦ ਜੀ ਬਾਬੇ ਨੇ ਕਿਤੇ ਛੱਲੀ ਖਾਧੀ ਆ, ਤੇ ਉਹ ਕਿਤੇ ਪੈਂਡ ਚ ਫਸ ਗਈ। ਉਹਨਾਂ ਨੇ ਉਹ ਕੱਢ ਕੇ ਇਹਨੂੰ ਲੈਦਾ ਦਿੱਤੀ ਛਾਪਰ ਚ ਪਾ ਕੇ, ਨਾਲ ਉਹਨੇ ਮਸਾਲਾ ਨਾਲ ਖੱਟਾ ਦਿੱਤਾ ਥੋੜਾ ਜਿਹਾ। ਉਹ ਨਹੀਂ ਉਸਤਾਦ ਜੀ, ਉਹ ਜਿਹੜਾ ਇੱਥੇ ਗਦੂਦ ਜੀ ਨਿਕਲਦੀ ਉਹਨੂੰ ਛੱਲੀ ਕਹਿੰਦੇ ਪੰਜਾਬੀ ਚ। ਅੱਛਾ ਉਹ ਉਸਤਾਦ ਜੀ ਤੁਸੀਂ ਉਹ ਦੂਸਰੀ ਸਾਈਡ ਦੀ ਛੱਲੀ। ਅੱਛਾ ਮੈਂ ਕਿਹਾ ਸ਼ਾਇਦ ਉਹ ਦੂਜੀ। ਨਹੀਂ ਉਸਤਾਦ ਜੀ ਉਹ ਮੁੜ ਕੇ ਲੱਖ ਰੁਪਇਆ ਬਾਬੇ ਤੇ ਦਵਾਈਆਂ ਦਾ ਸਾਰਾ। ਕਿੰਨਾ ਰਹਿ ਗਿਆ ਮੁੰਸ਼ੀ? 755 ਰਹਿ ਗਿਆ। ਉਸਤਾਦ ਜੀ ਮੈਂ ਲੈ ਕੇ ਨਾ ਬਾਬੇ ਨੂੰ ਉੱਥੇ ਆਇਆ ਇਸਲਾਮਾਬਾਦ ਦੀ ਨੁੱਕਰ ਤੇ ਵਾਪਸ, ਜਿੱਥੋਂ ਅਸੀਂ ਪੂਰਨ ਨਿਜ਼ਮ ਚ ਇਸਲਾਮਾਬਾਦ ਦੀ ਨੁੱਕਰ ਜਿਹੜੀ ਹੈ ਕਲਰ ਘਾਟ ਦਰਮਿਆਨ ਚ ਜਿੱਥੋਂ ਅਸੀਂ ਉੱਥੇ ਵੜਨਾ ਸੀ। ਹਾਂਜੀ ਪੂਰਨ ਨਿਜ਼ਮ ਚ ਵੜਨਾ ਸੀ ਜਿੱਥੋਂ। ਉਸਤਾਦ ਜੀ ਜਦੋਂ ਮੈਂ ਅੱਗੇ ਆਇਆ ਨਾ, ਤੇ ਉਹਨਾਂ ਨੇ ਸੁੱਕੀਆਂ ਰੋਟੀਆਂ ਦੇ 4-5 ਥੈਲੇ ਖਾ ਗਏ ਤਿੰਨਾਂ ਚਾਰਾਂ। ਉਹ ਬੰਦੇ ਪਿੱਛੋਂ ਤੂੰ ਕਿਤੇ ਉਹ 2 ਵਜੇ ਬੰਦੇ ਲੈ ਗਏ। ਉਹ ਚਾਵਾਂ ਪੀ ਉਹਨਾਂ ਨੇ ਉਹ ਬੁਰੇ ਹਾਲ। ਕਿਹਾ ਸੀ ਕੱਲੇ ਪਰੌਂਠੇ ਖਾ ਲਓ ਤੇ ਨਾਲ ਚਾਵਾਂ ਪੀ ਲਓ। ਹਾਂਜੀ ਉਹ ਸੁੱਕੀਆਂ ਹੀ ਚਾਵਾਂ ਨੇ ਇੰਨੀਆਂ ਖਾ ਗਿਆ ਜਿਹੜਾ ਕੋਈ ਹਿਸਾਬ ਨਹੀਂ। ਉਸਤਾਦ ਜੀ ਜਦੋਂ ਮੈਂ ਉਹਨੂੰ ਪੁੱਛਿਆ, ਕਹਿੰਦਾ ਭਾਈ ਇਹਨਾਂ ਦਾ 48,000 ਬਣ ਗਿਆ। ਮੈਂ ਕਿਹਾ ਇੰਨੀਆਂ ਚਾਵਾਂ ਪੀਤੀਆਂ? ਉਹਨੇ ਮੈਨੂੰ ਪੀਪਾ ਦਿਖਾਇਆ, ਕਹਿੰਦਾ ਪੱਤੀ ਇਹਨਾਂ ਦੀ ਆ ਸਾਰੀ ਜਿਹੜੀ ਇਹਨਾਂ ਨੇ ਪੀਤੀ। 7,07,000 ਰੁਪਏ ਰਹਿ ਗਏ। ਚਲੋ ਜੀ ਉਸਤਾਦ ਜੀ 7,07,000 ਰੁਪਇਆ ਰਹਿ ਗਿਆ। ਉਹਨਾਂ ਦੇ ਵਿੱਚ ਇੱਕ ਸ਼ੋਖਾ ਜਿਹਾ ਉੱਠਿਆ, ਉਹ ਕਹਿੰਦਾ 7,000 ਵੈਸੇ ਇਹਨੂੰ ਦੇ ਦੇ, ਨੇ ਸਾਡੀ ਸੇਵਾ ਬਹੁਤ ਕੀਤੀ। ਮੈਂ ਕਿਹਾ ਹੈ
55 ਯਾਨੀ ਉਹਨੂੰ ਪਤਾ ਸੀ ਵੀ ਉੱਤੇ 55 ਯੂਸੀ ਕੋ ਨਹੀਂ ਉਹਨੂੰ ਪਤਾ ਸੀ ਕਿ 7 ਦੇ ਉੱਤੇ ਹੈਗਾ। ਰਾਉਂਡ ਫਿਗਰ ਕਰਾਤੀ। ਉਸਤਾਦ ਜੀ ਉਹ ਸਾਰਾ ਉੱਤੇ ਲੱਗ ਗਿਆ। ਚਿਕੋ ਰਹਿ ਗਿਆ 7। 7 ਲੱਖ ਰੁਪਈਆ ਰਹਿ ਗਿਆ ਉਸਤਾਦ ਜੀ। ਅੱਗੇ ਹੁਣ ਅਸੀਂ ਉਧਰ ਨੂੰ ਤੁਰਨਾ ਸੀ। ਅੱਗੇ ਦਿਹਾੜੀ ਹੈ ਕਿ ਅੱਛਾ ਅੱਗੇ ਅਸੀਂ ਉਧਰ ਨੂੰ ਤੁਰਨ ਲੱਗੇ ਆ ਤੇ ਡਰਾਈਵਰ ਨਾ ਲੱਭੇ, ਓਏ ਜਿਹੜਾ ਉੱਥੇ ਮੇਰੇ ਨਾਲ 2 ਰਾਤਾਂ ਕੱਟੀਆਂ ਸੀ ਜਿਹਨੇ। ਫਿਰ ਉਹਨਾਂ ਨੂੰ ਮੈਂ ਕਿਹਾ ਭਾਜੀ ਤੁਸੀਂ ਵੀ ਇੱਥੇ ਬੈਠੋ, ਮੈਂ ਡਰਾਈਵਰ ਲੱਭ ਰਿਹਾ ਵਾਂ। ਮੈਂ ਫੇਰ ਹਸਪਤਾਲ ਕਦੀ ਇੱਧਰ ਮੈਂ ਕਦੀ ਇੱਧਰ ਲੱਭਾਂ। ਉਹ ਗੱਡੀ ਦੇ ਵਿੱਚ ਜਦੋਂ ਮੈਂ ਜਾ ਕੇ ਦੇਖਿਆ ਤਾਂ ਉੱਥੇ ਉਹਦਾ ਮੋਬਾਈਲ ਪਿਆ। ਉਹ ਮੋਬਾਈਲ ਦੇ ਵਿੱਚ ਮੈਂ ਉਹਦੇ ਨੰਬਰ ਟਰੇਸੇ, ਪਰ ਮੈਨੂੰ ਨਾ ਉਹ ਕਿਤੇ ਨਜ਼ਰ ਆਵੇ। ਫਿਰ ਮੈਂ ਉਹ ਡਾਕਟਰ ਕੋਲ ਗਿਆ ਜਿਹਨੇ ਛੱਲੀ ਕੱਢ ਕੇ ਦਿੱਤੀ ਸੀ। ਉਹਨੂੰ ਮੈਂ ਕਿਹਾ ਡਾਕਟਰ ਸਾਹਿਬ ਬਾਬੇ ਦੇ ਨਾਲ ਇੱਕ ਬੰਦਾ ਆਇਆ ਸੀ, ਉਹ ਟ੍ਰੀਟਮੈਂਟ ਨਾਲ ਕਰ ਰਿਹਾ, ਜਿਹਨੇ ਇੱਥੇ ਸਾਰੀ ਸਾਂਭ ਕੀਤੀ ਸੀ। ਕਹਿੰਦਾ ਜੀ ਉਹ ਤਾਂ ਇੱਥੇ ਨਾ ਇਸਲਾਮਾਬਾਦ ਦੇ ਵਿੱਚ ਕੋਈ ਨੈਸ਼ਨਲ ਹੋਟਲ ਵਾ ਵੱਡਾ, ਓਏ ਉੱਥੇ ਆਰਾਮ ਕਰ ਰਿਹਾ। ਉਹ ਬੰਦਾ ਕਮਰਾ ਲਿਆ ਉਹਨੇ? ਉੱਥੇ ਉਹਨੇ ਕਮਰਾ ਲੈ ਲਿਆ ਜਾ ਕੇ। ਕੱਪੜੇ ਨੂੰ ਤੂੰ ਬਾਬੇ ਕੋਲ ਛੱਡਿਆ? ਮੈਂ ਉਹਨੂੰ ਬਾਬੇ ਕੋਲ ਛੱਡਿਆ ਸੀ ਤੇ ਆਪ ਮੈਂ ਬਾਬੇ ਕੋਲ ਹੀ ਆ। ਉਹ ਨੀ ਮੈਨੂੰ ਲੱਭਾ ਜਦੋਂ ਅਸੀਂ ਇਕੱਠੇ ਗਏ। ਤੂੰ ਨੈਸ਼ਨਲ ਹੋਟਲ ਚ ਸੁੱਤਾ? ਉਹ ਉਸਤਾਦ ਜੀ ਉੱਥੇ ਨੈਸ਼ਨਲ ਰੋਡ 'ਚ ਉਹਨੇ 3-4 ਦਿਨ ਕਮਰਾ ਲੈ ਕੇ ਬੜੇ ਸਕੂਨ ਨਾਲ ਲੰਮੇ ਪਿਆ ਹੋਇਆ ਉੱਥੇ। ਜਦੋਂ ਮੈਂ ਉੱਥੇ ਗਿਆ, ਮੈਂ ਜਾ ਕੇ ਪੁੱਛਿਆ, ਮੈਂ ਕਿਹਾ ਯਾਰ ਇਹਦੇ ਨਾਲ ਦਾ ਬੰਦਾ ਏਦਾਂ ਦਾ ਇਸ ਨਾਮ ਦਾ? ਕਹਿੰਦੇ ਹਾਂਜੀ ਉੱਪਰਲਾ 4ਥਾ ਰੂਮ ਉਹਨਾਂ ਦਾ ਹੀ ਆ। ਜਦੋਂ ਉਸਤਾਦ ਜੀ ਮੈਂ ਉੱਥੇ ਜਾ ਕੇ ਉਹਦੇ ਕਮਰੇ 'ਚ ਦੇਖਿਆ ਤੇ ਕਿਤੇ ਪੀਜ਼ੇ ਵਾਲੇ ਕਾਗਜ਼ ਪਏ ਹੋਏ, ਕਿਤੇ ਸ਼ਵਾਰਮੇ ਵਾਲੇ, ਕਿਤੇ ਕੜਾਹੀਆਂ ਚਰਗੇ ਤੇ ਆਪ ਇੰਜ ਕੱਛਾ ਪਾ ਕੇ ਸੁੱਤਾ ਹੋਇਆ ਬੈੱਡ ਦੇ ਉੱਤੇ। ਹਾਂ ਜਿੱਦਾਂ ਉਹ ਨਾ ਪੂਰਨਿਜ਼ਮ ਸਾਰਾ ਇਹਦੇ ਸਿਰ ਤੇ ਹੀ ਆ। ਆਹੋ ਪੂਰੇ ਭਾਰ ਨਾਲ ਸੁੱਤਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਡਰਾਈਵਰਾ ਜਵਾਨਾ ਉੱਠ ਗਈ। ਉਹ ਇੰਜ ਕਰਕੇ ਉੱਠਿਆ, ਕਹਿੰਦਾ ਬਾਬੇ ਦਾ ਕੀ ਬਣਿਆ? ਮੈਂ ਕਿਹਾ ਤੇਰਾ ਕੀ ਬਣਿਆ, ਤੂੰ ਇੱਥੇ ਸੁੱਤਾ? ਉਹ ਕਹਿੰਦਾ ਯਾਰ, ਮੈਂ ਕਿਹਾ ਬਾਬਾ ਏਦਾਂ ਦੇ। ਉਸਤਾਦ ਜੀ ਤੋਂ ਬਾਹਰ ਨੂੰ ਨਿਕਲਣਾ ਤੇ ਤੁਰਨ ਲੱਗੇ ਤਾਂ ਉਹਨੇ ਮੈਨੂੰ ਇੱਥੋਂ ਫੜ ਲਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਉਹ ਕਮਰੇ ਦੇ ਪੈਸੇ ਜਿਹੜਾ ਮੈਂ ਇੱਥੇ ਰਿਹਾ। ਬਿੱਲ? ਮੈਂ ਕਿਹਾ ਤੂੰ ਦੇਣੇ? ਕਹਿੰਦਾ ਤੇਰੀ ਮੇਰੀ ਪੈਟਰੋਲ ਦੀ ਗੱਡੀ ਦੀ ਗੱਲ ਹੋਈ ਸੀ, ਉੱਪਰਲੇ ਖਰਚੇ ਤੇਰੇ ਹੀ ਹੈਗੇ ਆ। ਉਸਤਾਦ ਜੀ ਉਹ ਇੱਕ ਦਿਨ ਦਾ 30,000 ਰੁਪਇਆ ਖਰਚਾ ਸੀ ਉਹਨਾਂ ਦਾ ਤੇ ਇੱਕ ਰਾਤ ਦਾ ਸੀ 30,000 ਰੁਪਇਆ। ਉਹ 2 ਦਿਨ ਤੇ 2 ਰਾਤਾਂ ਰਿਹਾ ਸੀ ਉੱਥੇ। ਇਹ ਬਣ ਗਿਆ 1,20,000। 1,20,000 ਰੁਪਇਆ ਇਹ ਬਣ ਗਿਆ। ਯਾਰ ਤੂੰ ਤਾਂ ਥੋੜਾ ਹੱਥ ਖਿੱਚ ਕੇ ਖਰਚਾ ਕਰ, ਪ੍ਰੋਗਰਾਮ ਹਲੇ ਲੰਮਾ ਪਿਆ। ਲੱਗੇ ਨਾ ਨਹੀਂ ਐਸੇ ਬਚਾ। ਤੈਨੂੰ ਪਤਾ ਕੀ ਹੈ, ਇਹ 30-35 ਮਿੰਟਾਂ ਦੇ ਤੇਰੇ ਮੁੱਕ ਜਾਣਾ। ਇੱਕ ਕਮਰੇ ਦੇ ਉਹਦੇ ਪੱਲੇ 580 ਰਹਿ ਗਿਆ, ਬੜੇ ਪੈਸੇ ਨੇ। ਤੇ ਜਿਹੜਾ ਮੈਂ ਉਹਨਾਂ ਦੀ ਖਾਤਰ ਮਜ਼ਦੂਰੀਆਂ ਕੀਤੀਆਂ। ਚਲੋ 12 ਹੱਥ ਘੁੱਟ ਕੇ ਥੋੜਾ। ਅੱਗੇ ਨਾ ਲੋ ਜੀ ਉਸਤਾਦ ਜੀ 2 ਰਾਤਾਂ 2 ਦਿਨ 1,20,000 ਰੁਪਇਆ ਉਹਦਾ ਕਿਰਾਏ ਦਾ ਬਣਿਆ ਉੱਥੇ। 580 ਰਹਿ ਗਿਆ। ਕਿੰਨਾ? 580 ਤੇ 580 ਦੇ ਵਿੱਚੋਂ ਉਹਨੇ 30,000 ਰੁਪਏ ਦਾ ਲੰਗਰ ਵੀ ਕੀਤਾ ਸੀ। 5.5 ਰਹਿ ਗਿਆ ਤੁਰਨ ਲੱਗੇ ਤੇ ਹੁਣ ਉਸਤਾਦ ਜੀ ਉਹਦਾ ਵੀ ਦਿਲ ਕਰੇ ਟਿਪ ਦੇਣ ਨੂੰ। ਉਹ ਮੈਂ ਕਿਹਾ ਇਹ ਟਿਪ ਤੇ ਬੰਦ ਕਰ, ਚਲੀਏ। ਉਸਤਾਦ ਜੀ ਹੁਣ ਮੈਂ ਲਿਆ ਉੱਥੋਂ ਨਾਲ। ਮੈਂ ਕਿਹਾ ਯਾਰ ਉੱਥੇ ਬੈਠੇ ਹੋਏ ਆ ਪੂਰਨਿਜ਼ਮ ਤੇ ਜਾਣ ਲਈ, ਤੂੰ ਇੱਥੇ ਸੁੱਤਾ ਹੋਇਆ। ਮੈਂ ਬਾਬੇ ਕਹਿੰਦਾ ਬਾਬੇ ਦਾ ਕੀ ਬਣਿਆ? ਮੈਂ ਕਿਹਾ ਬਾਬਾ ਵੀ ਠੀਕ ਹੈ। ਕਹਿੰਦਾ ਪਾਓ ਜੀ ਗੱਡੀ 'ਚ ਬਾਬਾ ਵੀ। ਹੁਣ ਜਦੋਂ ਜਾਣ ਲੱਗੇ ਤੇ ਮੈਂ ਕਿਹਾ ਯਾਰ ਬਾਬੇ ਨੂੰ ਰਹਿਣ ਦੋ, ਰਸਤੇ 'ਚ ਟਾਂਕੇ ਟੁੰਕੇ ਦੇ ਹਿੱਲਣਗੇ। ਇਹ ਕਿੱਥੇ ਪੂਰਨਿਜ਼ਮ ਤੇ ਪਹਾੜੀਆਂ ਵੀ ਹੁੰਦੀਆਂ, ਤਾਂ ਹੋਏਗਾ ਟਾਂਕੇ ਖੁੱਲ ਜਾਣਗੇ ਇਹਦੇ। ਤੇ ਉਹ ਕਵੇ ਇਹ ਸਾਰਾ ਬੰਦੋਬਸਤ ਮੈਂ ਕੀਤਾ, ਮੈਂ ਨਾ ਗਿਆ ਤਾਂ ਰਹਿੰਦੀ ਹੀ ਨਹੀਂ। ਮੈਂ ਕਿਹਾ ਬਾਬਾ ਤੂੰ ਉੱਥੇ ਪੂਰਨਿਜ਼ਮ ਤੇ ਕਿਹੜਾ ਮੁੰਡਾ ਕੁੜੀ ਦੇਖਣ ਜਾਣਾ ਵੀ ਤੇਰੀ ਰਹਿੰਦੀ ਨਹੀਂ? ਉੱਥੇ ਤਾਂ ਤੈਨੂੰ ਨਜ਼ਾਰੇ ਆ ਨਾ, ਤੈਨੂੰ ਆਣ ਕੇ ਦੱਸ ਦਿਆਂਗੇ। ਨਜ਼ਾਰਿਆਂ ਦੀ ਖਾਤਰ ਤਾਂ ਕਹਿੰਦਾ ਲੱਖ ਖਰਚੇ ਆ। ਹਾਂ ਨਹੀਂ ਬਣਦਾ ਬਾਬੇ ਦਾ। ਅੱਛਾ ਉਸਤਾਦ ਜੀ ਹੁਣ ਅਸੀਂ ਨਾ ਗੱਡੀ ਇਸਲਾਮਾਬਾਦ ਨੂੰ ਪਾਉਣ ਲੱਗੇ ਆ। ਤਿਆਰੀ ਸਾਡੀ ਫੁੱਲ ਹੋ ਗਈ ਆ। ਪਹਿਲੀ ਚੜਾਈ ਅਸੀਂ ਚੜੀ ਆ ਤੇ ਪਿੱਛੋਂ ਬਾਬੇ ਦੇ ਟਾਂਕੇ ਖੁੱਲ ਗਏ। ਚੜਾਈ ਟਾਂਕੇ ਖੁੱਲ ਗਏ। ਹਿਲ ਜੁਲ ਬਹੁਤ ਹੋਣ ਡਈ ਸੀ ਨਾ। ਚੜਾਈ ਸੀ ਨਾ। ਬਾਬੇ ਨੂੰ ਲੱਗਦਾ ਥੱਲੇ ਬੰਨਿਆ। ਉਹ ਹੁਣ ਨਾ ਬਾਬੇ ਨੂੰ ਉੱਥੇ ਖੂਨ ਸ਼ੂਨ ਰੋਕਣ ਨੂੰ ਦਵਾਈਆਂ ਸ਼ਵਾਈਆਂ 2 ਘੰਟੇ ਸਾਡੇ ਫੇਰ ਉੱਥੇ ਲੱਗ ਗਏ। ਜਿਹੜਾ ਫਰੇੜੀ ਵਾਲਾ ਫਰੂਟ ਵਾਲਾ ਉੱਥੋਂ ਕੋਈ ਨਜ਼ਰ ਆਉਂਦਾ ਸੀ ਦੂਰੋਂ ਨੇੜੇ, ਉਹ ਖਾਈ ਪੀ ਜਾਂਦੇ ਸੀ ਲਾਗੇ ਕੋਲ। 1000 2,000 ਟੁੱਟੇ ਏਦਾਂ ਮੈਂ ਤਾਂ ਮਾਮਾ ਬਣਿਆ ਸੀ ਉਹਨਾਂ ਦਾ। ਦਈਓ ਯੂਸੀ ਜੀ 500 ਜਾ ਰਹੇ ਆ ਸਾਜੀ ਪੈਸੇ ਉੱਥੇ ਲੱਗ ਰਹੇ ਆ ਧੜਾ ਧੜ। ਤੇ ਉਹ ਨਾ ਯਕਦਮ ਇੱਕ ਦੀ ਵਿੱਚੋਂ ਸਾਲਗਿਰਾ ਸੀ ਉਸਤਾਦ ਜੀ ਉੱਥੇ ਉਹਨਾਂ ਦਿਨਾਂ 'ਚ। ਯਾਰ ਵਾਹ ਵਾਹ। ਕਿੰਨੇ ਰਹਿ ਗਏ? ਆ ਟੁੱਟੇ ਪੈਸੇ ਖਰਚ ਕੇ 5,15,000 ਰਹਿ ਗਏ। ਅੱਛਾ ਇਹਨੇ ਸਾਲ ਕਰਾਇਆ ਨੇ ਤੇ ਇਹਨੇ 5 ਪੂਰਾ ਕਰੋੜ। ਆ 15 ਨਹੀਂ ਅੱਛਾ ਉਸਤਾਦ ਜੀ ਹਾਲੇ ਥੋੜੀ ਚੜਾਈ ਕੀਤੀ। ਉਹ ਕਹਿੰਦਾ ਯੂਸੀ ਭਲਵਾਨ ਅੱਗੇ ਪੂਰਨਿਜ਼ਮ ਅੱਗੇ ਆਪਾਂ ਫਿਰਨਾ ਤੁਰਨਾ ਵਾ, ਜੇ ਕਵੇਂ ਤੇ ਅੱਜ ਰਾਤ ਇੱਥੇ ਅਸੀਂ ਫਿਟਨੈਸ ਨਾ ਬਣਾ ਲਈਏ। ਕੀ ਫਿਟਨੈਸ ਵਧਣਾ? ਉਹ ਏਦਾਂ ਕਰਕੇ ਬਣਾਈ ਦੀ ਆ ਪਿਕਨਿਕ ਆਹੋ। ਆਰੇ ਉਸਤਾਦ ਨੂੰ ਵੇਖਿਆ ਕਹਿੰਦੇ ਉਸਤਾਦ ਜੀ ਜੇ ਯੂਸੀ ਤੂੰ ਇਜਾਜ਼ਤ ਦੇਵੇਂ, ਪੈਸੇ ਵੀ ਸਾਰੇ ਤੇਰੇ ਕੋਲ ਆ, ਮਾਹੌਲ ਵੀ ਤੂੰ ਹੀ ਬਣਾਉਣਾ ਵਾ, ਜੇ ਕਵੇਂ ਅਸੀਂ ਫਿਟਨੈਸ ਨਾ ਬਣਾ ਲਈਏ। ਮੈਂ ਕਿਹਾ ਜਿੱਦਾਂ ਮਰਜ਼ੀ ਬਣਾਓ। ਪਿਕਨਿਕ ਬਣਾ ਲਈਏ। ਹਾਂਜੀ ਫਿਕਟਨ। ਅੱਛਾ ਮੈਂ ਕਿਹਾ ਕੋਈ ਮਸਲਾ ਹੀ ਨਹੀਂ ਉਸਤਾਦ ਜੀ। ਉਹਨਾਂ ਨੇ ਮੈਂ ਕਿਹਾ ਕਿੰਨਾ ਕੁ ਖਰਚਾ ਹੋ ਜਾਣਾ? ਕਹਿੰਦੇ ਐਵੇਂ 25-30,000 ਰੁਪਇਆ ਹੋਣਾ, ਜ਼ਿਆਦਾ ਨਹੀਂ ਹੋਣਾ। ਮੈਂ ਹਿਸਾਬ ਲਾਵਾਂ। ਮੈਂ ਕਿਹਾ ਪੈਸੇ ਤਾਂ ਕੋਲ ਹੈ ਵਾ।
ਪਰ ਇਹ ਆ ਕਿ ਉਹਨਾਂ ਨੇ ਯੂਸੀ ਭਾਜੀ ਕਿਹਾ ਹਾਂ ਰਹਿੰਦੀ ਨਹੀਂ ਹੈਗੀ ਇੱਥੇ। ਨਹੀਂ ਰਹਿੰਦੀ ਬਿਲਕੁਲ। ਮੈਂ ਕਿਹਾ ਮਨਾਓ ਜੀ ਤੁਸੀਂ ਫਿਟਨੈਸ ਜਿਹੜੀ ਮਨਾਉਣੀ। ਉਹਨਾਂ ਨੇ ਉਸਤਾਦ ਜੀ ਉੱਥੇ ਆਪਣਾ ਫਿਟਨੈਸ ਮਨਾਉਣ ਲੱਗ ਪਏ ਤੇ ਹੁਣ ਮੈਂ ਉੱਥੇ ਮੈਂ ਕਿਹਾ ਤੁਸੀਂ ਇੱਥੇ ਹੀ ਰਹਿਣਾ ਵਾ ਜ਼ਰਾ, ਮੈਂ ਵੀ ਆਇਆ ਫਿਰ ਤੁਰ ਕੇ ਇਸਲਾਮਾਬਾਦ ਵਾਲਾ ਮਾਹੌਲ ਮੈਂ ਵੀ ਦੇਖਣਾ ਚਾਹੁੰਦਾ ਸੀ ਉਸਤਾਦ ਜੀ ਕੀ ਸੂਰਤ ਹਾਲ ਹੁੰਦੀ ਹੈ। ਉਸਤਾਦ ਜੀ ਉਹਨਾਂ ਨੇ ਖੈਰ ਰਾਤ ਨਾ ਅਸੀਂ ਉਹਨਾਂ ਦੇ ਨਾਲ ਹੀ ਹੱਲਾ ਗੁੱਲਾ ਕਰਦੇ ਰਹੇ, ਗੱਡੀ ਤੁਰ ਪਈ। ਉਸਤਾਦ ਜੀ ਜਦੋਂ ਦਿਨ ਦਾ ਚੜਿਆ ਨਾ ਤੇ ਅਸੀਂ ਮਰੀ ਰੋਡ ਤੇ ਪਹੁੰਚ ਗਏ। ਆਇਆ ਹੋਇਆ ਸ਼ੁਕਰ ਹੈ ਸ਼ੁਕਰ ਮਰੀ ਪਹੁੰਚਿਆ ਜੀ। ਮਰੀ ਉਸਤਾਦ ਜੀ ਪਹੁੰਚੇ ਆ ਹਾਲੇ ਤੇ ਉਹ ਮੈਨੂੰ ਕਹਿਣ ਹੋਟਲ ਲੈਣਾ ਵਾ ਅੱਛੇ ਵਾਲਾ ਜਿਹ 'ਚ ਉਹ ਲੱਗਾ ਹੋਵੇ ਲਾਲ ਬੱਤੀ ਵਾਲਾ ਹੀਟਰ ਤੇ ਗੈਸ ਲੱਗਾ ਹੋਵੇ ਤੇ ਠੰਡ ਠੁੰਡ ਨਾ ਹੋਵੇ। ਮੈਂ ਕਿਹਾ ਤੁਸੀਂ ਜਿਹੜਾ ਪੂਰਨਿਜ਼ਮ ਦੇਖਣ ਆਏ ਆ ਇਹਦੇ ਵਿੱਚ ਠੰਡ ਠੁੰਡ ਹੁੰਦੀ ਆ, ਇਹ ਚੈੱਕ ਕਰੋ ਕੋਈ ਨਾਰਮਲ ਹੋਟਲ ਲਵਾਂਗੇ ਵਾਰੇ ਵਾਲਾ। ਪੈਸੇ ਘੱਟ ਸੀ। ਅੱਛਾ ਵੈਸੇ ਤਾਰੀਖ ਦਾ ਪਹਿਲਾ ਲਫ਼ਜ਼ ਹੋਣਾ ਪੂਰਨਿਜ਼ਮ ਜਿਹੜਾ ਹਰ ਵਾਰੀ ਬੋਲਿਆ ਤੇ ਸਹੀ ਲੱਗਣ ਡਿਆ, ਨਹੀਂ ਤੇ ਬੰਦਾ ਬੁਰਾ ਲੱਗਣ ਲੱਗ ਪੈਂਦਾ ਇੱਕ ਵਾਰੀ 2 ਵਾਰੀ 4 ਵਾਰੀ। ਨਹੀਂ ਪੂਰਨਿਜ਼ਮ ਉਹਦਾ ਉਸਤਾਦ ਜੀ ਉਹਨਾਂ ਨੂੰ ਮੈਂ ਨਾ ਉੱਥੇ ਨਾ ਕੁਛ ਸਸਤਾ ਜਿਹਾ ਹੋਟਲ ਦੇਖਿਆ। ਮੈਂ ਕਿਹਾ ਬਾਬਾ ਜੀ ਹੋਟਲ ਵਾਲਿਆਂ ਨਾਲ ਮੇਰੀ ਗੱਲਬਾਤ ਹੋ ਗਈ। ਮੈਂ ਕਿਹਾ ਹਲੇ ਪੂਰਨਿਜ਼ਮ ਤਾਂ ਅੱਗੇ ਆ, ਇਹਨਾਂ ਨੂੰ ਇੱਥੋਂ ਤਾਂ ਰਾਤ ਕੱਟੀਏ ਦਿਨ ਕੱਟੀਏ, ਜ਼ਰਾ ਥਕਾਵਟ ਹੋਈ। ਉਸਤਾਦ ਜੀ ਹੋਟਲ ਵਾਲਿਆਂ ਨਾਲ ਗੱਲ ਕੀਤੀ। ਮੈਂ ਕਿਹਾ 2 ਕਮਰੇ ਦੇ 7-7 ਬੰਦੇ ਮੈਂ ਵਾੜ ਦੇਣੇ ਦੋਵਾਂ ਦੇ ਵਿੱਚ ਤੇ ਥੱਲੇ ਨਿਜ਼ਾਮ ਜਿੰਨਾ ਵੀ। ਉਹ ਕਹਿੰਦਾ ਭਾਈ ਪਰ ਡੈਕ ਜਿਹੜਾ ਹੈਗਾ ਨਾ 5000 ਰੁਪਈਆ ਵਾ ਪਰ ਬੈੱਡ ਪਰ ਹੈਡ ਆ ਜਿਹੜਾ ਲਫ਼ਜ਼ ਪਰ ਹੈਡ ਪਰ ਡੈਕ ਆਹੋ ਇਹ ਕਿਹੜਾ ਡੈਕ ਆ ਗਿਆ ਪਰ ਤੁਸੀਂ ਤਸ਼ਰੀਹ ਵੀ ਨਾਲ ਕਰੀ ਜੋ ਅਸੀਂ ਵਿੱਚ ਕਨਫਿਊਜ਼ ਹੋ ਜਾਂਦੇ। ਉਹ ਉਸਤਾਦ ਜੀ ਉੱਥੇ ਮੇਰੇ ਨਾਲ ਜ਼ਿੱਦ ਕਰਕੇ ਬਹਿ ਗਿਆ। ਮੈਂ ਕਿਹਾ ਯਾਰ ਕੁਛ ਘਟਾ ਲਾ। ਉਹ ਮੈਂ ਉਸਤਾਦ ਜੀ ਕਹਾਂ ਕੋਈ 2-3 ਹਜ਼ਾਰ ਰੁਪਇਆ ਘਟਾ। ਉਹ ਕਹਿੰਦਾ ਯਾਰ ਇਹ ਹਮਾਰੇ ਨਾ ਉਹ ਚਲੋ ਉਹਨੇ 4000 ਕਰ ਲਿਆ। ਹਾਂ ਉਹਨੇ ਜੋ ਕਹਿੰਦਾ ਸਾਡੇ ਬਿਲਕੁਲ ਥਰੂ ਆਊਟ ਸੌਦੇ ਹੁੰਦੇ ਸਾਡੇ, ਅਸੀਂ ਨਹੀਂ ਏਦਾਂ ਕਰਦੇ, ਘੱਟ ਵੱਧ ਨਹੀਂ ਹੁੰਦਾ। ਮੈਂ ਕਿਹਾ ਅੱਲਾ ਦਾ ਨਾਂ ਲੈ ਕੇ ਮੈਂ ਕਿਹਾ ਯਾਰ ਕੁਛ ਤਾਂ ਘਟਾ, 15 ਬੰਦੇ ਹੈਗੇ ਆ ਪੂਰਨਿਜ਼ਮ ਦੇਖਣ ਆਏ ਸੀ ਇੱਥੇ, ਅਸੀਂ ਹੁਣ ਰਾਤ ਇਹ ਉਹ। ਉਸਤਾਦ ਜੀ ਉਹਨੇ ਮੈਂ ਮਿੰਤਰਲਾ ਪਾਇਆ, ਉਹਨੇ 4000 ਚ 15 ਚੌਕਾ 60 ਕਿੰਨੇ ਰਹਿ ਗਏ? 4 ਲੱਖ ਤੇ 56,000 ਕਹਿੰਦਾ ਪਰ ਡੈਕ ਜਿਹੜਾ 4000 ਰੁਪਇਆ ਲੈ ਲਾਂਗਾ। ਮੈਂ ਕਿਹਾ ਇਹਨਾਂ ਨੂੰ ਓਕੇ ਕਰ। ਓਕੇ ਉਸਤਾਦ ਜੀ ਉਹਨਾਂ ਨੂੰ ਮੈਂ ਓਕੇ ਕਰਾਇਆ। ਆਪ ਹੁਣ ਮੈਂ ਮਰੀ ਦੇਖਣ ਨੂੰ ਤੁਰ ਪਿਆ। ਮੈਂ ਕਿਹਾ ਜਰਾ ਮੈਂ ਵੀ ਆਪਣਾ ਇੰਜੋਏ ਮਾਹੌਲ ਕਰਾਂ। ਉਸਤਾਦ ਜੀ ਮੈਂ ਇੰਜ ਕਰਕੇ ਮਰੀ ਰੋਡ ਤੇ ਚੜੇ ਆਈਆਂ ਹਾਲੇ ਤੇ ਸਾਹਮਣੇ ਕੋਈ ਨਾ ਇੱਕ ਹੋਰ ਪੂਰਨਿਜ਼ਮ ਵਾਲੇ ਤੁਰੇ ਆਉਣ ਡਏ, ਕੁੜੀਆਂ ਉਹਨਾਂ ਦੇ ਨਾਲ ਅੰਗਰੇਜ਼ਣੀਆਂ। ਉਸਤਾਦ ਜੀ ਸੋਹਣੀਆਂ ਨਹੀਂ ਭਾਈ ਪੂਰਨਿਜ਼ਮ ਦੀ ਰਾਹ ਹੁੰਦੀ। ਉਸਤਾਦ ਜੀ ਉਹ ਨਾ ਯਕਦਮ ਅੱਲਾ ਵੈਰੀ ਦੁਸ਼ਮਣ ਨੂੰ ਪੂਰਨਿਜ਼ਮ ਨਾਲ ਅੱਛਾ ਗੋਰੀ ਉਸਤਾਦ ਜੀ ਏਦਾਂ ਦੀ ਕਿ ਸੁਭਾਨ ਅੱਲਾ, ਯਾਨੀ ਕਿ ਜਿੱਦਾਂ ਦੀ ਨਿਊਜ਼ੀਲੈਂਡ ਦੀਆਂ ਅੰਗਰੇਜ਼ਣੀਆਂ ਨਹੀਂ ਹੁੰਦੀਆਂ ਉਦਾਂ ਦੀਆਂ ਉਸਤਾਦ ਜੀ ਸੋਹਣੀਆਂ ਸੋਹਣੀਆਂ। ਉਸਤਾਦ ਜੀ ਉਹ ਇੱਕ ਦਾ ਨਾ ਮੇਰੇ ਤੇ ਦਿਲ ਆ ਗਿਆ। ਅੱਛਾ ਯਾਰ ਗੱਭਰੂ ਵੇਖ ਕੇ ਰਹਿ ਗਈ। ਉਸਤਾਦ ਜੀ ਮੈਂ ਇੰਜ ਕਰਕੇ ਉਹਦੇ ਲਾ ਕੇ ਗਿਆ 4 ਲੱਖ ਕਿੰਨੇ ਪੈਸੇ ਸੀ ਉਹਦੀ ਵਜ੍ਹਾ ਤੋਂ 456 ਜਿੱਧਰ ਨੂੰ ਮੈਂ ਆਪਣੇ ਹਿਸਾਬ ਨਾਲ ਪੂਰਨਿਜ਼ਮ ਫਿਰਨ ਤੁਰਾਂ, ਉਹ ਮੇਰੇ ਮਗਰ ਪੂਰਨਿਜ਼ਮ। ਓਏ ਓਏ ਜੇ ਮੈਂ ਉਹ ਜਿਹੜਾ ਘੋੜਾ ਹੁੰਦਾ ਵਾ 50 ਰੁਪਏ ਲੈਂਦੇ ਪਰੌਣ ਤਰਾਉਣ ਲਈ, ਹਾਂ ਜੇ ਮੈਂ ਉੱਤੇ ਬਵਾਂ ਤੇ ਉਹ ਵੀ ਆਪਣੇ ਮੇਰੇ ਤੋਂ ਸਾਹਮਣੇ ਘੋੜੇ ਤੇ ਉਹ ਵੀ ਨਾਲ ਬਵੇ। ਓਏ ਹੋਏ ਉਸਤਾਦ ਜੀ ਹੁਣ ਮੇਰਾ ਉੱਥੇ ਦਿਲ ਕੀਤਾ, ਮੈਂ ਕਿਹਾ ਕਿਉਂ ਨਾ ਮੈਂ ਚਿਪਸ ਖਾਵਾਂ। ਉਸਤਾਦ ਜੀ ਮੈਂ ਇੰਜ ਕਰਕੇ ਚਿਪਸ ਲਈਏ 500 ਰੁਪਏ ਦੀ, ਏਡਾ ਕੋਈ ਇੰਨੀ ਕੁ ਦਿੱਤੀ ਉਹਨੇ। ਠੰਡ ਕਹਿੰਦੇ ਇੱਥੇ ਇੰਨੀ ਕੁ ਮਿਲਦੀ ਹੈ। ਉਸਤਾਦ ਜੀ ਇੰਨੀ ਕੁ ਮੈਂ ਚਿਪਸ 500 ਰੁਪਏ ਦੀ ਲਈ ਤੇ ਉਹਨੇ ਮੇਰੇ ਸਾਹਮਣੇ ਉਸਤਾਦ ਜੀ ਧੌਣਾ ਕਰਾ ਲਈਆਂ ਕਿੰਨੀਆਂ ਸਾਰੀਆਂ। ਕੀ ਕਰ ਲਈ? ਧੌਣਾ ਰੋਸਟ ਕਰਾਉਣ ਲਈ ਉੱਥੇ ਬੱਕਰੇ ਦੇ ਧੌਣਾ ਨਹੀਂ ਹੁੰਦੀਆਂ ਮੁਰਗੀਆਂ ਦੀਆਂ। ਮੁਰਗੀ ਦੀ ਓਕੇ ਓਕੇ ਗਰਦਨਾ ਕਲੇਜੀਆਂ ਗਰਦਨਾਂ ਟੈਪ। ਉਸਤਾਦ ਜੀ ਮੈਂ ਵੀ ਕੈਚਅਪ ਨਾ ਖਾਵਾਂ, ਉਹ ਵੀ ਕੈਚਅਪ ਨਾ ਖਾਵੇ। ਓਏ ਹੋਏ ਉਹ ਗੋਰੀ ਹਾਂ ਸਾਹਮਣੇ ਬੈਠੀ। ਖਿਆਲਾਤ ਮਿਲ ਗਏ ਨਾ ਉਹ ਵੀ। ਉਸਤਾਦ ਜੀ ਮੈਂ ਨਾ ਐਂਡ ਉਹਨੂੰ ਕਹਿ ਦਿੱਤਾ, ਮੈਂ ਕਿਹਾ ਸ਼ਟ ਅਪ ਇਧਰ ਆਓ। ਇਧਰ ਆਓ ਲਓ ਜੀ ਪਹਿਲਾਂ ਹੱਸ ਓ ਮੇਰੇ ਮੌਲਾ ਯਾਰ ਅਸੀਂ ਖੁਸ਼ ਹੋ ਰਹੇ ਨਾ ਤੇਰੇ ਉੱਤੇ। ਯਾਰ ਉਹਨੇ ਸਹੀ ਕਿਹਾ ਸ਼ਟ ਅਪ ਇਧਰ ਆਓ। ਯਾਰ ਮਤਲਬ ਇਹਦਾ ਮਤਲਬ ਇਹ ਸ਼ਟਅਪ ਦਾ ਮਤਲਬ ਇਹ ਹੈ ਕਿ ਤੂੰ ਕੀ ਕਰਨਾ ਹੀ ਉਦੋਂ ਦਾ ਸਿੱਧੀ ਗੱਲ ਕਰ। ਨਹੀਂ ਇਨਕਾ ਉਰੇ ਆ। ਹਾਂ ਉਰੇ ਆ, ਇਹਦਾ ਮਤਲਬ ਕੰਮ ਸਾਨੂੰ ਰਾਦਾ ਤਾਂ ਸ਼ਟਅਪ ਯਾਨੀ ਉਰੇ ਆ। ਇਹ ਕਿਹੜਾ ਜੱਟ ਸਰ ਨੇ ਰਾਦਾ ਤਾਂ ਉਹਨੂੰ ਕਹੇ ਸ਼ਟ ਅਪ ਇਧਰ ਆ। ਹਾਂ ਕਿ ਮਤਲਬ ਕਿ ਮੇਰੇ ਕੋਲ ਆ ਕੇ ਗੱਲ ਸੁਣ। ਉਸਤਾਦ ਜੀ ਜਦੋਂ ਮੈਂ ਉਹਨੂੰ ਕਹਿਣਾ ਸ਼ਟ ਅਪ ਇਧਰ ਆਓ ਤਾਂ ਥੋੜੀ ਜਿਹੀ ਡਰੀ ਉਹ ਕਿ ਇਹਨੇ ਮੈਨੂੰ ਕੀ ਕਿਹਾ। ਇਹਨੇ ਮੈਨੂੰ ਬੁਲਾਇਆ ਵਾ, ਹੱਥ ਦਾ ਇਸ਼ਾਰਾ ਕੀਤਾ ਨਾ ਇਦਾਂ ਤੇ ਉਹ ਆ ਗਈ। ਉਹ ਲਾਗੇ ਆਣ ਕੇ ਬਹਿ ਗਈ। ਉਹਨੇ ਮੈਨੂੰ ਉਸਤਾਦ ਜੀ ਇੱਕ ਇੰਗਲਿਸ਼ ਚ ਲਫ਼ਜ਼ ਕਿਹਾ, ਕਹਿੰਦੀ ਹੋ ਆਰ ਯੂ। ਇਹ ਮੈਨੂੰ ਯਾਦ ਕਹਿੰਦੀ ਹੋ ਆਰ ਯੂ। ਮੈਂ ਕਿਹਾ ਪੂਰਨਿਜ਼ਮ ਤੇ ਫਿਰਨ ਤੁਰਨ ਆਏ ਆ। ਆਹੋ ਹਾਂ ਉਹਨੂੰ ਸਮਝ ਨਾ ਲੱਗੇ। ਹਾਂ ਉਹਦੇ ਨਾਲ ਸੀ ਉਸਤਾਦ ਜੀ ਇੱਕ ਬੰਦਾ ਜਿਹੜਾ ਉਹਨਾਂ ਨੂੰ ਪੂਰਨਿਜ਼ਮ ਤੇ ਲੈ ਕੇ ਆਇਆ ਸੀ, ਜਿਹੜਾ ਇਹ ਉਰਦੂ ਪੰਜਾਬੀ ਸਮਝਦਾ। ਹਾਂ ਉਹਨੇ ਮੈਨੂੰ ਕਿਹਾ, ਉਹਨੇ ਕਿਹਾ ਇਹ ਤੁਸੀਂ ਕੌਣ ਹੋ ਭਾਜੀ? ਮੈਂ ਕਿਹਾ ਤੂੰ ਕੰਬਿਆ ਨਹੀਂ, ਹਾਂ ਤੈਨੂੰ ਲਾਲਗੀ ਨਹੀਂ ਅੱਖਾਂ 'ਚ ਨਜ਼ਰ ਆਉਣ ਡਈ, ਯੂਸੀ ਆ।
ਉਹਨੇ ਕਹਿੰਦਾ ਨਹੀਂ ਭਾਜੀ ਇੰਨੀ ਠੰਡ ਨਹੀਂ, ਮੈਂ ਕਾਹਤੋਂ ਕੰਬਣਾ। ਨਹੀਂ ਉਹ ਥੋੜਾ ਥਿੜਕਿਆ ਅੱਛਾ ਤੇ ਉਹਨੇ ਹਿਸਾਬ ਲਾ ਲਿਆ ਵੀ ਕੋਈ ਵੱਡੀ ਐਟਮ ਆ। ਐਟਮ ਆ ਉਹਨੇ ਕਿਹਾ। ਉਹਨੇ ਦੇਖਿਆ ਅੱਖਾਂ ਲਾ ਲਾ, ਉਹਨੇ ਗੱਡੀ ਜੇਬ ਚੋਂ ਘੋੜੇ ਦੀ ਟੂਬੀ ਨੂੰ ਲੱਭੇ ਪਾ ਦੇ। ਅੱਛਾ ਸ਼ੁਕਰ ਤਾਜੀ ਕਿੰਨੀ ਦੇਰ ਹੋ ਗਈ ਖਰਚਾ ਨਹੀਂ ਕਰ ਰਹੇ। ਅੱਛਾ ਨਹੀਂ ਹੋ ਰਿਹਾ ਖਰਚਾ ਬੰਦਾ। ਉਸਤਾਦ ਜੀ ਖਰਚਾ ਪਿੱਛੇ ਜਿਹੜੇ ਹੋਟਲ ਛੱਡ ਕੇ ਆ ਉਹ ਕਰ ਰਹੇ ਆ। ਇਹਨੇ ਜਿਹੜੀ ਨਾਲੇ ਚਿਪਸ ਲਈ ਹੈ 500 ਰੁਪਏ ਦੀ, ਉਹ ਵੀ ਕੱਢ ਵਿੱਚ ਘੋੜੇ ਤੋਂ ਝੂਟਾ ਲਿਆ, ਹਾਂਜੀ 4,54,650 ਰੁਪਏ ਰਹਿ ਉਹ ਗਏ। ਯਾਰ ਇੰਨੇ ਬੜੇ ਮੈਂ ਸਮਾਨ ਢੋਏ ਸੀ, ਵਿੱਚੋਂ ਟੁੱਟੇ ਪੈਸੇ ਨਾ ਬਚੇ ਹੋਣਗੇ, ਮੈਂ ਉਹ ਖਰਚੇ ਤੇ ਅਸੀਂ ਤਾਂ ਕੱਢਣੇ ਆ ਨਾ, ਭਾਵੇਂ ਟੁੱਟੇ ਭਾਵੇਂ ਉਹ ਬੱਦੇ। ਤੇ ਵੱਜੇ ਉਸ ਪਿੱਛੇ ਮੀਟਰ ਚੱਲ ਰਿਹਾ ਜਿਹੜਾ ਵਾ ਉਹ ਉਹਨਾਂ ਦਾ। ਉਹ ਚੱਲ ਰਿਹਾ। ਉਹਨਾਂ ਨਾਲ ਉਹਦੇ ਉਹ ਮੁੰਡਾ ਆ ਗਿਆ ਜਿਹੜਾ ਨਾਲ ਨਾ ਤਰਜਮਾ ਕਰਦਾ ਸੀ। ਹਾਂ ਰਾਤ ਲਈ ਹਾਂ ਉਹੀ ਓਹੋ ਉਹਨੇ ਕਿਹਾ ਉਹ ਉਸਤਾਦ ਜੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਬੜੀ ਦੇਰ ਤੋਂ ਮੇਰੇ ਵੱਲ ਦੇਖ ਰਹੀ ਆ, ਜੋ ਮੈਂ ਖਾ ਰਿਹਾ ਇਹੀ ਖਾ ਰਹੀ ਆ। ਉਹਨੇ ਉਹਨੂੰ ਇੰਗਲਿਸ਼ ਚ ਕਿਹਾ ਕਿ ਉਹ ਕਹਿੰਦਾ ਕਿੰਨੀ ਦੇਰ ਤੋਂ, ਉਹਨੇ ਉਹਨੂੰ ਇੰਗਲਿਸ਼ ਚ ਕਿਹਾ ਕਿ ਇਹਨੂੰ ਕਹਿ ਦੇ। ਉਹ ਫਿਰ ਉਹ ਮੇਰੇ ਵੱਲ ਦੇਖਿਆ, ਫਿਰ ਉਹਨੇ ਅੰਗਰੇਜ਼ੀ ਵੱਲ ਦੇਖਿਆ, ਫਿਰ ਮੇਰੇ ਵੱਲ ਦੇਖਿਆ, ਫਿਰ ਅੰਗਰੇਜ਼ੀ ਵੱਲ ਦੇਖਿਆ। ਇਹ ਜਿਵੇਂ ਦਾ ਜ਼ਮੀਨ ਵਾਲਾ ਤੇ ਅਸਮਾਨ ਵਾਲਾ। ਅੱਛਾ ਫਿਰ ਉਸਤਾਦ ਜੀ ਕਦੀ ਇੰਝ ਦੇਖ, ਕਦੀ ਇੰਝ ਦੇਖ। ਮੈਂ ਕਿਹਾ ਭੌਂ ਕੇ ਨੇ ਕੀ ਕਿਹਾ ਵਾ? ਹਾਂ ਕਹਿੰਦਾ ਯਾਰ ਸਮਝ ਨਹੀਂ ਲੱਗਣ ਡਈ, ਉਹ ਕਹਿੰਦੀ ਹੈ ਮੈਨੂੰ ਪਸੰਦ ਆ। ਅੰਗਰੇਜ਼ ਨਹੀਂ ਕਹਿੰਦੀ। ਹਾਂ ਮੈਂ ਕਿਹਾ ਤੂੰ ਫੇਰ ਇੰਨੀ ਦੇਰ ਲਾ ਕੇ ਕਾਹਤੋਂ ਦੇਖਣ ਡਿਆ? ਕਹਿੰਦਾ ਮੈਂ ਬਸ ਮੇਰੀ ਸਮਝ ਚ ਨਹੀਂ ਉਹਨੇ ਕਿ ਤੈਨੂੰ ਕਿੱਦਾਂ ਦੱਸਾਂ। ਮੈਂ ਕਿਹਾ ਏਦਾਂ ਜਿੱਦਾਂ ਹੁਣ ਦੱਸਿਆ। ਉਸਤਾਦ ਜੀ ਨੂੰ ਮੈਂ ਇੱਥੋਂ ਫੜ ਲਿਆ। ਅੰਗਰੇਜ਼ਨੀ ਨੂੰ ਨਹੀਂ ਓਏ, ਦੂਜੇ ਨੂੰ ਉਹਨੂੰ ਮੈਂ ਕਿਹਾ ਇਹਨੂੰ ਦੱਸ ਕੇ ਯੂਸੀ ਨੇ ਕਦੀ ਕਿਸੇ ਨਾਲ ਪਿਆਰ ਨਹੀਂ ਕੀਤਾ ਹੈਗਾ। ਓਏ ਹੋਏ 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 ਓਏ ਯੂਸੀ ਦਾ ਇੱਕ ਆਪਣਾ ਮਿਆਰ ਆ, ਯੂਸੀ ਦਾ ਇੱਕ ਆਪਣਾ ਬ੍ਰਾਂਡ ਆ। ਯੂਸੀ ਇੱਕ ਸਾਥ ਚਲਾਉਣ ਵਾਲਾ ਬੰਦਾ ਵਾ, ਪਸਤੂਲਾਂ ਤੇ ਜੇ ਉਹ। ਉਹਨੇ ਬਾਬਾ ਜੀ ਉਦਾਂ ਹੀ ਉਹਨੂੰ ਦੱਸਿਆ ਤੇ ਉਹ ਵੀ ਅੱਗੇ ਉਹਨੂੰ ਫਿਰ 5 ਮਿੰਟ ਲਾ ਕੇ ਉਹਨੇ ਫਿਰ ਮੈਨੂੰ ਦੱਸਿਆ। ਉਹ ਕਹਿੰਦੀ ਆ ਕਿ ਮੈਂ ਵੀ ਆਪਣੇ ਇਲਾਕੇ ਦੀ ਯੂਸੀ ਆ। ਆਏ ਹਾਏ ਉਹ ਜੋੜ ਰਲ ਗਿਆ ਮਰੀਜ਼ ਸਾਹਿਬ। ਮੈਂ ਵੀ ਉੱਥੇ ਜੇ ਉਹ ਉਸਤਾਦ ਤੁਸੀਂ ਜੀ, ਬਾਨੋ। ਹਾਂ ਉਸਤਾਦ ਜੀ ਸਾਡੀਆਂ ਏਦਾਂ 2-3 ਗੱਲਾਂ ਹੋਈਆਂ ਤੇ ਉਹਨੇ ਨਾ ਤੁਹਾਡੀਆਂ ਨਹੀਂ ਹੋਈਆਂ, ਉਹ ਬੰਦੇ ਦੇ ਨਾਲ ਤੁਹਾਡੀ। ਹਾਂਜੀ ਉਸਤਾਦ ਜੀ ਉਹ ਖਾਂਦੇ ਖਾਂਦੇ ਨਾ ਮੇਰੇ ਹੱਥੋਂ ਚਿਪਸ ਡਿੱਗ ਪਈ ਥੱਲੇ। ਅੱਛਾ ਉਸਤਾਦ ਜੀ ਉਹਨੇ ਇੰਜ ਕਰਕੇ ਮੈਂ ਚਿਪਸ ਚੁੱਕਣ ਲੱਗਾ ਵਾ ਤੇ ਉਹਨੇ ਚੁੱਕੀ, ਸਾਡੇ ਦੋਵਾਂ ਦੀਆਂ ਉਂਗਲਾਂ ਟੱਚ ਹੋ ਗਈਆਂ। ਓਏ ਹੋਏ 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 ਬਾਜੀ ਗੱਲ ਵਧੇ। ਯਾਨੀ ਕਿ ਇੰਜ ਕਰਕੇ ਇੰਜ ਹਾਂਜੀ ਇੰਜ ਹੋਈ ਹੈ। ਇੰਜ ਹੋਈ। ਭਾਈ ਮੈਂ ਨਹੀਂ। ਅੱਛਾ ਉਸਤਾਦ ਜੀ ਉਹ ਨਾ ਹੁਣ ਖੁਸ਼ੀ ਮੈਨੂੰ ਵੀ ਇਸ ਗੱਲ ਦੀ ਕਿ ਉਂਗਲਾਂ ਟੱਚ ਹੋਈਆਂ। ਦਿਲ ਮੇਰਾ ਹੁਣ ਯੂਸੀ ਨਾਲ ਇਹ ਵੀ ਕਿ ਨਹੀਂ ਯਾਰ ਉਹ ਪੂਰਨਿਜ਼ਮ ਵਾਲੇ ਵੀ ਨਾਲ ਵਾ, ਉਹਨਾਂ ਦਾ ਨਾ ਕੋਈ ਟੈਨਸ਼ਨ ਬਣ ਜਾਏ। ਉਸਤਾਦ ਜੀ ਜਦੋਂ ਉਂਗਲਾਂ ਟੱਚ ਹੋਈਆਂ ਨਾ ਤੇ ਉਹਦੇ ਵੀ ਬਿਜਲੀ ਕੜਕੀ, ਨਾਲ ਮੇਰੇ ਵੀ ਤਾਰ ਛਿੱਲੇ। ਅੱਛਾ ਉਸਤਾਦ ਜੀ ਉਹਨੇ ਇੰਗਲਿਸ਼ ਚ ਕਿਹਾ ਤੇ ਉਹ ਮੈਨੂੰ ਕਹਿੰਦਾ ਭਰਾਵਾ ਤੇਰੇ ਨਸੀਬ ਹੀ ਆ। ਉਹ ਕਹਿੰਦੀ ਮੇਰੇ ਨਾਲ ਹੱਥ 'ਚ ਹੱਥ ਪਾ ਕੇ ਤੇ ਐਨੂੰ ਤੁਰ। ਚੱਲ ਬਈ 40,000 ਹੋਰ ਕੱਢ ਦੇ। ਹੁਣ ਹੋਏਗਾ ਖਰਚਾ। ਉਸਤਾਦ ਜੀ ਹੁਣ ਜਦੋਂ ਉਹਦੇ ਹੱਥਾਂ 'ਚ ਹੱਥ ਪਾ ਕੇ ਅਸੀਂ ਉਹਨੂੰ ਤੁਰਿਆ ਤੇ ਰਸਤੇ ਦੇ ਵਿੱਚ ਉਸਤਾਦ ਜੀ ਮੰਗਤ ਟੈਬ ਵੀ ਉੱਥੇ ਬਹੁਤ ਹੁੰਦੇ ਆ। ਨਾਲ ਹੀ ਸੀ ਉਹਦੇ। ਉਹ ਉਸਤਾਦ ਜੀ ਮੈਂ ਨਾ ਉਹਨਾਂ ਨੂੰ ਵੀ ਦੇ ਰਿਹਾ ਉਹ ਜਿਹੜਾ ਉੱਥੋਂ ਲੰਘੇ ਜੋੜੀ ਬਹੁਤ ਸੋਹਣੀ ਲੱਗਣ ਦੀ, ਕਿਆ ਕਹਿਨੇ ਜੋੜੀ ਦੇ ਯੂਸੀ ਬਦਮਾਸ਼ ਜੀ ਬਹੁਤ ਪਿਆਰੇ ਲੱਗਣ। ਤਾਜੀ ਫੈਮਿਲੀ ਮੈਂਬਰ ਵੀ ਲੈ ਗਿਆ। ਪਰਫੈਕਸ਼ਨ ਚੈੱਕ ਨੂੰ ਕੀ ਕਹਿੰਦਾ ਜੀ? ਇਹ ਯੂਸੀ ਜੀ ਬੜੇ ਸੋਹਣੇ ਲੱਗਣ ਦੇ, ਖੈਰ ਹੋਵੇ ਤੁਹਾਡੀ ਜੋੜੀ ਪਿਆਰੀ ਲੱਗਣ ਡਈ ਹੈ ਜੀ, ਭਲਾ ਕਰੇ ਜੀ ਤੁਹਾਡਾ ਜੀ, ਅਰੇ ਵਾਹ ਯੂਸੀ। ਜਿਉਦੇ ਵਸਦੇ ਰਹੋ ਜੀ। ਯੂਸੀ ਮਲਟੀ ਟੈਲੈਂਟ। ਮੋੜੇ ਘੰਟੇ ਆਇਆ ਬਾ। ਸਾਜੇ ਜਦੋਂ ਨੇ ਕਹਿੰਦਾ ਪੁੱਤਾਂ ਦੇ ਮੂੰਹ ਖਲਾਓ ਤੇ ਮੈਂ ਕਿਹਾ ਬਾਬਾ ਜੀ ਦੁਆ ਖੈਰ ਦੇ ਰਿਹਾ ਵਾ। ਇੰਜ ਕਰਕੇ ਯੂਸੀ ਨੇ 5,000 ਵਾਲਾ ਨੋਟ ਹੀ ਹੁੰਦੇ। ਹਾਂ ਵੀ ਕਿੰਨੇ 3,99,50 ਰੁਪਏ ਰਹਿ ਗਏ। ਸ਼ੁਕਰ ਹੈ ਮੈਂ ਕਿਹਾ ਤੂੰ ਲੈ ਜਾ। ਉਸਤਾਦ ਜੀ ਅਸੀਂ ਗੱਲਾਂ ਕਰਦੇ ਕਰਦੇ ਨਾ ਕਾਫੀ ਦੂਰ ਤੱਕ ਚਲੇ ਗਏ। ਫਿਰ ਉਸਤਾਦ ਜੀ ਅਸੀਂ ਮੈਂ ਤੇ ਉਹ ਲੜਕੀ, ਉਹ ਅੰਗਰੇਜ਼ਣੀ ਸੀ ਜਿਹੜੀ, ਹੌਲੀ ਹੌਲੀ ਅਸੀਂ ਥੋੜਾ ਜਿਹਾ ਸੜਕ ਜਿਹੜੀ ਇਦਾਂ ਤਾਂ ਨੂੰ ਨਹੀਂ ਜਾਂਦੀ ਹੁੰਦੀ ਉਧਰ ਨੂੰ ਤੁਰ ਪਏ। ਉਹਨੇ ਨਾ ਐਂਡ ਫਿਓਰ ਕੋ ਨਹੀਂ ਰਿਹਾ ਗਿਆ। ਹੁਣ ਯੂਸੀ ਨਾਲ ਸੀ, ਮੈਂ ਉਹਨੂੰ ਡੋਲੀਫੋਰ ਉਹੀ ਨਹੀਂ ਰਿਹਾ। ਉਹਨੂੰ ਉਸਤਾਦ ਜੀ ਆਪਣੇ ਆਪ ਤੇ ਨਾ ਉਹ ਡੋਲੀਫੋਰ ਨਹੀਂ ਰਿਹਾ, ਉਹਨੇ ਮੇਰਾ ਹੱਥ ਫਾੜ ਹੀ ਲਿਆ। ਹਾਏ 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 ਡੋਲੀ 4 ਮਤਲਬ ਕੰਟਰੋਲ ਕੰਟਰੋਲ ਨਹੀਂ ਉਹ ਇੱਕ ਹੋਰ ਲਫ਼ਜ਼ ਕੌਨਫੀਡੈਂਸ। ਨਹੀਂ ਰਿਹਾ ਉਹਨੂੰ ਆਪਣੇ ਆਪ ਤੇ। ਅੱਛਾ ਸਾਈ ਜਿੱਦਾਂ ਹੀ ਅਸੀਂ ਸੜਕ ਨੂੰ ਜਾਂਦੇ ਗਏ ਤਾਂ ਉਦਾਂ ਉਦਾਂ ਨਾ ਉਹਨੇ ਮੇਰਾ ਹੱਥ ਫੜ ਕੇ ਨਾ ਤੇ ਹਲਕਾ ਜਿਹਾ ਆਪਣੇ ਹੋਟਲ ਨੂੰ ਵੀ ਲਿਜਾਵੇ। ਓਹੋ 20,000 ਹੋਰ ਕੱਢ ਦੇ। ਤੁਰਦੇ ਤੁਰਦੇ ਉਸਤਾਦ ਜੀ ਤੋਂ ਅਸੀਂ ਨਾ ਥੋੜਾ ਜਿਹਾ ਪਹਾੜੀ ਵੱਲ ਨੂੰ ਤੁਰੇ ਤੇ ਫੁਹਾਰ ਪੈਣ ਲੱਗ ਪਈ। ਅੱਛਾ ਮੌਸਮ ਯਾਰ ਬੜਾ ਇੱਕਦਮ ਬਾਹਰੋਂ ਆਈ, ਪਤਾ ਨਹੀਂ ਕਿੱਥੋਂ ਆਈ ਹੋਣੀ, ਕਿਤਨੀ ਉਹਨੂੰ ਵੇਖਦੇ ਹੀ ਮਤਲਬ ਉਹ ਫਿਦਾ ਹੋ ਗਈ। ਇਹੋ ਤੇ ਕਮਾਲ ਹੈ ਯੂਸੀ ਦਾ। ब्राउन बॉयज को बहुत लाइक करती है। ਅੱਛਾ ਫਿਰ ਉਸਤਾਦ ਜੀ ਉਹ ਉੱਥੇ ਨਾ ਹੁਣ ਖੜੇ ਤੇ ਉਹ ਗੱਲਾਂ ਬਾਤਾਂ ਅਸੀਂ ਕਰਨ ਡਏ, ਉਹ ਪਿੱਛੇ ਨਾਲ ਉਹ ਟ੍ਰਾਂਸਲੇਟਰ ਵੀ ਨਾਲ ਸੀ। ਟ੍ਰਾਂਸਲੇਟਰ। ਉਹਦਾ ਤਰਜਮਾ ਦੱਸਦਾ ਸੀ। ਮੈਂ ਉਹਨੂੰ ਅੱਛਾ ਉਹ ਰੋਮਾਂਟਿਕ ਸੀਨ ਚ ਟ੍ਰਾਂਸਲੇਟਰ ਵੀ ਨਾਲ ਹੀ ਆਓ। हाँ मैं उन्होंने कहा मुझे आपकी आंखें 9 ਲੱਖ ਮੰਗਾ ਦੇ ਸਹੀਆਂ ਦੀ ਵਾਰ। मैं उन्होंने कहा आप खूबसूरत हैं तो उन्होंने कहा दस के मैं क्या खूबसूरत है। उन्होंने इंग्लिश च कवे उग कवे आप भी बड़े स्मार्ट हैं, वो भी उग मैनू कवे भी। ਅੱਛਾ ਵਾਹ। ਵੱਧ ਗਈ। ਸਾਜੀ ਇਦਾਂ ਸਾਡੀਆਂ ਗੱਲਾਂ ਬਾਤਾਂ ਚੱਲਣ ਡੀਆਂ ਤੇ ਗੱਲ ਕਰਦੀ ਕਰਦੀ ਨਾ ਯਕਦਮ ਉਹਨੇ ਇਦਾਂ ਕਰ ਲਿਆ।
ਠੰਡ ਲੱਗੀ ਠੰਡ ਲੱਗੀ ਉਸਤਾਦ ਜੀ ਯੂਸਫ ਉੱਥੇ ਨਹੀਂ ਰਿਹਾ ਗਿਆ। ਠੰਡ ਕਿਉਂ ਲੱਗੀ? ਸਰਦੀ ਸੀ ਯਾਰ, ਘੂਰ ਪੈਣ ਡਈ ਸੀ ਹਾਂ ਹਲਕੀ। ਪਹਿਲੇ ਤੇ ਉਹਨੇ ਮਤਲਬ ਇਸ਼ਕ ਦੇ ਵਿੱਚ ਉਹ ਪਾਗਲ ਹੋ ਗਿਆ, ਨਹੀਂ ਸਮਝ ਆਈ। ਉਹ ਇੰਨੀ ਦੇਰ ਚ ਥੋੜਾ ਜਿਹਾ ਉਹਦਾ ਭੂਤ ਲੱਥਾ ਤੇ ਉਹਨੂੰ ਠੰਡ ਮਹਿਸੂਸ ਹੋਣ ਲੱਗ ਗਈ। ਉਸਤਾਦ ਜੀ ਉਹ ਮੈਂਜ ਕਰਕੇ ਕੋਟ ਲਾਇਆ ਵਾ ਤੇ ਉਹਦੇ ਮੈਂ ਤਾਂ ਆਏ ਅੱਛਾ ਤੂੰ ਕੋਟ ਪਾਇਆ ਸੀ? ਕੋਟ ਮੈਂ ਉਸਤਾਦ ਜੀ ਉਧਰਲੇ ਇਲਾਕੇ ਚ ਇਦਾਂ ਨਹੀਂ ਨਾ ਫਿਰ ਹੁੰਦਾ। ਹਾਂ ਸਹੀ ਗੱਲ। ਉਸਤਾਦ ਜੀ ਉਹਦੇ ਮੈਂਜ ਕਰਕੇ ਮੋਢਿਆਂ ਤੇ ਆਪਣਾ ਨਾ ਸਮਾਨੇ ਗੱਦੀ ਉਹਦੇ ਉੱਤੇ ਰੱਖ ਦਿੱਤੀ ਜਿੰਨੀ ਵੀ ਸੀ। ਅੱਛਾ ਯਾਰ ਵਾਹ ਯੂਸਫ। ਉਸਤਾਦ ਜੀ ਉਹਦੀਆਂ ਅੱਖਾਂ 'ਚ ਪਾਣੀ ਆ ਗਿਆ ਤੇ ਉਹ ਪਿੱਛੇ ਵਾਪਸੀ ਸ਼ੁਰੂ ਹੋ ਗਿਆ ਸੀ ਤੁਰਨਾ। ਗੱਲਾਂ ਬਾਤਾਂ ਕਰਦੇ ਉਹਦਾ ਡਰਾਈਵਰ ਸੀ ਜਿਹੜੇ ਉਹ ਪੂਰਨਿਜ਼ਮ ਨਾਲ ਆਈ ਸੀ ਜਿਹਨਾਂ ਦੇ ਨਾਲ, ਉਹਨਾਂ ਨੇ ਉਹਨੂੰ ਇਸ਼ਾਰਾ ਕੀਤਾ ਕਿ ਗੱਡੀ ਤੇ ਯਾਰ ਸ਼ਟ ਅਪ ਚਲੇ। ਮੈਂ ਕਿਹਾ ਜਾਓ ਜੀ। ਸ਼ਟ ਅਪ ਦਾ ਮਤਲਬ ਕਿ ਆ ਜਾਓ। ਉਸਤਾਦ ਜੀ ਉਹ ਮੈਨੂੰ ਨਾ ਏਦਾਂ ਕਰਕੇ ਕਹਿੰਦੀ ਜਾਵੇ ਆਈ ਓਸ ਯੂ, ਯਾਨੀ ਕਿ ਮੈਂ ਆਈ ਮਿਸ ਯੂ। ਹਾਂ ਆਈ ਉਹ ਉਸਤਾਦ ਜੀ ਉਹ ਹੁਣ ਉਧਰ ਨੂੰ ਤੁਰ ਪਈ ਤੇ ਮੇਰੀਆਂ ਅੱਖਾਂ ਭਿੱਜੀਆਂ ਨਹੀਂ ਪਾਣੀ ਨਾਲ, ਕਿਉਂਕਿ ਯੂਸੀ ਨੂੰ ਇਹਨਾਂ ਗੱਲਾਂ ਦੇ ਨਾਲ ਹਾਂ ਨਹੀਂ ਸਹੀ ਗੱਲ। ਯੂਸੀ ਦਾ ਦਿਲ ਲਾਉਣਾ ਆਇਆ ਅਗਲੇ। ਹਾਂ ਸਹੀ ਗੱਲ। ਨਾਲੇ ਯੂਸੀ ਦੇ ਸਿਰ ਤੇ ਕਬੀਲਦਾਰ ਵੀ ਬੜੀ ਨਾ, 15 ਜਣੇ। ਉਹ 15 ਕਾਰੀਗਰ ਦੇ ਪਿੱਛੇ। ਆ ਹੁਣ ਜਦੋਂ ਜਾਏਗਾ ਵੇਖੀ ਉਹਨਾਂ ਨੇ ਕਿੰਨਾ ਕੁਝ ਖਾਦਾ ਹੋਣਾ। ਸਾਜੇ ਹੁਣ ਉਹ ਅੱਛਾ ਸ਼ੁਕਰ ਹੈ ਮੈਂ ਵੀ ਕਹਿੰਦਾ ਖਰਚੇ ਵਾਲਾ ਸੀਨ ਆਇਆ। ਨਹੀਂ ਅੱਗੇ ਆਏਗਾ, ਸਾਰੀ ਕਸਰ ਨਿਕਲ ਜਾਏਗੀ। ਸਾਜੇ ਹੁਣ ਉਹ ਕੁੜੀ ਚਲੇ ਗਈ ਆ ਤੇ ਉਧਰੋਂ ਨਾ ਉਹ ਡਰਾਈਵਰ ਆ ਗਿਆ ਮੇਰੇ ਵਾਲਾ। ਉਹਨੇ ਕਿਹਾ ਯੂਸੀ ਭਲਵਾਨ ਆਪਾਂ ਜਿਹੜੇ ਅਗਲੇ ਰਾਹ ਜਾਣੇ ਨਾ ਤੇ ਰਾਹ ਦੇ ਵਿੱਚ ਚੌਂਕੀ ਪੁਲੀ ਵੀ ਆਉਣੀ ਆ, ਇਹ ਉਹ ਸਾਰਾ ਕੁਝ ਹੋਣਾ ਵਾ, ਡੰਡੇ ਵੀ ਲੱਗਣੇ ਤਾਂ ਉਹਨੂੰ ਜਿੱਥੇ ਕਾਰਡ ਕੱਟੀ ਦਾ। ਆਹੋ ਕੋਲ ਪਲਾਜ਼ੇ। ਕਹਿੰਦਾ ਉਹ ਵੀ ਵਿੱਚ ਆਉਣੇ ਆ ਤੇ ਉਹਨਾਂ ਦੇ ਪੈਸੇ ਪੂਸੇ। ਮੈਂ ਕਿਹਾ ਉਹ ਤੈਨੂੰ ਦੇ ਦਾਂ। ਕਹਿੰਦਾ ਤੂੰ ਇਸ ਤਰ੍ਹਾਂ ਕਰ 50,000 ਰੁਪਇਆ ਮੈਨੂੰ ਦੇ ਦੇ ਹੁਣੀ, ਫਿਰ ਰਸਤੇ 'ਚ ਕਿੱਥੇ ਤੇਰੇ ਕੋਲ ਮੰਗਦਾ ਫਿਰਾਂਗਾ। ਪੈਟਰੋਲ ਉਸਤਾਦ ਜੀ ਜਦੋਂ ਉਹਨੇ ਮੈਦ ਕਰਕੇ ਜੇਬ ਨੂੰ ਹੱਥ ਮਾਰਿਆ ਤੇ ਮੇਰੇ ਬਾਅਦ 'ਚ ਸੀਨ ਆਇਆ ਕਿ 40,000 ਰੁਪਇਆ ਤਾਂ ਕੋਰਟ 'ਚ ਸੀ। ਕਿਹੜੇ ਕੋਰਟ 'ਚ? ਜਿਹੜਾ ਇਸ਼ਕ 'ਚ ਦੇ ਬੈਠਾ। ਉਹ ਜਿਹੜਾ ਸਮਾਨ ਕਹਿੰਦੇ ਸੀ ਉਹ ਯਾਰ ਗੱਟੀ ਵਿੱਚ ਬੋਲੋ। ਚਲ ਯਾਰ 40 ਕੱਟ। 3,04,000 ਰਹਿ ਗਏ। 3,04,000 ਸ਼ੁਕਰ ਆ। ਉਸਤਾਦ ਜੀ ਉਹ ਮੈਨੂੰ ਬੜੀ ਟੈਨਸ਼ਨ ਬਣੀ। ਫਿਰ ਮੈਂ ਆਖਿਆ ਨਹੀਂ ਯਾਰ ਕੋਈ ਨਹੀਂ, ਇਸੇ ਬਹਾਨੇ ਹੋ ਸਕਦਾ ਵਾਪਸ ਆਵੇ ਦੇਣ। ਉਸਤਾਦ ਜੀ ਨੰਬਰ ਨਹੀਂ ਲਿਆ ਦਿੱਤਾ? ਉਸਤਾਦ ਜਿਹੜਾ ਨਾਲ ਉਹਦਾ ਸੀ ਨਾ ਕਾਲਕੂਲੇਸ਼ਨ, ਉਹ ਨਹੀਂ ਸੀ ਪੂਰੀ ਗੱਲ ਪਹੁੰਚਾਉਂਦਾ ਮੈਨੂੰ, ਖਾਸ ਗੱਲਾਂ ਹੀ ਦੱਸਦਾ ਸੀ। ਉਹ ਸੈਟਿੰਗ ਨਹੀਂ ਸੀ ਹੋਣ ਦੇਣ ਡਿਆ ਸਹੀ। ਉਹ ਤਾਂ ਉਹਦੇ ਕਿਤੇ ਆਪਣੇ ਤੇ ਕੰਟਰੋਲ ਨਹੀਂ ਰਿਹਾ ਤਾਂ ਉਹਨੇ ਮੇਰਾ ਹੱਥ ਫੜ ਲਿਆ, ਨਹੀਂ ਤਾਂ ਉਹ ਤਾਂ ਨਾਲ ਸੀ ਉਹਦੇ। ਉਸਤਾਦ ਜੀ ਹੁਣ ਮੈਂ ਉਹਨੂੰ ਡਰਾਈਵਰ ਨੂੰ ਮੈਂ ਕਿਹਾ ਚੱਲ ਵੇ। ਫਿਰ ਉਸਤਾਦ ਜੀ ਜਦੋਂ ਮੈਂ ਵਾਪਸ ਆਇਆ ਉੱਥੇ ਤੇ ਆਣ ਕੇ ਮੈਂ ਦੇਖਿਆ ਮੈਂ ਤੇ ਕੋਈ ਵੀ ਨਹੀਂ ਉੱਥੇ ਹੋਟਲ 'ਚ। ਅੱਛਾ ਹੋਟਲ 'ਚ ਮੈਂ ਕਮਰੇ ਦੇਖੇ ਤੇ ਕਮਰਿਆਂ ਤੇ ਉਸਤਾਦ ਜੀ ਉਹੀ ਕੜਾਈਏ ਪਏ, ਮਟਨ ਕੜਾਈਏ ਜਿਹੜੇ ਹੁੰਦੇ ਉਹ ਪਏ। ਉਹ ਜਿੱਦਾਂ ਉਸ ਹੋਟਲ ਦੇ ਵਿੱਚ ਬੇੜੇ ਗਰਕ ਕੀਤੇ ਸੀ ਉਹਨਾਂ ਨੇ ਉਹੀ। ਹਾਲਾਂਕਿ ਪਰ ਗੈਟ ਮੈਂ ਉਹਨੂੰ 4,000 ਰੁਪਇਆ ਮੁੱਕਿਆ ਸੀ ਉਹਦੇ ਨਾਲ ਪਰ ਡੈਕ। ਪਰ ਉਹਨੇ ਨਹੀਂ। ਉਹ ਕਹਿੰਦਾ ਮੈਂ ਹੁਣ ਜਦੋਂ ਨਾ ਮੈਂ ਕਿਹਾ ਕਿੱਥੇ, ਕਹਿੰਦਾ ਭਾਵੇਂ ਨੂੰ ਇੱਥੇ ਕਿਤੇ ਹੋਣੇ ਆ, ਜਾਓ ਦੇਖ ਲਓ ਜਾ ਬਾਹਰ ਫਿਰਨ ਤੁਰਨ ਗਏ ਹੋਣੇ। ਹੁਣ ਉਸਤਾਦ ਜੀ ਮੈਂ ਬਾਹਰ ਨਾ ਫਿਰਨ ਤੁਰ ਤੇ ਮੈਨੂੰ ਪਰੇਸ਼ਾਨੀ ਇਹ ਬਣਨੀ ਸ਼ੁਰੂ ਹੋ ਗਈ ਕਿ ਮੇਰੀ ਜੇਬ 'ਚ ਪੈਸੇ ਥੋੜੇ ਆ। ਸੋਚ ਮੇਰੀ ਕੰਮ ਕਰਨਾ ਸ਼ੁਰੂ ਕਰ ਗਈ ਉਸ ਟਾਈਮ ਕਿ ਲੈ ਵੀ ਯੂਸੀ ਪੈਸੇ ਘੱਟ ਵਾ। ਸ਼ੁਕਰ ਹੈ ਕਿ ਹੁਣ ਕਰ ਸਾਜਿਦ ਮੈਂ ਹੋਟਲ ਵਾਲੇ ਕੋਲ ਜਾ ਕੇ ਪੁੱਛਿਆ ਨਾ, ਮੈਂ ਕਿਹਾ ਕਿੱਧਰ ਗਏ ਆ ਤੇ ਪੈਸੇ ਕਿੰਨੇ ਬਣੇ ਆ ਪਰ ਡੈਕ ਦੇ? ਉਹ ਕਹਿੰਦਾ ਪਰ ਡੈਕ ਦੇ ਪੈਸੇ ਤੁਹਾਡੇ ਬਣਦੇ ਆ 40,000 ਰੁਪਇਆ, ਜਿੰਨੇ ਉਹ ਹੈਗੇ ਸੀ ਸਾਰੇ। ਤੇ ਮੈਂ ਕਿਹਾ ਠੀਕ ਆ, ਮੈਂ ਉਹਨੂੰ 40,000 ਰੁਪਇਆ ਦੇਣ ਲੱਗਾ ਤੇ ਉਹ ਕਹਿੰਦਾ ਭਾਵੇਂ ਨਾ ਜਿਹੜਾ ਉੱਪਰੋਂ ਤੋਸਾ ਖਾਦਾ ਉਹਨਾਂ ਨੇ। ਨਹੀਂ ਪਰ ਡੈਕ ਤੇ 60,000 ਬੰਦਾ ਸੀ, 4,000 60,000 ਰੁਪਇਆ ਸੋਰੀ। ਹਾਂ ਤੇ ਉਹ ਮੈਂ ਉਹਨੂੰ 60 ਦੇਣ ਤਾਂ ਉਹ ਮੈਨੂੰ ਕਹਿੰਦਾ ਨਹੀਂ ਭਾਵੇਂ ਨਾ ਜਿਹੜਾ ਉੱਪਰੋਂ ਤੋਸਾ ਖਾਦਾ ਉਹਨਾਂ ਨੇ। ਮੈਂ ਕਿਹਾ ਉਹ ਕੀ ਖਾਦਾ? ਕਹਿੰਦਾ ਉਹ ਕੜਾਈਏ ਖਾ ਗਿਆ ਸਭ ਕੁਝ ਹੀ। ਉਸਤਾਦ ਜੀ ਉਹਨਾਂ ਨੇ 60-50 ਉਹਦਾ ਵੀ ਕੱਢ ਲਾ। 50,000 1,10,000 ਕੱਢ ਲਾ, ਕਿੰਨਾ ਰਹਿ ਗਿਆ? 2,96,000 2,96,000 1,96,000। ਉਸਤਾਦ ਜੀ ਉਹਨਾਂ ਨੂੰ ਨਾ ਮੈਂ ਹੁਣ ਪੂਰਨਿਜ਼ਮ 'ਚ ਲੱਭਣਾ ਸ਼ੁਰੂ ਕਰ ਦਿੱਤਾ। ਮੈਂ ਕਹਿੰਦਾ ਇਹਨੂੰ ਛੱਡਣਾ ਨਹੀਂ ਹੈਗਾ। ਇੱਧਰਲੇ ਹੋਟਲ 'ਚੋਂ ਗਏ ਕਿੱਧਰ ਆ? ਸਾਰੀ ਚੂਹਾ ਗੱਡੀ ਮੈਂ ਲੈ ਕੇ ਤੁਰ ਪਿਆ। ਇੱਧਰ ਦੇਖ ਉੱਧਰ ਦੇਖ, ਵਿੱਚ ਚੁੰਗੀਆਂ ਪੈਣ ਜਿਹੜੇ ਡੰਡੇ ਚੁੱਕਦੇ ਹੁੰਦੇ ਆ ਉਹਨਾਂ ਨੂੰ ਪੈਸੇ ਦੇ। ਉਸਤਾਦ ਜੀ ਇੱਕ ਹੋਟਲ 'ਚ ਮੈਂ ਗਿਆ ਤੇ ਉੱਥੇ ਉਹਨਾਂ ਨੇ ਮੇਰਾ ਸ਼ਨਾਖਤੀ ਕਾਰਡ ਅੱਗੇ ਉਹਨਾਂ ਦੇ ਕੋਲ ਹੋਟਲ 'ਚ। ਉਹ ਮੈਂ ਹਾਲੇ ਅੰਦਰ ਵੜੇ ਤੇ ਮੈਨੂੰ ਕਹਿਣ ਯੂਸਫ ਯੂਸੀ। ਉਰਦੂ 'ਚ ਕਹਿਣ ਯੂਸਫ ਯੂਸੀ। ਮੈਂ ਕਿਹਾ ਇਹਨਾਂ ਨੂੰ ਮੇਰੇ ਨਾਂ ਦਾ ਕਿੱਦਾਂ ਪਤਾ ਲੱਗ ਗਿਆ? ਉਹਨਾਂ ਨੇ ਉਸਤਾਦ ਜੀ ਮੇਰਾ ਨਾ ਉਹ ਕਾਰਡ ਦਿਖਾਤਾ। ਉਹ ਕਿਤੇ ਮੇਰੇ ਬੈਗ ਦੇ ਵਿੱਚੋਂ ਨਾਲ ਲੈ ਕੇ ਫਿਰਦੇ ਰਹੇ ਕਿਉਂਕਿ ਉਸ ਇਲਾਕੇ ਦੇ ਵਿੱਚ ਯੂਸੀ ਤੋਂ ਇਲਾਵਾ ਜ਼ਮਾਨਤ ਸੀ ਯੂਸੀ ਉਹਨਾਂ ਦੀ। ਉਸਤਾਦ ਜੀ ਜਦੋਂ ਮੈਂ ਉਹਨਾਂ ਕੋਲ ਕਾਰਡ ਦੇਖਿਆ ਤੇ ਉੱਥੇ ਸੀ ਉਹਨਾਂ ਨੇ ਕੱਪੜੇ ਬਦਲੇ। ਉਸ ਹੋਟਲ 'ਚ ਵੀ ਕਮਰਾ ਕਿਰਾਏ ਤੇ ਲੈ ਲਿਆ ਉਹਨਾਂ ਨੇ 2 ਮੇਰੇ ਤੋਂ ਬਗੈਰ ਪੁੱਛੋ। ਮੈਂ ਉਧਰ ਲੜਕੀ ਦੇ ਚੱਕਰਾਂ 'ਚ ਸੀ। ਉਹਨਾਂ ਨੇ ਉਸ ਹੋਟਲ 'ਚੋਂ ਨਿਕਲੇ ਅੱਗੇ 'ਚ ਜਾ ਕੇ ਵੜ ਗਏ।
ਉੱਥੇ ਉਸਤਾਦ ਜੀ ਮੈਨੂੰ ਤਾਂ 60,000 ਰੁਪਏ ਦੇ ਕੇ ਡਿਆ। ਉੱਥੇ ਉਹਨਾਂ ਨੇ ਕਮਰਾ ਵੀ ਉਹ ਲਿਆ ਜਿਹਦੇ ਵਿੱਚ ਹੀਟਰ ਫੁੱਲ 8,000 ਵਾਲਾ ਹੀਟਰ ਲੱਗਾ ਹੁੰਦਾ। 8 ਘੰਟੇ ਦਾ 8,000 ਰੁਪਏ ਲੈਂਦੇ ਸੀ ਹੀਟਰ ਦਾ, ਓਏ ਜਿੱਥੇ ਉਹ ਜਾ ਕੇ ਠਹਿਰੇ ਸੀ। ਪਾਣੀ ਗਰਮ ਕਰਨ ਦੇ ਉਸਤਾਦ ਜੀ ਲੈਦਾ ਪੈਸੇ। ਉਹ ਤਾਂ ਉਸਤਾਦ ਜੀ ਉੱਥੇ ਇਦਾਂ ਆਏ ਸੀ ਕਿ ਜਿੱਦਾਂ ਨਾਨਕਿਆਂ ਦੇ ਆ ਗਏ। ਉੱਥੇ ਉਸਤਾਦ ਜੀ ਨੇ ਸ਼ੇਪਾਂ ਕਰਾ ਰਹੇ ਨਾਰੋ ਜਿਹੜੇ ਮੈਂ ਉਹਨਾਂ ਨੂੰ ਉੱਥੋਂ ਲੈ ਕੇ ਦਿੱਤਾ ਸੀ। ਉਹ ਜਿਹੜੀ ਵਰਕਸ਼ਾਪ 'ਚ ਉਹਨਾਂ ਨੂੰ ਕੱਪੜੇ ਲੈ ਕੇ ਦਿੱਤੇ ਉਹ ਵੀ ਉਹਨਾਂ ਨੇ ਉੱਥੇ ਬਦਲੇ। ਉਸਤਾਦ ਜੀ ਜਦੋਂ ਮੈਂ ਬਾਹਰ ਨਿਕਲ ਉਹਨੇ ਮੈਨੂੰ ਗੁੱਟੋਂ ਫੜ ਲਿਆ ਹੋਟਲ ਵਾਲੇ ਨੇ। ਉਹਨੇ ਕਿਹਾ ਸਰ ਜਿੰਨਾ ਵੀ ਉਹਨੇ ਸਾਰਾ ਬਿੱਲ ਤੁਸੀਂ ਦੇ ਕੇ ਜਾਣਾ। ਮੈਂ ਕਿਹਾ ਬਿੱਲ ਕਿੰਨਾ ਬਣਿਆ ਉਸਤਾਦ ਜੀ? ਉਹਨੇ ਤਾਂ 2 ਲੱਖ ਰੁਪਇਆ ਬਣਾਤਾ। ਮੈਂ ਕਿਹਾ ਯਾਰ 12 ਘੰਟੇ ਦਾ 2 ਲੱਖ ਰੁਪਇਆ। ਕਹਿੰਦਾ ਭਾਇਨ 8 ਘੰਟੇ ਇੱਕ ਘੰਟੇ ਦਾ 8,000 ਰੁਪਇਆ ਲਈਦਾ ਸੀ ਆ ਸੇਕਣ ਦਾ, ਹੀਟਰ ਸੇਕਣ ਦਾ, ਤੇ ਤੁਹਾਡੇ ਕੱਲੇ ਬੰਦੇ ਨੇ ਇੱਕ ਹੀਟਰ ਲਿਆ। ਉਹਨਾਂ ਦੀ ਚੰਗੀ ਮੌਜ ਲੱਗੀ ਭਾਈ। ਉਹ ਕਿਤੇ ਨਾ ਯੂਜ਼ ਮਜੂਰ ਟਾਈਪ ਤੋਂ ਕਰੈਕਟਰ ਉਸਤਾਦ ਜੀ ਉਹ ਸੋਹਣਾ ਨਿੱਗੇ ਹੋ ਕੇ ਨਾ ਉੱਥੋਂ ਵੀ ਗਿਆ। ਅੱਛਾ ਹੈ ਨਹੀਂ ਸੀ ਉੱਥੇ ਵੀ ਨਹੀਂ ਸੀ ਹੈਗੇ। ਅੱਛਾ ਉਸਤਾਦ ਜੀ ਉੱਥੇ ਮੈਂ ਉਹਨੂੰ ਪੈਸੇ ਦਿੱਤੇ ਮਗਰ ਸਾਡੇ ਕੋਲ ਨਾ ਮਸੀਂ ਮਗਰ ਤੇ ਬਚੇ ਹੀ ਨਹੀਂ 6 ਪੱਲੇ ਹੋ 6,000 ਗਏ। ਰੁਪਇਆ ਸੀ। 6-7,000 ਰੁਪਇਆ ਮਗਰ ਮੈਂ ਰਹਿ ਗਿਆ। ਤੇ ਡਰਾਈਵਰ ਕਹੇ ਮੈਂ ਤਾਂ ਨਹੀਂ ਜਾਣਾ। ਮੈਂ ਕਿਹਾ ਕੀ ਹੋਇਆ? ਕਹਿੰਦਾ ਜੇ ਗੱਡੀ ਚੜ੍ਹਦੇ ਆ ਟਾਇਰ ਪਾੜ ਸਕਦਾ ਵਾ ਤੇ ਉਤਰਦਿਆਂ ਵੀ ਪਾੜ ਸਕਦਾ। ਹਾਂ ਸਿਆਣਾ ਸੀ ਡਰਾਈਵਰ। ਉਸਤਾਦ ਜੀ ਮੈਨੂੰ ਬੜੀ ਖਿੱਚ ਚੜੀ ਡਰਾਈਵਰ ਤੇ ਵੀ। ਮੈਂ ਕਿਹਾ ਹੁਣ ਤੂੰ ਯੂਸੀ ਨੂੰ ਪ੍ਰਦੇਸ਼ ਚ ਆਣ ਕੇ ਤੰਗ ਕਰੇਗਾ। ਠੀਕ ਆ ਪੂਰਨਿਜ਼ਮ ਚ ਬੰਦੇ ਗਵਾਚ ਜਾਂਦੇ ਆ, ਮੌਤਾਂ ਹੋ ਜਾਂਦੀਆਂ, ਗੱਡੀਆਂ ਡਿੱਗ ਪੈਂਦੀਆਂ ਤੇ ਚੱਲ ਵਾਪਸ। ਉਹ ਉਸਤਾਦ ਜੀ ਅਸੀਂ ਨਾ ਗੱਡੀ ਮੈਂ ਉਹਨੂੰ ਖੈਰ ਰੋ ਪਾਇਆ। ਜਦੋਂ ਮੈਂ ਘੂਰੀ ਪਾਈ ਨਾ ਅੱਖ ਲਾਲ ਦੇਖੀ ਉਹਨੇ ਕਿਹਾ ਯੂਸੀ ਤਬਦੀਲੀ ਸ਼ੁਰੂ ਹੋ ਗਈ ਹੈ, ਇਸ ਤੋਂ ਪਹਿਲਾਂ ਕਿ ਕੰਮ ਖਰਾਬ ਹੋ ਜਾਏ। ਉਹ ਡਰਾਈਵਰ ਨੇ ਗੱਡੀ ਪਾ ਲਈ ਵਾਪਸ। ਅੱਛਾ ਉਸਤਾਦ ਜੀ ਅਸੀਂ ਵਾਪਸੀ ਆਉਣ ਲੱਗੇ ਜਦੋਂ ਅਸੀਂ ਪਹੁੰਚੇ ਨਾ ਪੰਜਾਬ ਸਲਾਮਾਬਾਦ ਵਾਲੀ ਸਾਈਡ ਤੇ। ਉਸਤਾਦ ਜੀ ਸਲਾਮਾਬਾਦ ਤੇ ਜਦੋਂ ਅਸੀਂ ਪਹੁੰਚੇ ਤੇ ਅੱਗੇ ਏਜੰਸੀਆਂ ਜਿੰਨੀਆਂ ਵੀ ਸੀ ਨਾ ਸਾਰੀਆਂ ਕੋਕ ਵਾਲੀਆਂ ਇੱਧਰ ਉੱਧਰ ਵਾਲੀਆਂ ਸਾਰੀਆਂ ਏਜੰਸੀਆਂ ਖੜੀਆਂ ਤੇਰੇ ਇੰਤਜ਼ਾਰ ਚ, ਮੇਰੇ ਇੰਤਜ਼ਾਰ ਪੁਲਿਸ ਖੜੀ, ਐਮਬੈਸੀ ਦੀਆਂ ਸੀਟਾਂ ਵਾਲੇ ਵੀ, ਐਮਬੈਸੀਆਂ ਵੀ, ਸਾਰੀਆਂ ਜਿੰਨੀਆਂ ਵੀ ਹੁੰਦੀਆਂ। ਉਹ ਉਸਤਾਦ ਜੀ ਜਦੋਂ ਮੈਂ ਇੰਜ ਕਰਕੇ ਚੂਹੇ ਚੋਂ ਬਾਹਰ ਨਿਕਲਿਆ ਨਾ ਤੇ ਉਹ ਸਾਰਿਆਂ ਨੇ ਕਿਹਾ ਆਈ ਤੇਰੇ ਭਰਾ ਨੇ ਕਿੱਥੇ ਕੰਬਣਾ ਸੀ। ਇਹ ਤਾਂ ਸਾਰੇ ਮੈਂ ਦੌਰੇ ਪੈ ਦੇਖੇ ਹੋਏ ਸੀ ਪੁਲਿਸਾਂ ਵਾਲੇ। ਵੈਰੀ ਗੁੱਡ ਵੈਰੀ। ਮੈਂ ਇੰਜ ਕਰਕੇ ਮੈਂ ਕਿਹਾ ਉੱਥੇ ਬਵੋ ਕੀ ਹੋਇਆ ਤੁਹਾਨੂੰ? ਕਹਿੰਦੇ ਪੂਰਨਿਜ਼ਮ ਤੇ ਤੂੰ ਲੈ ਕੇ ਗਿਆ ਸੀ ਬੰਦੇ? ਮੈਂ ਕਿਹਾ ਹਾਂਜੀ ਮੈਂ ਹੀ ਪੂਰਨਿਜ਼ਮ ਤੇ ਲੈ ਗਿਆ ਸੀ। ਕਹਿੰਦੇ ਆਓ ਤੁਹਾਨੂੰ ਦਿਖਾਉਂਦੇ। ਉਸਤਾਦ ਜੀ ਉਹਨਾਂ ਨੇ ਨਾ ਉਹ ਟੈਕਟੋਕ ਜਿਹਾ ਕੱਢਿਆ ਐਡਾ ਜਿਹੜਾ ਹੁੰਦਾ ਲੈਪਟਾਪ ਉਹੀ। ਉਸਤਾਦ ਜੀ ਉੱਥੇ ਮੈਨੂੰ ਉਹਨੇ ਕੱਲੇ ਦੀ ਤਸਵੀਰ ਦਿਖਾਈ। ਇਹ ਵੀ ਸੀ ਨਾਲ, ਇਹ ਵੀ ਸੀ। ਮੈਂ ਕਿਹਾ ਇਹਦੀ ਤਾਂ ਮੈਂ ਛੱਲੀ ਵੀ ਕੱਢੀ ਹੈ ਜਾਂ ਪੈਂਡਸ ਵਾਲਾ ਵੀ ਨਾਲ ਹੀ ਸੀ। ਇਹ ਮੈਂ ਕਿਹਾ ਪਤਾ ਨਹੀਂ ਮਰਿਆ ਕਿ ਜਿੰਦਾ, ਮੈਨੂੰ ਲੱਭਿਆ ਹੀ ਨਹੀਂ ਹੈਗਾ। ਉਹ ਕਹਿੰਦਾ ਯੂਸੀ ਭਾਈ ਇਹ ਸਾਰੇ ਇਸ਼ਤਿਹਾਰੀ ਸੀ 15 ਹਾਂਜੀ। ਉਹ ਸੰਤ ਸਿੰਘ ਵਾਲੀ ਸਾਈਡ ਤੇ ਇਹਨਾਂ ਨੇ ਜੇਲੋਂ ਚੋਰੀ ਕੀਤੀ, ਜੇਲੋਂ ਦੌੜੇ ਆ ਇਹ। ਸੰਤ ਸਿੰਘ ਵਾਲੀ ਸਾਈਡ ਤੇ ਇਹਨਾਂ ਦਾ ਕੋਈ ਘਰ ਸੀ, ਉੱਥੇ ਜਾ ਕੇ ਇਹਨੇ 2-3 ਦਿਨ ਰਿਹਾਇਸ਼ ਕੀਤੀ ਆ। ਉੱਥੋਂ ਅੱਗੇ ਬੰਦੇ ਪਤਾ ਨਹੀਂ ਕੌਣ ਚੁੱਕ ਕੇ ਲੈ ਗਿਆ। ਮੈਂ ਕਿਹਾ ਯੂਸੀ ਉੱਥੋਂ ਅੱਗੇ ਮੈਂ ਕਿਹਾ ਇਹਨੇ ਮੈਨੂੰ 15 ਲੱਖ ਰੁਪਇਆ ਦਿੱਤਾ ਸੀ। ਕਹਿੰਦਾ ਜੇਲਰ ਦੇ ਪੈਸੇ ਚੁੱਕੇ ਗਏ ਉੱਥੋਂ। ਸਾਜੇ ਜਦੋਂ ਮੈਂ ਉਹਨਾਂ ਦੀਆਂ ਗੱਲਾਂ ਸੁਣੀਆਂ ਨਾ ਤੇ ਮੈਂ ਇੰਜ ਕਰਕੇ ਨਾ ਨੀਵੀਂ ਪਾ ਲਈ ਤੇ ਡਰਾਈਵਰ ਨੂੰ ਮੈਂ ਕਿਹਾ ਤੂੰ ਨਿਕਲ। ਉਹਨੂੰ ਇਸ਼ਾਰਾ ਕੀਤਾ ਕਿ ਤੂੰ ਗੱਡੀ ਲੈ ਕੇ ਨਿਕਲ। ਡਰਾਈਵਰ ਨੂੰ ਉਸਤਾਦ ਜੀ ਮੈਂ ਕੱਢ ਦਿੱਤਾ। ਇੱਕ ਵਿੱਚ ਪੁਲਿਸ ਵਾਲਾ ਨਾ ਉਹ ਮੇਰੇ ਤੋਂ ਡਰੇ ਵੀ ਤੇ ਉਹਨੂੰ ਸਮਝ ਵੀ ਲੱਗ ਗਈ ਕਿ ਯੂਸੀ ਕੀ ਕਰੈਕਟਰ। ਉਹਨੂੰ ਮੈਂ ਕਿਹਾ ਗੱਲ ਸੁਣ। ਕਹਿੰਦਾ ਹਾਂ। ਮੈਂ ਕਿਹਾ ਰੁਪਈਆ ਨਾ 2,000 ਹੈਗਾ ਤੇ ਦੇ। ਉਹਨੇ ਕਿਹਾ ਯੂਸੀ ਤੂੰ ਦੁਸ਼ਮਣ ਤੇਰੇ ਉੱਤੇ ਚੜੇ, ਪੁਲਿਸਾਂ ਤੇਰੇ ਉੱਤੇ, ਪਰਚੇ ਤੇਰੇ ਉੱਤੇ, ਤੂੰ 2,000 ਰੁਪਈਆ? ਮੈਂ ਕਿਹਾ ਦੇ ਤੈਨੂੰ ਦੱਸਦਾ। ਉਸਤਾਦ ਜੀ ਮੈਂ 2,000 ਰੁਪਈਆ ਫੜਿਆ। ਉਹਨਾਂ ਸਾਰਿਆਂ ਨੂੰ ਮੈਂ ਕਹਿਤਾ ਮੈਂ ਕਿਹਾ ਆਪਣੀ ਜਗ੍ਹਾ ਤੋਂ ਕੋਈ ਵੀ ਨਾ ਹਿੱਲਿਓ ਜੇ ਤੁਸੀਂ ਆਪਣੇ ਪਿਓ ਦੇ ਜਾਂ ਆਪਣੀ ਮਾਂ ਦੇ ਆ। ਕਸਮ ਪਾਤੀ। ਉਸਤਾਦ ਜੀ ਨਹੀਂ ਹਿੱਲੇ। ਮੈਂ ਕਿਹਾ ਮੈਂ ਵੀ ਨਹੀਂ ਕਿਤੇ ਦੌੜਾਂ। ਉਸਤਾਦ ਜੀ ਉੱਥੋਂ ਮੈਂ ਨਾ ਕੋਈ ਰਕਸ਼ਾ ਜਿਹਾ ਕਰਾਇਆ ਬੰਦ ਜਿਹਾ ਜਿਹੜਾ ਪੰਜਾਬ 'ਚ ਆਉਂਦਾ ਹੁੰਦਾ। ਉਹਨੂੰ ਮੈਂ ਕਿਹਾ ਲੈ 2,000 ਰੁਪਈਆ ਮੈਨੂੰ ਸਿੱਧਾ ਜੇਲ੍ਹ 'ਚ ਲੈ ਜਾ। ਇਮਾਨਦਾਰ ਇੱਕ ਬੰਦਾ ਯਾਨੀ ਪਤਾ ਲੱਗ ਉਸਤਾਦ ਜੀ ਰਕਸ਼ਾ ਕਰਾਇਆ ਸਿੱਧਾ। ਹੁਣ ਰਕਸ਼ੇ ਦੇ ਟਾਈਮ ਸਾਨੂੰ ਉੱਥੋਂ ਕਿੰਨਾ ਹੋ ਗਿਆ, ਰਾਤ ਦੇ 2:30 ਵਜੇ ਹੋਏ ਜਦੋਂ ਉਹਨੇ ਮੈਨੂੰ ਜੇਲ੍ਹ ਦੇ ਗੇਟ ਮੂਹਰੇ ਲਾਇਆ। ਤੇਰੇ ਭਰਾ ਨੇ ਉਹੀ ਅੱਛਾ ਵੈਸੇ ਤੈਨੂੰ ਉੱਥੇ ਪੁਲਿਸ ਵਾਲੇ ਵੀ ਫੜ ਕੇ ਲਿਆ ਸਕਦੇ ਸੀ। ਖਰਚਾ ਕੀਤਾ ਪੁਲਿਸ ਵਾਲੇ ਪਰਚਾ ਕੱਟਦੇ, ਸੰਗਲੀਆਂ ਲਾਉਂਦੇ, ਹੱਥ ਕੜੀਆਂ ਲਾਉਂਦੇ, ਫਿਰ ਮੇਰੀ ਤਹਿਕੀਕਾਤ ਕਰਦੇ। ਮੈਂ ਕਿਹਾ ਜ਼ਲਾਲਤ ਨਹੀਂ ਖੱਟਣੀ, ਜਾਣਾ ਤਾਂ ਫੇਰ ਵੀ ਸਾਰਾ ਕੁਝ ਕਰਕੇ ਜੇਲ੍ਹ 'ਚ ਵਾ। ਕਿਉਂ ਨੇ ਇੱਥੋਂ 2,000 ਦਾ ਰਕਸ਼ਾ ਕਰਾਈਏ, ਸਿੱਧੇ ਜੇਲ੍ਹ 'ਚ ਜਾ ਵੱਜਦੇ ਆ। ਜੇਲਰ ਨੂੰ ਉੱਥੇ ਮਿਲਦੇ ਜਾ ਕੇ। ਨਾਲੇ ਆਪਣੀ ਕਨਵੇਸ ਉਸਤਾਦ ਜੀ ਜਾ ਕੇ ਦਰਵਾਜ਼ਾ ਖੜਕਾਇਆ ਵਾ ਤੇ ਅੰਦਰੋਂ ਨਾ ਉਹ ਜੇਲਰ ਦਾ ਜਿਹੜਾ ਹੁੰਦਾ ਗੇਟ ਕੀਪਰ ਉਹਨੇ ਦੇਖਿਆ। ਉਹਨੇ ਕਿਹਾ ਭਾਈ ਯੂਸੀ ਲੱਗਦਾ ਪਾਇਓ ਕੰਮ। ਮੈਂ ਕਿਹਾ ਗੇਟ ਖੋਲ ਤੂੰ। ਏਦਾਂ ਦੇ ਕੰਮ ਯੂਸੀ ਪਾਉਂਦਾ ਹੀ ਰਹਿੰਦਾ। ਸਾਈ ਜੋ ਗੇਟ ਖੋਲਿਆ ਤਾਂ ਜੇਲਰ ਉਹੀ ਜਿਹੜਾ ਮੇਰਾ ਵਾਕਫ ਸੀ। ਉਹਨੇ ਕਿਹਾ ਯੂਸੀ ਉਹ 15 ਬੰਦੇ ਮੇਰਾ 18-15 ਲੱਖ ਲੈ ਗਏ ਆ। ਮੈਂ ਕਿਹਾ ਤੇ ਹੁਣ ਕੀ ਹਿਸਾਬ ਕਿਤਾਬ ਕੀ ਆ? ਕਹਿੰਦਾ ਉਹਨਾਂ ਦੀ ਖਾਤਰ ਸਜ਼ਾ ਭੁਗਤ।
ਮੈਂ ਕਿਹਾ ਚੱਲ ਫਿਰ ਮੈਨੂੰ ਕੋਠੜੀ 'ਚ ਬੰਦ ਕਰ। ਕਹਿੰਦਾ ਐਤਕੀ ਕੋਠੜੀ ਨਹੀਂ, ਐਤਕੀ ਮੇਰੇ ਘਰ ਦਾ ਕੰਮ ਕਰਨਾ ਤੂੰ। ਨੌਕਰ ਬਣਾ ਲਿਆ ਉਸਤਾਦ ਜੀ। ਉਸਤਾਦ ਜੀ ਫਿਰ ਤਕਰੀਬਨ ਸਜ਼ਾ ਉਹਨਾਂ ਸਾਰਿਆਂ ਦੀ ਸਜ਼ਾਵਾਂ ਪਾ ਕੇ ਨਾ 7-8 ਸਾਲ ਬਣਦੇ ਸੀ, ਤੇ ਉਹਦਾ ਇੱਕ ਬੱਚਾ ਹੈਗਾ ਸੀ 3-4 ਸਾਲ ਦਾ। ਮੈਂ ਜੇਲਰ ਨੂੰ ਕਿਹਾ, ਮੈਂ ਕਿਹਾ ਜਦੋਂ ਰੌਂਡ ਤੇ ਆਉਣਗੇ ਨਾ ਵੱਡੇ ਅਫਸਰ, ਉਦੋਂ ਮੈਨੂੰ ਤੇ ਇੱਥੇ ਕੋਠੜੀ 'ਚ ਪਾ ਦਿਆ ਕਰੀ, ਤੇ ਬਾਕੀ ਮੈਂ ਤੇਰਾ ਮੁੰਡਾ ਤੇ ਕਿੱਡਾ ਸੋਹਣਾ ਖਿਲਾਉਣਾ, ਬਾਕੀ ਟਾਈਮ ਮੈਂ ਤੇਰਾ ਘਰ। ਉਸਤਾਦ ਜੀ ਦਾ ਮੁੰਡਾ ਆਪਣੀ ਮਾਂ ਕੋਲ ਨਹੀਂ ਸੀ ਰਹਿੰਦਾ, ਮੇਰੇ ਕੋਲ ਰਹਿਣ ਲੱਗ ਪਿਆ। ਸਹੀ ਗੱਲ। ਜੇਲਰ ਦਾ ਇੰਨਾ ਖਿਲਾਇਆ ਮੈਂ ਉਹਨੂੰ, ਉਹ ਕਵੇ ਮੈਂ ਚਾਚੂ ਯੂਸੀ ਤਰ੍ਹਾਂ। ਕਿਸੇ ਟਾਈਮ ਮੇਰੇ ਕੋਠੜੀ 'ਚ ਸੁੱਤੇ ਹੋਣਾ ਉਹਨੇ ਆਣ ਕੇ ਦੁਪਹਿਰ। ਹਾਂ 2 ਫੀਟਰ ਉਹਦੇ ਮੈਂ ਕੋਠੜੀ 'ਚ ਰੱਖੇ ਹੋਏ ਸੀ, 2 ਫੀਟਰ ਉਹਦੀ ਮਾਂ ਨੇ ਉਹਦੇ ਘਰ ਰੱਖੇ ਸੀ। ਬੱਚਾ ਉਹਦਾ ਮੈਂ ਸਜ਼ਾ ਤੇ ਭੁਗਤੀ, ਲੇਕਿਨ ਉਹਦਾ ਬੱਚਾ ਹੋਸ਼ 'ਚ ਕਰ ਦਿੱਤਾ ਉਹਨੂੰ। ਪੂਰੇ ਜੇਲ੍ਹ ਦਾ ਤੇ ਕੋਠੀ ਦੇ ਰਾਹ ਦਾ ਪਤਾ ਲੱਗ ਗਿਆ ਸੀ। ਉਧਰੋਂ ਰੋਂਦਾ ਹੁੰਦਾ ਸੀ ਮੇਰੇ ਵੱਲ ਨੂੰ, ਜਦੋਂ ਮੈਂ ਕਟਾਪਾ ਲਾਉਣਾ ਉਹਨੇ ਆਪਣੀ ਮਾਂ ਨੂੰ ਚਲ ਜਾਣਾ। ਵਿੱਚ ਮੈਂ ਵੀ ਕਿਸ ਟਾਈਮ ਖਿਜਿਆ ਸੀ, ਬੱਚਾ ਨਹੀਂ ਯਾਰ ਬੜੀ ਗੱਲ ਖਿੱਚ ਜਾਂਦੀ। ਜੇਲਰ ਦਾ ਬੱਚਾ ਭਾਰਾ ਸੀ, ਪਿਛਲੀ ਸਾਈਡ ਉਹਦੀ ਬਹੁਤ ਭਾਰੀ ਸੀ, ਇੰਨੇ ਕਨੇ ਦੀ ਏਡੀ ਪਿਛਲੀ ਸਾਈਡ ਤੋਂ ਪੈਂਪਰ ਬੰਨਿਆ ਹੋਣਾ ਉਹਨੇ, ਲੈਦਾ ਹੀ ਭਾਰ ਪੈਂਪਰ ਦੇ ਨਾਲ ਅੱਜ ਕੱਲ ਨਾ ਬੱਚੇ ਵਾਲਾ ਗੁੱਦੇ ਜੇ ਲੱਗਦੇ। ਉਹ ਮੈਨੂੰ ਬੁਰਾ ਪਤਾ ਕਿਉਂ ਲੱਗਾ, ਹੈ ਗੋਲ ਮੋਟੋ ਸੀ, 2 ਕੋਰੇ ਦਾ ਪੈਪਰ ਝੋ ਪਿਆ ਮੇਰੀ ਝੋਲੀ 'ਚ, ਤੇ ਮੇਰੇ ਤੇ ਮੱਖੀਆਂ ਬਹਿਣ। ਮੈਂ ਕਿਹਾ ਰੌਲਾ ਕਿ ਮੈਂ ਦੇਖਿਆ ਤੇ ਪੈਂਪਰ ਚੋਣ ਡਿਆ, ਫਿਰ ਮੈਂ ਇੱਕ ਚਪੇੜਾ ਮਾਰ ਕੇ। ਯਾਰ ਤੇਰਾ ਵੈਸੇ ਉਹ ਤੂੰ ਨਹੀਂ ਸਮਝ ਲਓ ਸਜ਼ਾ ਵਾਲਾ ਵਾਕਿਆ ਵੀ ਸਹੀ। ਸਜ਼ਾ ਤਾਂ 7 ਸਾਲ ਕੱਟੀ ਆ, 2 ਸਾਲ ਦਾ ਬੱਚਾ ਸੀ, 5 ਸਾਲ ਤੱਕ ਉਹ ਬਿਲਕੁਲ ਚੌਕਸ ਹੋ ਗਿਆ ਸੀ। ਹਾਂ ਸਹੀ ਹੋ ਗਿਆ। ਸਜ਼ਾ ਦੀ ਕਿਤੇ ਤਫਸੀਲ ਦੱਸ ਦੇ ਨਾ, ਮਜ਼ੇ ਆ ਜਾਣਗੇ। ਅਗਲੇ ਸ਼ੋਅ 'ਚ ਅਸੀਂ ਤਾਂ ਸਜ਼ਾ ਦੀ ਨਹੀਂ ਤਫਸੀਲ। ਸਜ਼ਾ ਅੱਲਾ ਮਾਫੀ ਦੇ, ਮੈਂ ਉਹਦੇ ਘਰ ਦੇ ਬਿੱਲ, ਉਸਤਾਦ ਜੀ ਉਹਦੇ ਬੱਚੇ, ਸਕੂਲ, ਇਹ ਉਹ, ਉਹਦਾ ਘਰ ਤਾਂ ਮੈਂ ਏਦਾਂ ਸਾਂਭ ਲਿਆ ਸੀ, ਮੈਨੂੰ ਸਾਰੇ ਘਰ ਦੇ ਦਾਦੀ ਕਹਿਣ ਲੱਗ ਪਏ ਸੀ, ਯੂਸੀ ਕਹਿਣਾ ਹਟ ਗਿਆ ਸੀ। ਹਾਂ ਮਿਰਚਾਂ ਮਾਚਸ ਤੱਕ ਦਾ ਮੈਨੂੰ ਪਤਾ ਸੀ ਕਿੱਥੇ ਪਈ ਯਾਰ। ਉਹ ਉਸਤਾਦ ਜਿਹੜੇ ਪੂਰਨ ਨਿਜ਼ਮ ਵਾਲੇ ਸੀ ਨਾ, ਉਹ ਬਗੈਰ ਤੇ ਮੈਨੂੰ ਅੱਜ ਤਾਈਂ ਨਹੀਂ ਲੱਭੇ ਹੈਗੇ। ਉਹਨਾਂ ਦੀ ਖਾਤਰ ਲੱਭਣੇ ਵੀ ਨਹੀਂ, ਬਲਕਿ ਲੱਭ ਵੀ ਨਾ ਉਹਨਾਂ ਨੂੰ। ਹਾਂਜੀ ਉਧਰ ਨੂੰ ਲੱਭ ਕੇ ਉਹਨਾਂ ਨੇ ਹੋਰ ਫਟੀਕ ਪਾ ਉਸਤਾਦ ਜੀ ਨਹੀਂ ਮਾਰਨਾ, ਇੱਕ ਵਾਰੀ ਮੈਂ ਅੰਗਰੇਜ਼ ਨਹੀਂ ਜਿਹੜੀ ਸੀ ਉਹਦਾ ਨਹੀਂ ਯਾਦ ਆਉਂਦੀ ਹੁਣ। ਉਸਤਾਦ ਜੀ ਉਹਦੀ ਯਾਦ ਕੀ ਹੋ ਰਹੀ ਸੀ, ਮੇਰਾ ਕੋਟ ਵੀ ਲੈ ਗਈ ਨਾਲ, 40,000 ਵੀ ਲੈ ਗਈ। ਜੇ ਉਹਨੂੰ ਐਡਾ ਹਯਾ ਸ਼ਰਮ ਹੁੰਦਾ ਤੇ ਕੁਛ ਤਾਂ ਰਾਬਤਾ ਕਰਦੀ। ਯਾਰ ਹੋ ਸਕਦਾ ਉਹ ਤੇ ਜਹਾਜ਼ ਬੈਗ ਚਲੀ ਗਈ ਵਿਚਾਰੀ। ਉਸਤਾਦ ਜੀ ਮੈਨੂੰ ਅੰਗਰੇਜ਼ੀ ਨੇ ਤੇ ਨਹੀਂ ਸ਼ੱਕ, ਉਹਦਾ ਨਾਲ ਹੈਗਾ ਸੀ ਨਾ ਤਰਜਮਾ ਕਰਨ ਵਾਲਾ, ਉਹ ਕੋਈ ਆਪਣਾ ਹੀ ਚੈਨ ਚੱਕਰ ਚਲਾ ਗਿਆ ਉਹਦੇ ਨਾਲ। ਉਹਨਾਂ ਨੂੰ ਕਿਹਾ ਹੋਣਾ ਵੀ ਯੂਸੀ ਦਾ। ਪਰ ਇੱਕ ਵਾਰ ਉਸਤਾਦ ਜੀ ਉਹ ਰੋਂਦੀ ਜ਼ਰੂਰ ਹੋਣੀ, ਕਿਉਂਕਿ ਬਹੁਤ ਕਰੀਬ ਬੈਠੀ ਸੀ ਮੇਰੇ। ਉਹਨੂੰ ਪਤਾ ਲੱਗਾ ਸੀ ਮੇਰੀ ਭਾਵਨਾ ਦਾ, ਮੇਰੀਆਂ ਭਾਫਾਂ ਦਾ। ਮੈਂ ਕੀ ਆ ਭਾਵਨਾ ਹੈ ਤੇ ਭਾਫਾਂ ਹੱਸਣ ਡਿਆ। ਉਸਤਾਦ ਜੀ ਯਕੀਨ ਭਾਫ ਨਿਕਲਦੀ ਸਰਦੀਆਂ ਦੇ ਵਿੱਚ। 15 ਮਿੰਟ ਦੇ ਵਿੱਚ ਮੈਂ ਤੇ ਉਹ ਸੀ ਕਹਿੰਦੇ ਨੂੰ ਪੰਜਾਬੀ ਚ ਪੱਕਾ ਵੀ ਤੂੰ ਉਸਤਾਦ ਜੀ ਅਸੀਂ 15-20 ਮਿੰਟਾਂ ਦੇ ਵਿੱਚ ਏਦਾਂ ਜੀਨ ਮਰਨ ਮਤਲਬ ਇੰਜ ਹੋ ਗਿਆ ਜਿਵੇਂ 2 ਜਿਸਮ ਇੱਕ ਜਾਨ। ਚੀਨੀ ਪੱਤੀ ਵਾਂਗੂ ਘੁਲ ਗਿਆ ਸੀ ਉਸਤਾਦ ਜੀ। ਇੰਨਾ ਉਸਤਾਦ ਜੀ ਉਹਦੇ ਨਾਲ ਮੇਰਾ ਪਾ। ਲੇਕਿਨ ਇਹ ਆ ਕਿ ਮੈਂ ਜਦੋਂ ਉਸਤਾਦ ਜੀ ਜੇਲ੍ਹ ਕੱਟ ਕੇ 7 ਸਾਲ ਬਾਅਦ ਘਰ ਆਇਆ ਨਾ, ਤੇ ਇਹ ਮੇਰੀ ਭਰਜਾਈ ਨੇ ਵੀ ਇਹ ਕਿਹਾ, ਕਹਿੰਦੀ ਆ ਦੇਖ ਯੂਸੀ ਜੇਲੇ ਰਹਿ ਲਿਆ ਕਰ ਤੂੰ। ਉਹਨਾਂ ਵਾਲੇ ਸਾਨੂੰ ਏਦਾਂ ਹੁੰਦਾ ਕਿ ਅੱਜ ਵੀ ਕੁਛ ਨਾ ਕੁਛ ਹੋ ਜਾਣਾ, ਅੱਜ ਵੀ ਕੁਛ ਨਾ ਕੁਛ ਹੋ ਜਾਣਾ। ਫਿਰ ਜੇਲਰ ਦਾ ਮੈਨੂੰ ਫੋਨ ਹੋਣਾ ਘਰ ਵੀ ਮੁੰਡਾ ਰੋਣ ਡਿਆ। ਕਿਸ ਟਾਈਮ ਮੇਰਾ ਚੰਗੀ ਵਾਕਫੀਅਤ ਬਣ ਗਈ। ਰੋਟੀ ਪਾਣੀ ਨਹੀਂ ਸੀ ਖਾਂਦਾ ਭਾਈ, ਉਹਨੇ ਕਿਹਾ ਦੁਪਹਿਰਾ ਕੱਟਣ ਚੱਲ ਜਾਣਾ ਮੈਂ ਉਧਰ ਨੂੰ। ਦਾਦੀ ਅੰਮੀ ਨਹੀਂ ਹੈਗੀ, ਮੈਂ ਨਹੀਂ ਖਾਣੇ। ਇਹਨੂੰ ਜਦੋਂ ਬਰੀ ਹੋ ਗਿਆ ਨਾ, ਉਹ ਮੁੰਡਾ ਵਿਚਾਰਾ ਸੁੱਕ ਕੇ ਤੀਲਾ ਰਹਿ ਗਿਆ। ਨਹੀਂ ਹੁਣ 5 ਸਾਲ ਦਾ ਹੋ ਗਿਆ ਮੁੰਡਾ ਮਾਸ਼ਾਅੱਲਾ। ਪਰ ਇਹ ਆ ਕਿ ਮੁੰਡੇ 'ਚ ਹਰਕਤਾਂ ਸਾਰੀਆਂ ਯੂਸੀ ਵਾਲੀਆਂ ਹੋ ਗਈਆਂ। ਉਹਦੀ ਮਾਂ ਬੜਾ ਉੱਤੋਂ ਸੜਦੀ, ਕਹਿੰਦੀ ਇਹਨੇ ਵੀ ਬੰਦੇ ਮਾਰਨੇ ਵੱਡੇ ਹੋ ਕੇ, ਸਾਨੂੰ ਮੁਸੀਬਤ। ਯਾਰ ਮੈਂ ਜੀ ਤੇਰੇ ਨੂੰ ਹੀ ਪੂਰਨ ਨਿਜ਼ਮ ਤੇ ਲਿਜਾ ਕੇ। ਉਸਤਾਦ ਜੀ ਉਹ ਜੇਲ੍ਹ ਰਾਣੀ ਮੈਨੂੰ ਆਪ ਫੋਨ ਕਰਦੀ ਆ, ਉਹਦੀ ਬੇਗਮ, ਜੇਲਰ ਦੀ ਬੇਗਮ ਜੇਲ੍ਹ ਰਾਣੀ ਜਿਹੜੀ, ਉਹ ਮੈਨੂੰ ਆਪ ਫੋਨ ਕਰਕੇ ਕਹਿੰਦੀ ਕਾਫੀ ਹੱਦ ਤੱਕ ਛੁਰੀਆਂ ਨਾਲ ਸਾਰਾ ਦਿਨ ਖੇਡਦਾ ਰਹਿੰਦਾ, ਕਵਾੜੀਆਂ ਨਾਲ ਖੇਡਦਾ ਰਹਿੰਦਾ। ਦਰਖਤ ਵੀ ਹੋਣੇ ਫਿਰ ਮਸਵਾਗਾ ਲਾਉਂਦਾ ਹੁਣ। ਨਹੀਂ ਉਸਤਾਦ ਜੀ ਉਹ ਵੀ ਹੁਣ ਸਵੇਰੇ ਵੇਖਣਾ ਸੁੱਤੇ ਉੱਠਿਆ ਹੋਇਆ ਨਾ, ਬਾਹਰ ਬੰਦੇ ਆ ਜਾਏ। ਇੱਕ ਦਿਨ ਉਸਤਾਦ ਜੀ ਮੈਨੂੰ ਉਹਨੂੰ ਫੋਨ ਕੀਤਾ ਤੇ ਕਹਿੰਦੇ ਅਸੀਂ ਐਮਰਜੈਂਸੀ 'ਚ ਆ। ਮੈਂ ਕਿਹਾ ਖੈਰ ਵਾ, ਫਿਰ ਮੁੰਡੇ ਨੇ ਗੋਲੀ ਖਾ ਲਈ, ਪਿਸਤੌਲ ਵਾਲੀ ਗੋਲੀ ਖਾ ਗਿਆ। ਮੇਰੇ ਵਾਂਗੂ ਜਿੱਦਾਂ ਮੈਂ ਪਟਾਸਾਂ ਚੱਟ ਜਾਣੀਆਂ, ਗੋਲੀਆਂ ਖਾ ਜਾਣੀਆਂ। ਤੇਰਾ ਤੇ ਹੌਬੀ ਸੀ ਨਾ। ਨਹੀਂ ਇਦਾਂ ਹੁੰਦਾ, ਬੱਚੇ ਛੋਟੇ ਜਿਹੇ ਸੀਮੈਂਟ ਖਾ ਲੈਂਦੇ, ਮਿੱਟੀ ਖਾਈ। ਸਰ ਲੇਕਿਨ ਪਟਾਸ ਖਾਣਾ ਬੱਚੇ ਨੂੰ ਕੀ ਪਤਾ ਬਰੂਦਵਾ ਮੈਂ ਉਹ ਬਰੂਦ ਤਦੀ ਤੇ ਅੰਦਰੋਂ ਜੇਲਰ ਭਾਫਰੀ ਦੀ ਯਕੀਨ ਮਨ ਏਦਾਂ ਹੰਝੂ ਆਉਣ ਲੱਗ ਪਿਆ ਸੀ ਜਦੋਂ ਮੁੰਡੇ ਨੇ ਗੋਲੀ ਖਾਧੀ। ਕਹਿੰਦਾ ਯੂਸੀ ਦਾ ਜਿਗਰਾ ਤੇਰੇ ਵਰਗਾ ਹੀ ਓਏ ਹੋਏ ਬੱਚੇ ਦਾ। ਕਿ ਯਾਨੀ ਕਿ ਇੰਨੇ ਰਸ਼ ਦੇ ਵਿੱਚ ਵੀ ਮੇਰਾ ਪਿਸਟਲ ਉੱਤੇ ਪਿਆ ਹੋਇਆ ਤੇ ਚੁੱਕ ਕੇ ਗੋਲੀ ਖਾ ਹੁਣ ਉੱਥੇ 2 ਬਣੇ ਨੇ, ਕਿ ਇਹਦੀ ਕੋਠਰੀ ਬਣੀ, ਇੱਕ ਛੋਟਾ ਜਿਹਾ ਖੁੱਡਾ ਉਹਦਾ ਵੀ ਨਾਲ ਬਣਾਇਆ। ਨਹੀਂ ਉਸਤਾਦ ਜੀ ਉਹ ਫਿਰ ਮੈਂ ਉਹਨੂੰ ਮੈਂ ਕਹਿ ਦਿੱਤਾ, ਮੈਂ ਕਿਹਾ ਦੇਖੋ ਤੁਸੀਂ ਇਸ ਬੱਚੇ ਨੂੰ ਨਾ ਕਿਤੇ ਬਾਹਰ ਅੰਦਰ ਪਾਓ। ਯੂਸੀ ਦੀ ਜ਼ਿੰਦਗੀ ਹੈਗੀ ਆ ਖੁੱਲੀ ਕਿਤਾਬ। ਇਹ ਕਦੀ ਜੇਲ੍ਹ 'ਚ, ਕਦੀ ਚੌਂਕਾਂ 'ਚ, ਕਦੀ ਥਾਣਿਆਂ 'ਚ, ਕਦੀ ਪੂਰਨ ਨਿਜ਼ਮ ਤੇ। ਜ਼ਿੰਦਗੀ ਸਫ਼ਰ 'ਚ ਖੁੱਲੀ ਕਿਤਾਬ ਹੋਰ ਚੀਜ਼ ਹੁੰਦੀ ਹੈ। ਮੈਂ ਕਿਹਾ ਮੈਂ ਬੱਚਾ ਨਹੀਂ ਖਿਲਾ ਸਕਦਾ, ਕਿਉਂਕਿ ਇੰਨੀ ਕੁ ਦੌਰ ਦੇ ਵਿੱਚ ਬੱਚਾ ਹੁਣ ਉਹ ਮੇਰੇ ਨਾਲ ਪਰਵਰਿਸ਼ ਕਰ ਜਾਂਦਾ
ਤੇ ਉਸਤਾਦ ਜੀ ਪਤਾ ਨਹੀਂ ਕਿੱਡਾ ਕੁ ਜ਼ਾਲਮ ਨਿਕਲਦਾ। ਜਿਵੇਂ ਤੂੰ ਹਾਂ ਮੈਂ ਆਪਣਾ ਭਤੀਜਾ ਨੇ ਨਾਲ ਲੈ ਕੇ ਫਿਰਦਾ ਕਿ ਜ਼ਾਲਮ ਨਾ ਬਣ ਜਾਏ ਉਸਤਾਦ। ਸਹੀ ਗੱਲ ਹੈ ਇਸ ਹਿਸਾਬ ਨਾਲ ਜ਼ਾਲਮ ਵਾਕਈ ਬਣ ਜਾਣਾ। ਭਾਈ ਤੋਬਾ ਤੋਬਾ ਵੱਟਾ। ਖੈਰ ਜਿਉਂਦੇ ਵਾਸਤੇ ਰਹੋ ਉਸਤਾਦ ਜੀ। ਇੱਕ ਵਾ ਕੋ ਮੈਨੂੰ ਸ਼ਕਲਾਂ ਜ਼ੇਨ ਚ ਵਾ, ਮੈਂ ਪੰਜਾਬ ਪੂਰਾ ਫਿਰ ਰਿਹਾ ਵਾ, ਮੇਲੇ ਮੰਡੀਆਂ ਤੇ ਵੀ ਜਾ ਰਿਹਾ ਵਾ ਜਿੱਥੇ ਵੀ ਅੱਛਾ ਯੂਸੀ ਜਦੋਂ ਦਾ ਤੇਰਾ ਪ੍ਰੋਗਰਾਮ ਸ਼ੁਰੂ ਹੋਇਆ ਨਾ ਤੂੰ 7-7 ਸਾਲ ਦੇ ਕੋ ਸਾਨੂੰ 14 ਕੁ ਵਾਕਿਆ ਸੁਣਾਤੇ। ਹਾਂਜੀ ਅੱਛਾ ਇਹ ਉੱਥੇ ਅਸਲ 'ਚ ਜਦੋਂ 7 ਸਾਲ ਜੇਲ੍ਹ ਕੱਟੀ ਦੀ ਨਾ ਉਹਦਾ ਹੁੰਦਾ ਵਾ ਰਾਤ ਦਿਨ ਪਾ ਕੇ ਉਹ ਰਹਿ ਜਾਂਦੀ 3.5 ਸਾਲ। 3.5 ਸਾਲ ਫਿਰ ਵਿੱਚ ਅੱਛੀ ਕਾਰਗਰਦਗੀ ਤੋਂ ਮਾਫੀ ਵੀ ਮਿਲ ਜਾਂਦੀ, ਉਹ ਸਾਲ 1.5 ਸਾਲ 'ਚ ਜਾਨ ਛੁੱਟ ਕੁਛ ਹਾਂਜੀ ਕੁਛ ਤੁਹਾਨੂੰ ਦੱਸਣ ਲੱਗਾ ਕਿਸੇ ਨੂੰ ਦਸਿਓ ਨਾ। ਆ 7 ਸਾਲ ਦੀ ਜੇਲ੍ਹ ਜਿਹੜੀ ਹੈਗੀ ਸੀ ਨਾ 5 ਸਾਲ ਬੱਚਾ ਮੈਂ ਘਰੇ ਹੀ ਪਾਲਿਆ ਆਪਣੇ। ਮੈਂ ਕਿਹੜਾ ਇੱਧਰ ਆ ਜਾਂਦਾ ਸੀ। ਇੱਧਰ ਆਇਆ ਉੱਥੇ ਹੀ ਰਹਿੰਦੇ ਸੀ ਅਸੀਂ ਸਹੂਲਤ ਨਾਲ ਸਹੂਲਤਾਂ ਦੇ ਨਾਲ। ਤੇ ਜੇਲਰ ਤਾਂ ਆਪਣਾ ਵੈਸੇ ਹੀ ਇਦਾਂ ਤਾਬਿਆਦਾਰ, ਯਕੀਨ ਮੰਨ ਮੇਰੇ ਸਾਹਬਾਂ ਨੂੰ ਇੱਜ਼ਤ ਕਰਦਾ ਸੀ ਕਿ ਯਾਰ ਇਹ ਮੇਰਾ ਸਾਹਬ ਹੀ ਆ, ਸਾਰੇ ਕੰਮ ਉਹਦੇ ਮੈਂ ਕਰਨੇ। ਉਹਨੂੰ ਉਹ 5 ਸਾਲ ਤੱਕ ਆਪਣੇ ਘਰ ਚੋਂ ਬੇਫਿਕਰ ਹੋ ਗਿਆ ਸੀ ਕਿ ਮੈਨੂੰ ਨਹੀਂ ਪਤਾ ਮੈਂ ਇੰਗਲੈਂਡ 'ਚ ਨਹੀਂ ਜਿੱਦਾਂ ਰਹਿਣ ਡਿਆ ਕਿ ਬੱਚਿਆਂ ਦੀ ਵੀ ਕੋਈ ਟੈਨਸ਼ਨ। ਸਾਰਾ ਘਰ ਦਾ ਕੰਮ ਇਹਨੇ ਕਰਨਾ। ਉਸਤਾਦ ਜੀ ਕਹਿੰਦਾ ਉਹ ਮੈਨੂੰ ਸਾਹਬ ਹੀ ਸਮਝਦਾ ਸੀ, ਮੈਂ ਸਾਰੇ ਕੰਮ ਕਰਦਾ ਸੀ। ਆਹੋ ਉਹਦੀ ਨਜ਼ਰ 'ਚ ਤਾਂ ਮੈਂ ਸਾਹਬ ਹੀ ਸੀ। ਜਦੋਂ ਅਗਲੇ ਉਹਨੇ ਕੰਮ ਨਹੀਂ ਸੀ ਕਰਾਉਣੇ ਹੁੰਦੇ। ਯਾਰ ਜਿਹਦੇ ਘਰ ਦੇ ਬਿੱਲ ਦਾ ਵੀ ਯੂਸੀ ਨੂੰ ਪਤਾ ਹੋਏਗਾ ਉਹ ਸਾਹਬ ਨਹੀਂ ਤੇ ਕੀ ਆ। ਜਦੋਂ ਅਗਲੇ ਦੀਆਂ ਪਿੰਨੀਆਂ ਮਲਣੀਆਂ ਤੇ ਅਗਲੇ ਨੂੰ ਲੱਗਣਾ ਵਾ ਕਿ ਭਾਈ ਸਾਹਿਬ। ਔਰ ਉਸਤਾਦ ਜੀ ਮੈਂ ਆਪ ਡਰ ਕੇ ਉੱਥੋਂ ਨਿਕਲਿਆ। ਮੈਂ ਜ਼ਿੰਦਗੀ 'ਚ ਡਰਿਆ ਤੇ ਉੱਥੋਂ ਡਰਿਆ ਕਿਉਂਕਿ ਮੈਨੂੰ ਬੱਚੇ ਦਾ ਬੈਕਗ੍ਰਾਉਂਡ ਨਜ਼ਰ ਆਉਣ ਡਿਆ ਸੀ ਕਿ ਵੱਡਾ ਹੋ ਕੇ ਨਾ ਇਹਨੇ ਮੇਰੇ ਵਾਂਗੂ ਹਰ ਸ਼ੈ ਪਾੜ ਪੂੜ ਦੇਣੀ। ਉਹਦਾ ਅਗਲਾ ਬੈਕਗ੍ਰਾਉਂਡ ਨਜ਼ਰ ਆ ਬੱਚਾ ਕੁੱਟਣ ਲੱਗ ਪਿਆ। ਆਹੋ ਉਹ ਵੀ ਉਹਦਾ ਬੈਕਗ੍ਰਾਉਂਡ ਹੈ ਮੁਸਤਕਬਲ ਨਜ਼ਰ ਆ ਰਿਹਾ। ਸਾਜੀ ਉਹ ਬੱਚੇ ਦੇ ਬੈਕਗ੍ਰਾਉਂਡ ਤੋਂ ਮੈਨੂੰ ਮਹਿਸੂਸ ਹੋਣ ਡਿਆ ਸੀ ਕਿ ਇਹਨੇ ਵੀ ਨੰਗਦੇ ਵੱਖੀਆਂ 'ਚ ਪਰੋ ਦਿਆ ਕਰਨਾ, ਸਹੀ ਗੱਲ। ਲੱਤ ਬਾਂਹ ਵੱਢਣੀ ਆਮ ਜਿਵੇਂ ਕੰਮ ਤੂੰ ਜਿਵੇਂ ਮੈਂ ਸੀ। ਹਾਂ ਮੈਂ ਉਹਨੂੰ ਅਥਰਾ ਸੀ ਤੂੰ ਬਚਪਨ 'ਚ ਵੀ। ਸਾਜੀ 3 ਸਾਲ ਦਾ ਜਦੋਂ ਮੈਂ ਉਹਨੂੰ ਮੈਂ ਏਦਾਂ ਉਹ ਲੈਣ ਲੱਗਿਆ ਵਾ ਉਹਦੇ ਨਾਲ ਚਾਕਲੇਟ ਬਿਸਕੁਟ, ਉਹਨੂੰ ਮੈਂ ਬਾਹਰ ਲੈ ਕੇ ਗਿਆ ਤੇ ਉਹਨੇ ਸਾਹਮਣੇ ਨਿਆਣੇ ਦੀ ਉਂਗਲ ਤੋੜ ਦਿੱਤੀ ਸੀ ਮਰੋੜ ਕੇ ਮੈਂ ਨਹੀਂ ਤੇ ਇਹ ਕੋਈ ਇਨਸਾਨੀਅਤ ਹੈ ਮੈਂ ਤੂੰ ਤੇ ਇੱਕ ਯਾਰ ਉਹਦੇ ਨਾਲ ਤੇ ਦੇਖ ਕੌਣ ਸੀ ਉਹਨੂੰ ਬੁਝਾਲਾ ਸ਼ੇਰੀ ਉਹ ਤਾਂ ਮੈਂ ਉੱਥੇ ਕਿਹਾ ਕਿ ਮੈਂ ਕਿਹਾ ਤੁਹਾਡਾ ਬੱਚਾ ਬਿਸਕੁਟ ਲੈਣ ਲੱਗਾ ਡਿੱਗ ਪਿਆ, ਇਹਦਾ ਕੋਈ ਕਸੂਰ ਨਹੀਂ ਹੈਗਾ। ਫਿਰ ਮੈਂ ਉਹਦੀ ਮਾਂ ਨੂੰ ਕਿਹਾ ਮੈਂ ਕਿਹਾ ਉਂਗਲ ਇਹਨੇ ਤੋੜੀ ਹੈ ਤੇ ਇਹ ਨਾ ਹੋਵੇ ਕਹਿੰਦੀ ਯੂਸੀ ਤੂੰ ਸਾਡੇ ਘਰੋਂ ਚਲ ਜਾ, ਤੂੰ ਸਾਡਾ ਮੁੰਡਾ ਤਬਾਹ ਕਰਨ ਡਿਆ, ਇਹ ਤਾਂ ਬਰੂਦ ਬਣ ਜਾਣਾ ਵਾ, ਇਹ ਤਾਂ ਬੰਬ ਬਣ ਜਾਣਾ ਵਾ, ਇਹ ਬੰਬ ਬਣ ਜਾਵਾਂਗੀ ਬਰੂਦ ਬਣ। ਮੈਂ ਫਿਰ ਉਸਤਾਦ ਜੀ ਉੱਥੋਂ ਮੈਂ ਜੇਲਰ ਨੂੰ ਕਿਹਾ ਮੈਂ ਕਿਹਾ ਯਾਰ ਤੁਹਾਡੇ ਵਿੱਚ ਨਹੀਂ ਬਦਮਾਸ਼ ਹੁੰਦੇ ਤੇ ਤੂੰ ਆਪਣਾ ਮੁੰਡਾ ਮੇਰੇ ਤੋਂ ਦੂਰ ਰੱਖ। ਸਹੀ ਗੱਲ। ਉਹ ਫੇਰ ਵੀ ਉਹਦਾ ਹੁਣ ਜਿਹੜਾ ਤੇਰਾ ਭਤੀਜਾ ਉਹਨੂੰ ਵੀ ਤੂੰ ਇਸ ਆਪਣੀ ਲਾਈਨ ਤੇ ਹੀ ਆ, ਉਹ ਪੜ ਰਿਹਾ। ਉਹ ਪੜ ਰਿਹਾ, ਉਹਨੂੰ ਤਾਂ ਬਿਲਕੁਲ ਹੁਣ ਉਹਨਾਂ ਮਾਂ ਪੁੱਤ ਨੂੰ ਮੈਂ ਬਿਲਕੁਲ ਨਹੀਂ ਮਿਲਦਾ। ਉਹਨਾਂ ਨੂੰ ਮੈਂ ਕਿਹਾ ਇਹਦੀ ਇਹਨੂੰ ਮੈਂ ਉਹਨੂੰ ਵਕੀਲ ਬਣਾਉਣਾ ਉਸਤਾਦ ਜੀ ਤਾਂ ਕਿ ਮੇਰੇ ਕੇਸ ਇਹ ਲੜੇਗਾ। ਤੂੰ ਹਟਣਾ ਨਹੀਂ ਹੈ। ਨਹੀਂ ਉਹਨੂੰ ਮੈਂ ਵਕੀਲ, ਮੈਂ ਕਿੱਥੇ ਹੁਣ ਹਟ ਸਕਦਾ? ਮੇਰੀ ਅੱਧੀ ਜ਼ਿੰਦਗੀ ਤਾਂ ਬਦਮਾਸ਼ੀ 'ਚ ਲੰਘ ਗਈ, ਅੱਧੀ ਜੇਲ੍ਹ 'ਚ ਲੰਘ ਗਈ। ਜੇ ਮੈਂ ਹੁਣ ਬਦਮਾਸ਼ੀ ਛੱਡਦਾ ਵਾਂ ਤਾਂ ਦੁਸ਼ਮਣ ਚੌਕਸ ਹੁੰਦੇ ਆ। ਆਹੋ ਯਾਰ ਫਰੀਦ ਸਮਝਣਾ। ਅੱਲਾ ਯਾਰ ਤੇਰੇ ਵਰਗੀ ਦੁਸ਼ਮਣ ਵੀ ਤੇ ਵੇਖ ਨਾ ਕੌਣ ਕੌਣ ਨੇ। ਅੱਲਾ ਤੇਰੇ ਵਰਗੀ ਬਦਮਾਸ਼ੀ ਹਰ ਸ਼ਰੀਫ ਸਾਜੀ ਜੇ ਮੈਨੂੰ ਸਮਝ ਲੱਗ ਜਾਂਦੀ ਨਾ, ਮੈਂ ਜੇਲਰ ਨੂੰ ਕਿਹਾ ਮੈਂ ਕਿਹਾ ਗਲਤੀ ਤੇਰੀ ਆ। ਕਹਿੰਦਾ ਕੀ ਸਾਡੀ ਗਲਤੀ? ਮੈਂ ਕਿਹਾ ਤੁਸੀਂ ਆ ਵਰਦੀਆਂ ਤੇ 14 11 12 ਲਿਖਿਆ। ਕਹਿੰਦਾ ਮਾਮਾ ਉਹਨਾਂ ਦੇ ਕੈਦੀ ਨੰਬਰ ਹੁੰਦੇ ਆ ਉਹ। ਤੇ ਮੈਂ ਕਿਹਾ ਫਿਰ ਮੇਰੇ ਵੀ ਲਿਖਿਆ ਕਰੋ। ਕਹਿੰਦਾ ਤੂੰ ਤਾਂ ਹੁਣ ਫ੍ਰੀ ਹੈਂਡ ਵਾ, ਜਿੱਦਣ ਮਰਜ਼ੀ ਪੁੱਛ ਸਕਦਾ। ਜੇਲ੍ਹ ਦਾ ਫਰੀ ਹੈ ਇਹ ਦੋ ਜੇਲਾਂ ਦੀ ਬਿੱਲੀ ਹੈ। ਤੂੰ ਤਾਂ ਕਹਿੰਦਾ ਬਾਦਸ਼ਾਹਾਂ ਜੇਲ੍ਹ ਦਾ, ਜਦੋਂ ਆਵੇ ਜਦੋਂ ਚਾਹੇ ਚਲ ਜਾਵੇ। ਰਾਤ 2:30 ਵਜੇ ਕੋਈ ਇਦਾਂ ਜਾ ਸਕਦਾ ਪਰਚੇ ਤੋਂ ਬਗੈਰ ਜੇਲ੍ਹ ਕੱਟਣ? ਕੋਈ ਵੀ ਨਹੀਂ, ਕਿਸੇ ਦੀ ਜ਼ਰੂਰਤ ਨਹੀਂ ਜੀ। ਲਾਡਲਾ ਕੈਦੀ ਯਾਰ ਉਹ ਗੇਟਕੀਪਰ ਨੇ ਕਹਿਤਾ ਸੀ, ਉਹਨੇ ਕਿਹਾ ਲੱਗਦਾ ਇਹ ਕੰਮ ਪਾ। ਜਦੋਂ ਮੈਂ ਜਾਣਾ ਉਹ ਮੈਨੂੰ ਕਹਿੰਦਾ ਕਿ ਬੰਦਾ ਕੰਮ ਪਾ ਦੇ। ਉਹਨਾਂ ਦਾ ਨਾ ਇਹ ਪਾਲਤੂ ਕੈਦੀ ਹੈ। ਹਾਂਜੀ ਹਾਂਜੀ ਗਿੱਜਿਆ ਵਾ ਉਹਨਾਂ ਨਾਲ। ਨਹੀਂ ਉਸਤਾਦ ਜੀ ਫਿਰ ਮੈਂ ਕਸਮ ਖਾ ਲਈ, ਮੈਂ ਕਿਹਾ ਅੱਜ ਤੋਂ ਬਾਅਦ ਪੂਰਵਨਿਜ਼ਮ ਵਾਲੀ ਪਾਰਟੀ ਮੈਂ ਨਹੀਂ ਫੜਨੀ, ਸਹੀ ਗੱਲ। ਬਦਮਾਸ਼ੀ ਵਾਲੀ ਪਾਰਟੀ ਫੜਨੀ ਆ। ਐਵੇਂ ਆਪਣੇ ਆਪ ਦੇ ਵਿੱਚ ਕਈ ਜਣਾ ਕੌਨਫੀਡੈਂਸ ਵੱਧ ਜਾਣਾ ਮੇਰਾ, ਕੀ ਫਾਇਦਾ ਇਦਾਂ ਦੇ। ਹਾਂ ਕੌਨਫੀਡੈਂਸ। ਮੈਂ ਕਿਹਾ ਇਹਨੂੰ ਪੁਰ ਕਰਾ ਦਿਓ। ਬਦਮਾਸ਼ੀ ਠੀਕ ਵਾ। ਹੁਣ ਉਸਤਾਦ ਜੀ ਮੈਂ ਡੇਰਾ ਬਣਾ ਲਿਆ ਵਾ ਆਪਣਾ, ਖੈਰ ਕੀਤਾ। ਉਹ ਡੇਰੇ ਦਾ ਕਿਰਾਇਆ ਹੈਗਾ ਵਾ 1300-1400 ਰੁਪਈਆ, ਇੱਕ ਬਲਬ ਲੱਗਾ ਵਾ, ਕੋਈ ਐਡੀ ਟੈਨਸ਼ਨ ਨਹੀਂ ਹੈਗੀ। ਹਾਂਜੀ ਉੱਥੇ ਮੈਂ ਸਭ ਨੂੰ ਨੰਬਰ ਉੱਥੇ ਦਾ ਦਿੱਤਾ ਵਾ, ਉੱਥੋਂ ਹੀ ਮੈਨੂੰ ਪੰਚਾਇਤ ਚ ਲੈ ਜਾਂਦੇ, ਉੱਥੇ ਸ਼ਾਮ ਨੂੰ ਛੱਡ ਜਾਂਦੇ। ਅੱਛਾ ਇਹਨੇ ਪੰਚਾਇਤਾਂ ਦੇ ਨਾਲ ਹੁਣ ਤੂੰ ਪੰਚਾਇਤਾਂ ਦਾ ਉਸਤਾਦ ਜੀ ਜ਼ਰੂਰ ਸੀਨੀਅਰ ਇੱਕ ਲੈਵਲ ਹੋ ਗਿਆ, ਥੋੜਾ ਜਿਹਾ ਅਪ ਹੋ ਗਿਆ ਤੁਹਾਡਾ। ਨਹੀਂ ਤੇ ਡੈਕ ਵੀ ਰੱਖਿਆ ਉੱਥੇ ਕਿੱਥੇ? ਡੇਰੇ ਤੇ। ਉਹ ਕਿਹੜਾ ਅਕੈਡਮੀ ਆ? ਡੇਰੇ ਤੇ ਹੁੰਦਾ ਯਾਰ ਕਪਲ ਕਾਕੂ ਗਾਣਾ ਲਾ ਲਿਆ। ਨਹੀਂ ਉਸਤਾਦ ਜੀ ਉਹ ਕਿਤੇ ਆਪ ਮੇਰਾ ਆਪਣਾ ਦਿਲ ਕਰੇ ਤੇ ਫੇਰ ਉਹਦਾ ਸਟਾਈਲ ਉਹ ਕਿਹੜਾ ਅਕੈਡਮੀ ਨਹੀਂ ਹੁੰਦਾ ਹੀ ਨਾ। ਚਲੋ ਕਿਸ ਟਾਈਮ ਆ ਹੁੰਦਾ ਨਾ ਬੰਦਾ ਕਹਿੰਦਾ ਯਾਰ 4 ਜੀ ਅਸੀਂ ਬਿਠਾ ਕੇ ਤੇਰਾ ਬੰਦਾ ਸ਼ਬ ਸ਼ਬਾ। ਬਾਕੀ ਯੂਸੀ ਦੇ ਕਹਿੰਦੇ ਹੱਥ ਤੇ ਦੇਖੇ, ਅੱਜ ਪੈਰ ਵੀ ਦੇਖੋ ਜ਼ਰਾ ਕਿਤੇ ਸ਼ਬਦ ਲੈ ਲੋ ਜੋਤ ਕਰ ਰਿਹਾ ਵਿੱਚ। ਉਹ ਕੋਈ ਗੱਲ ਨਹੀਂ ਕਹ ਯਾਰ। ਹੁਣ ਤਾਂ ਜੇ ਤੇ ਨਾ ਜੇਲਰ ਇੰਨਾ ਫਰੀ ਹੋ ਗਿਆ ਤੇ ਅਸੀਂ ਤੇਰੇ ਭਰਾ ਵਾਂ ਫਿਰ। ਉਸਤਾਦ ਜੀ ਤੁਸੀਂ ਤਾਂ ਆਪਣੇ ਭਰਾ ਹੋ, ਵੱਡੇ ਹੋ, ਤੁਸੀਂ ਜੁਗਤ ਦਾ ਜਵਾਬ ਜੁਗਤ ਨਾਲ ਦੇਣਾ ਚਾਹੀਦਾ। ਮੈਂ ਨਾ ਇਹਨਾਂ ਤੋਂ ਬਚਦਾ ਹੀ ਆ ਕਿ ਮੈਨੂੰ ਜੁਗਤ ਗੁਜਰ ਬਾਦਸ਼ਾਹ ਤੂੰ ਵੀ ਮੇਰੇ ਤੋਂ ਡਰਨ ਦੀ ਕੋਸ਼ਿਸ਼ ਕਰਿਆ। ਡਰਦਾ ਭਾਜੀ ਤੁਹਾਡੇ ਖੌਫ ਤੋਂ। ਕੋਸ਼ਿਸ਼ ਹੀ ਆ, ਜੇ ਕਰ ਲਵੇ ਤੇ ਨਾ ਡਰਿਆ ਤੇ ਭਾਈ ਤੇਰੀ ਅੱਗੋਂ ਅਸੀਂ ਕੀ ਕਰ ਲੈਣਾ ਤੇਰਾ। ਇਹ ਦੋਵੇਂ ਇੱਕ ਦੂਜੇ ਤੋਂ ਡਰਦੇ ਰਹਿੰਦੇ।
ਭਾਜੀ ਜਿਹਦੇ ਤੋਂ ਹਿੰਦ ਸਿੰਘ ਡਰਨ ਦੇ ਅਸੀਂ ਕਿਉਂ ਨਹੀਂ ਡਰਦੇ ਅੱਲਾ ਖੈਰ ਉਸਤਾਦ ਜੀ, ਆ ਪੁਰਨਿਜ਼ਮ ਵਾਲਾ ਮੈਂ ਮੁਕੰਮਲ ਤੌਰ ਤੇ ਨਹੀਂ ਛੱਡ ਦੇ, ਤੂੰ ਇਦਾਂ ਦੇ ਕੰਮ ਨਾ ਕਰਿਆ ਕਰ। ਤੂੰ ਵੀ ਹੁਣ ਜਿਹੜਾ ਤੈਨੂੰ ਜਿੱਧਰ ਲਾਉਂਦਾ ਉਧਰ ਹੀ ਗੱਲੀ ਲੱਗ ਕੇ ਤੇ ਲਾਈ ਲੱਗ ਬਣ ਜਾਂਦਾ। ਉਸਤਾਦ ਜੀ ਉਹ ਕੋਈ ਸੋਚ ਵੀ ਲਿਆ ਕਰ। ਹੁਣ ਮੈਂ ਵੀ ਇਹੀ ਸੋਚਿਆ ਕਿ ਹੁਣ ਮੈਂ ਜਿਹਦਾ 15 ਲੱਖ ਦੇਖ ਕੇ ਤੇ ਤੂੰ ਤੇਰੇ ਮੂੰਹ 'ਚ ਪਾਣੀ ਆ। ਉਸਤਾਦ ਜੀ ਮੈਂ ਬੰਦਿਆਂ ਕੋਲ ਗੱਲਾਂ ਸੁਣੀਆਂ ਸੀ, ਕਹਿੰਦੇ ਜਿਹੜੇ ਪੁਰਨਿਜ਼ਮ ਤੇ ਬੰਦੇ ਲੈ ਜਾਂਦੇ ਨੇ ਉਹਨੂੰ 7-8 ਲੱਖ ਰੁਪਇਆ ਬਚ ਜਾਂਦਾ। ਹਾਂ ਲੇਕਿਨ ਉਹ ਤਰੀਕੇ ਨਾਲ ਨਾ, ਹੁਣ ਉਹ ਤੈਨੂੰ ਕਹੀ ਜਾਣ ਵੀ ਉਹ ਨਾਲੇ ਉਹ ਤੇ ਹੈ ਹੀ ਨਹੀਂ ਸੀ ਪੁਰਨਿਜ਼ਮ ਵਾਲੇ, ਉਹ ਤਾਂ ਮਫਰੂਰ ਸੀ, ਇਸ਼ਤਿਹਾਰੀ ਜੇਲੋਂ ਦੌੜੇ ਸੀ। ਲੰਗਰਿਜ਼ਮ ਵਾਲੇ ਸੀ, ਪੈਸੇ ਵੀ ਸਾਰੇ ਉਹ ਜੇਲ੍ਹ ਦੇ ਸੀ। ਅੱਛਾ ਮੈਨੂੰ ਪਤਾ ਨਾ ਲੱਗੇ ਜਦੋਂ ਕਿਤੇ ਰਸਤੇ ਦੇ ਵਿੱਚ ਚੌਂਕੀ ਉਹ ਆਵੇ ਨਾ ਪੁਲਿਸਾਂ ਵਾਲੇ ਨਾਕੇ ਨੁਕੇ ਲੱਗਣ, ਯੂਸੀ ਤਾਂ ਨਾਕਿਆਂ ਦੇ ਵਿੱਚੋਂ ਲੰਘਦਾ ਬੇਤੜਕ ਹੋ ਕੇ, ਤੇ ਉਹ ਜਦੋਂ ਚੂਹਾ ਗੱਡੀ ਲੰਘੇ ਨਾ ਨਾਕਾ ਲਾਗੋ ਤੋਂ ਲੰਮੇ ਪੈ ਜਾਣ। ਨਾਲੇ ਦੇ ਨਾ ਜਦੋਂ ਇਹ ਵਰਕਸ਼ਾਪ ਲੈ ਗਿਆ ਕੱਪੜੇ ਲੈਣ, ਉਦੋਂ ਵੀ ਉਹਨਾਂ ਨੇ ਕਿਹਾ ਇੱਥੇ ਕੈਮਰੇ ਲੱਗੇ ਅਸੀਂ ਲੈਣ, ਤੂੰ ਉਦੋਂ ਹੀ ਸਮਝ ਜਾ। ਉਹ ਨਾਲੇ ਜਿਹੜੇ ਉਸਤਾਦ ਜੀ ਮੈਂ ਸਮਝਿਆ ਸ਼ਾਇਦ ਕੈਮਰਿਆਂ ਸਾਹਮਣੇ ਨਹੀਂ ਆਉਣਾ ਚਾਹੁੰਦੇ, ਪਰਦੇਦਾਰ ਬੰਦੇ ਆ ਇਹ। ਚਲੋ ਖੈਰ ਕੋਈ ਗੱਲ। ਲਓ ਜੀ ਨਾਜ਼ਰੀਨ, ਪਰਦੇਦਾਰ ਤੁਸੀਂ ਵੀ ਇਹਨਾਂ ਦਾ ਧਿਆਨ ਨਾ ਰਿਹਾ ਕਰੋ। ਇਹ ਜਿਹੜੇ ਪੁਰਨਿਜ਼ਮ ਵਾਲੇ ਨਾ, ਇਹ ਕੰਮ 'ਚ ਤੁਸੀਂ ਨਹੀਂ ਆਉਣਾ ਅੱਜ ਤੋਂ ਬਾਅਦ। ਔਰ ਤੁਸੀਂ ਅਗਰ ਪੁਰਨਿਜ਼ਮ ਤੇ ਜਾਓ ਤੇ ਤੁਸੀਂ ਹਿਸਾਬ ਕਿਤਾਬ ਦੇ ਨਾਲ ਦੇਖ ਕੇ ਹਰ ਚੀਜ਼ ਨੂੰ, ਔਰ ਪਹਿਲੇ ਰਿਪੋਰਟ ਵੀ ਕਰਾ ਲਓ ਕੋਈ ਪੈਂਡ ਸਪਾਟ ਜੇ ਰਸਤੇ 'ਚ ਕਿਸੇ ਦੀ, ਉਹ ਵੀ ਕੰਮ ਖਰਾਬ ਹੁੰਦਾ। ਠੀਕ ਆ ਜੀ, ਤੇ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ ਤੇ ਆਪਣਾ ਤੁਸੀਂ ਲਓ ਫਿਰ ਪੁਰਨਿਜ਼ਮ ਫਿਰ।